ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟੈਂਡ ਨਹੀਂ ਜੇ ਕੀ ਹੈ ਨਾ 415 909 0503 ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਨੀਵਰਸਿਟੀ ਪਰਮਜੀਤ ਸਿੰਘ ਦਿਓਲ ਫਰੈਜ਼ਨੋ ਲਖਵੀਰ ਸਿੰਘ ਸਮਰਾ ਟੈਕਸਸ ਜਰਨੈਲ ਸਿੰਘ ਜੌਹਲ ਹਰਨੇਕ ਸਿੰਘ ਵਾਸ਼ਿੰਗਟਨ ਓਂਕਾਰ ਸਿੰਘ ਫਰੈਜ਼ਨੋ ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ ਹਰਦਿਆਲ ਸਿੰਘ ਇੰਦਰਜੀਤ ਧਾਲੀਵਾਲ ਜੱਸੀ ਗਿੱਲ ਰਮਿੰਦਰ ਬਸਰਾ ਤਲਵਿੰਦਰ ਗਿੱਲ ਬੇਕਰਸਫੀਲਡ ਹਰਜੀਤ ਸਿੰਘ ਲੈਥਰੋਪ ਗੁਰਬੀਰ ਸਿੰਘ ਬਰਾੜ ਫਰੈਜ਼ਨੋ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ ਮੋਹਨ ਚੀਮਾ 5599052575 ਤੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ ਟਰੱਕ ਟ੍ਰੇਲਰ ਦੇ ਹਰ ਤਰ੍ਹਾਂ ਦੇ ਕੁਆਲਿਟੀ ਪਾਰਟਸ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ ਰਮਨ ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਕੁਝ ਟਰੱਕਿੰਗ ਨਾਲ ਰਿਲੇਟਡ ਫਿਰ ਜਿੰਨੇ ਸਾਡੇ ਸਰੋਤੇ ਆ ਉਹ ਕਾਲ ਵੀ ਕਰ ਸਕਦੇ ਤੁਹਾਡਾ ਕੋਈ ਟਰੱਕਿੰਗ ਇਸ਼ੂ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ ਕੋਈ ਕੁਐਸਚਨ ਹੈਗਾ ਤੇ ਕਾਲ ਕਰ ਸਕਦੇ ਹੋ ਕੁਝ ਖਬਰਾਂ ਵੱਲ ਚੱਲੀਏ ਤੇ ਅੱਜ ਇੱਕ ਖਬਰ ਆ ਰਹੀ ਆ ਵੀ ਰੇਲ ਰੋਡ ਜੋ ਹੈਗੀ ਆ ਉਹਨਾਂ ਦੀ ਸਟ੍ਰਾਈਕ ਹੋ ਸਕਦਾ ਹੋ ਜਾਏ ਉਹਨੂੰ ਦੇਖ ਕੇ ਟਰੱਕਿੰਗ ਕੰਪਨੀ ਵਾਲੇ ਬੜਾ ਵਾਚ ਕਰ ਰਹੇ ਆ ਜੇ ਸਟ੍ਰਾਈਕ ਹੁੰਦੀ ਆ ਤੇ ਇਹਦਾ ਕਾਫੀ ਅਸਰ ਹੋਊਗਾ ਜੀ ਬਿਲਕੁਲ ਇਹਦਾ ਜਿਹੜਾ ਹੈਗਾ ਕਾਫੀ ਜਿਹੜਾ ਅਸਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਈਵਨ ਦੂਸਰੀ ਚੀਜ਼ ਹੈਗੀ ਹੈ ਕਿ ਚਾਈਨਾ ਦੇ ਵਿੱਚ ਵੀ ਉਹਨਾਂ ਨੇ ਇੱਕ ਇੰਡਸਟਰੀਅਲ ਏਰੀਆ ਜਿਹੜਾ ਉਹਨਾਂ ਦਾ ਮੇਜਰ ਹੈਗਾ ਉਹਦੇ ਵਿੱਚ ਇੱਕ ਵੀਕ ਵਾਸਤੇ ਜਿਹੜੀ ਇਲੈਕਟ੍ਰਿਸਿਟੀ ਆ ਉਹ ਬੰਦ ਕਰਨ ਦੀ ਗੱਲ ਕੀਤੀ ਆ ਸੋ ਉਹਦਾ ਵੀ ਜਿਹੜਾ ਹੈ ਕਾਫੀ ਜਿਹੜਾ ਕੀਤਾ ਜਾ ਰਿਹਾ ਉੱਥੇ ਵੀ ਉਹਦੇ ਕੀ ਅਸਰ ਹੋ ਸਕਦੇ ਉਹਦਾ ਕੀ ਜਿਹੜਾ ਪ੍ਰੋਬਲਮਸ ਜਿਹੜੀਆਂ ਖੜੀਆਂ ਹੋ ਸਕਦੀਆਂ ਸੋ ਕਾਫੀ ਜਿਹੜੇ ਐਸੇ ਮੁੱਦੇ ਹੈਗੇ ਜਿਹੜੇ ਕਿ ਲੱਗਦੇ ਆ ਕਿ ਸ਼ਾਇਦ ਟਰੱਕਿੰਗ ਰਿਲੇਟਡ ਨਹੀਂ ਹੈਗੇ ਪਰ ਅਲਟੀਮੇਟਲੀ ਟਰੱਕਿੰਗ ਤੇ ਉਹਦਾ ਕਾਫੀ ਅਸਰ ਪੈਂਦਾ ਹੈਗਾ ਸੋ ਆਉਣ ਵਾਲਾ ਟਾਈਮ ਦੇਖਦੇ ਆ ਕਿਉਂਕਿ ਇਹ ਜਿਹੜੀ ਸਟ੍ਰਾਈਕ ਦੀ ਗੱਲ ਹੈਗੀ ਹੈ ਜਿਹੜੀ ਇਹ ਕਾਫੀ ਦੇਰ ਤੋਂ ਚੱਲ ਰਹੀ ਹੈਗੀ ਆ ਔਰ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਸਪੈਸ਼ਲ ਜਿਹੜੀ ਆ ਕਮੇਟੀਜ਼ ਵਗੈਰਾ ਹੈਗੀਆਂ ਉਹ ਵੀ ਬਣਾ ਕੇ ਦਿੱਤੀਆਂ ਗਈਆਂ ਤਾਂ ਕਿ ਇਹਦੇ ਉੱਤੇ ਜਿਹੜਾ ਕੀਤਾ ਜਾ ਸਕੇ ਪਰ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਲੋਜ਼ਲੀ ਵਾਚ ਕਰ ਰਹੇ ਹੈਗੇ ਕੀ ਬਣਦਾ ਇਹਦੇ ਵਿੱਚ ਜੀ ਸੋ ਬਿਲਕੁਲ ਮੇਰਾ ਇਹ ਖਬਰ ਸਾਂਝੀ ਕਰਨ ਦਾ ਮੇਨ ਮਕਸਦ ਇਹੀ ਸੀ 12 ਯੂਨੀਅਨਸ ਆ ਜੋ ਰੇਲ ਰੋਡ ਕੰਪਨੀ ਦੀਆਂ 1,15,000 ਦੇ ਕਰੀਬ ਰੇਲ ਵਰਕਰਸ ਹੈਗੇ ਆ ਤੇ 24% ਉਹ ਰੇਜ਼ ਆਪਣੀ ਕਹਿੰਦੇ ਆ ਵੀ ਸਾਡੀ ਵਧਣੀ ਚਾਹੀਦੀ ਆ ਤੇ 12 ਦੀਆਂ 12 ਯੂਨੀਅਨ ਇਕੱਠੀਆਂ ਹੋਈਆਂ ਇਸ ਇਸ਼ੂ ਤੇ ਆਪਾਂ ਦੇਖ ਲਓ ਵੀ ਜਿਹੜੇ ਥੋੜਾ ਜਿਹਾ ਵੀ ਇਸ਼ੂ ਹੁੰਦਾ ਨਾ ਉੱਥੇ 20 ਜਾਣੇ ਨਹੀਂ ਇਕੱਠੇ ਹੁੰਦੇ ਹੈਗੇ ਫੇਰ ਕਹਿੰਦੇ ਜੀ ਸਾਡਾ ਕੋਈ ਇਹਦੇ ਤੇ ਅਸਰ ਨਹੀਂ ਹੁੰਦਾ ਹੈਗਾ ਜੀ ਜੀ ਤੇ ਇਦਾਂ ਜਿੱਦਾਂ ਗੱਲ ਕਰ ਰਹੇ ਹਾਂ ਜਦੋਂ ਰੇਲ ਦੀ ਆਵਾਜਾਈ ਜੇ ਮੰਨ ਲਓ ਜਿੱਦਾਂ ਫਰੇਟਸ ਇਸ ਦੇ ਨਾਲ ਰੁਕਦੇ ਆ ਘਟਦੇ ਆ ਸਪਲਾਈ ਚੇਨ ਦੇ ਉੱਤੇ ਇਸ ਦਾ ਕਿੰਨਾ ਕੁ ਅਸਰ ਆਪਾਂ ਦੇਖਾਂਗੇ ਗੱਲ ਏਦਾਂ ਹੈਗੀ ਆ ਰਾਕੇਸ਼ ਕਿ ਕਾਫੀ ਜਿਹੜਾ ਸਮਾਨ ਹੈਗਾ ਆਪਣੇ ਅਮਰੀਕਾ ਦੇ ਵਿੱਚ ਜਿਹੜਾ ਰੇਲ ਰੋਡ ਦੇ ਉੱਤੇ ਚੱਲ ਰਿਹਾ ਹੈਗਾ ਜਿਹੜਾ ਰੇਲ ਰੋਡ ਤੇ ਡਿਪੈਂਡ ਕਰਦਾ ਹੈਗਾ ਟਰੱਕਿੰਗ ਤੇ ਸਾਰਾ ਡਿਪੈਂਡ ਕਰਦਾ ਬਟ ਬੇਸਿਕਲੀ ਜਿਹੜਾ ਰੇਲ ਰੋਡ ਹੈਗਾ ਆ ਉਹ ਇੱਕ ਬੜਾ ਕਹਿੰਦੇ ਹੁੰਦੇ ਆ ਕਿ ਇੱਕ ਇੰਟੈਂਸ ਪਾਰਟ ਹੈਗਾ ਆਪਣੀ ਇੱਥੋਂ ਦਾ ਮੂਵਮੈਂਟ ਦਾ ਚੇਨ ਦਾ ਕਿਉਂਕਿ ਮੈਜੋਰਟੀ ਜਿਹੜਾ ਸਮਾਨ ਹੈਗਾ ਜਿਹੜਾ ਪੋਰਟਸ ਤੋਂ ਜਿਹੜਾ ਅੰਦਰ ਤੱਕ ਜਾਂਦਾ ਹੈਗਾ ਪੂਰੇ ਥਰੂ ਆਊਟ US ਜਿਹੜਾ ਜਾਂਦਾ ਹੈ ਤੇ ਉਹਦੇ ਵਿੱਚ ਰੇਲ ਰੋਡ ਬਹੁਤ ਜ਼ਿਆਦਾ ਜਿਹੜਾ ਮਹੱਤਵਪੂਰਨ ਗੱਲ ਹੈਗੀ ਆ ਔਰ ਇਹਦੇ ਵਿੱਚ ਗੱਲ ਸਿਰਫ ਉਸ ਸਮਾਨ ਤੇ ਜਿਹੜਾ ਹੈ ਕਿਉਂਕਿ ਅਲਟੀਮੇਟਲੀ ਹਰ ਇੱਕ ਜਿਹੜਾ ਸਮਾਨ ਹੈਗਾ ਉਹ ਸ਼ਿਪ ਤੋਂ ਆਉਂਦਾ ਹੈਗਾ ਸ਼ਿਪ ਤੋਂ ਆਉਣ ਕੇ ਉਹ ਰੇਲ ਰੋਡ ਜਾਂ ਟਰੱਕਿੰਗ ਦੇ ਥਰੂ ਰੇਲ ਰੋਡ ਤੇ ਜਾਂਦਾ ਰੇਲ ਰੋਡ ਤੋਂ ਫਿਰ ਨੈਕਸਟ ਐਂਡ ਤੇ ਜਾਂਦਾ ਉੱਥੇ ਫਿਰ ਟਰੱਕਿੰਗ ਜਾਂਦੀ ਹੈ ਸੋ ਕਈ ਜੁੜੇ ਹੋਏ ਪਾਰਟਸ ਹੈਗੇ ਆ ਤੇ ਜੇ ਇੱਕ ਇੰਪੋਰਟੈਂਟ ਜਿਹੜਾ ਪਾਰਟ ਹੈਗਾ ਰੇਲ ਰੋਡ ਆ ਜੇ ਉਹਨਾਂ ਦੀ ਸਟ੍ਰਾਈਕ ਹੋ ਜਾਂਦੀ ਜਾਂ ਕੁਛ ਏਦਾਂ ਦੀ ਚੀਜ਼ ਹੋ ਜਾਂਦੀ ਹੈ ਤਾਂ ਡੈਫੀਨੇਟਲੀ ਸਪਲਾਈ ਚੇਨ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਹੈ ਫਿਰ ਦੇਖਣ ਨੂੰ ਮਿਲ ਸਕਦਾ ਜੀ ਜੀ ਸੋ ਇਹ ਵਾਕਿਆ ਹੀ ਇਸ ਦੇ ਵਿੱਚ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਤੇ ਸਪਲਾਈ ਚੇਨ ਨੂੰ ਲੈ ਕੇ ਹੀ ਆਪਾਂ ਕੱਲ ਵੀ ਇਹ ਖਬਰ ਸਾਂਝੀ ਕੀਤੀ ਸੀ ਵੀ ਵਾਲਮਾਰਟ ਤੇ ਹੋਰ ਵੱਡੇ ਜਿਹੜੇ ਰੀਟੇਲਰਸ ਆਪਣੇ ਫਿਊਚਰ
ਜਿਹੜੇ ਆਰਡਰਸ ਆ ਉਹ ਕੈਂਸਲ ਕਰ ਰਹੇ ਆ ਬਿਲੀਅਨਸ ਆਫ ਡਾਲਰ ਦੇ। ਕਹਿੰਦੇ ਵੀ ਇਨਵੈਂਟੋਰੀ ਸਾਡੇ ਕੋਲ ਬਹੁਤ ਜ਼ਿਆਦਾ ਆ ਤੇ ਹੁਣ ਉਸ ਨੂੰ ਪਹਿਲਾਂ ਖਤਮ ਕਰਾਂਗੇ ਫਿਰ ਨਵੇਂ ਆਰਡਰ ਕਰਾਂਗੇ। ਸੋ ਉਸ ਦਾ ਟਰੱਕਿੰਗ ਦੇ ਉੱਤੇ ਕੀ ਅਸਰ ਆਪਾਂ ਦੇਖਾਂਗੇ? ਟਾਰਗੇਟ ਵੀ ਇਹਦੇ ਚ ਬਹੁਤ ਵੱਡੀ ਕੰਪਨੀ ਹੈਗੀ ਹੈ ਜੀ। ਉਹਦੀ ਟਾਰਗੇਟ ਨੇ ਬਹੁਤ ਹੈਵੀ ਹਿੱਟ ਲਿਆ ਹੈਗਾ ਆ। ਉਹਨਾਂ ਦੀ ਜਿਹੜੀ ਪ੍ਰੋਫਿਟ ਹੈਗੀ 90% ਪਲੰਜ ਕਰ ਗਏ ਆ ਥੱਲੇ ਇਨ ਜਿਹੜਾ ਸੈਕੰਡ ਕੁਆਟਰ ਹੈਗਾ। ਸੋ ਉਹਦੇ ਵਿੱਚ ਕੀ ਜਿਹੜੇ ਕਲੋਥਿੰਗ ਤੇ ਹੋਮ ਗੁੱਡਸ ਤੇ ਇਲੈਕਟ੍ਰੋਨਿਕਸ ਵਰਗੇ ਵੱਡੀਆਂ ਚੀਜ਼ਾਂ ਸੀਗੀਆਂ ਉਹ ਇਨਵੈਂਟੋਰੀ 'ਚ, ਜਿੱਦਾਂ ਕਿ ਆਪਾਂ ਪਹਿਲਾਂ ਫਸਟ ਕੁਆਟਰ ਸੈਕੰਡ ਕੁਆਟਰ 'ਚ ਆਪਾਂ ਗੱਲ ਕਰਦੇ ਸੀ ਕਿ ਇਨਵੈਂਟੋਰੀ ਜਿਹੜੀ ਆਲਮੋਸਟ 40% ਤੇ ਪਈ ਹੈਗੀ ਆ ਸਾਰਿਆਂ ਕੋਲ। ਉਹ ਜਿਹੜੀ ਉਹਨੂੰ ਖਾਲੀ ਕਰਨ ਵਾਸਤੇ ਦੇ ਹੈਵ ਟੂ ਡਰੋਪ ਦ ਪ੍ਰਾਈਸਿਸ ਡਰੋਪ ਕੀਤੀਆਂ। ਉਹਨਾਂ ਦੇ ਸ਼ੇਅਰ ਆਲਮੋਸਟ 4% ਜਿਹੜੇ ਡਰੋਪ ਹੋਏ ਆ $7.15 ਤੇ ਅਗਸਤ 17 ਨੂੰ। ਸੋ ਇਹ ਚੀਜ਼ ਜਿਹੜੀ ਆ ਡੈਫੀਨੇਟਲੀ ਇੱਕ ਚਿੰਤਾ ਦਾ ਵਿਸ਼ਾ ਵੀ ਹੈਗੀ ਆ ਫॉर द ਟਾਈਮ ਬੀਇੰਗ ਰਾਈਟ ਨਾਓ। ਐਡਜਸਟਮੈਂਟ ਹੋਣੀ ਹੈ ਰਾਜਕਿਰਨ, ਜਿਹੜੀ ਪਿਛਲੇ 2 ਸਾਲਾਂ 'ਚ ਹਲਚਲ ਹੋਈ ਸੀਗੀ ਜਿਹਦੇ ਵਿੱਚ ਕਿ ਪ੍ਰੋਡਕਸ਼ਨਾਂ ਕੁਛ ਲਾ ਲਈਆਂ ਗਈਆਂ। ਜਿਵੇਂ ਕਿ ਸਾਡੀ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਇਹ ਚੀਜ਼ ਸੋਚ ਲਈ ਗਈ ਸੀ ਕਿ ਸ਼ਾਇਦ ਇਹ ਇੱਦਾਂ ਹੀ ਚੱਲਣਾ ਹੈਗਾ ਜਾਂ ਇੱਦਾਂ ਹੀ ਇਹ ਜਿਹੜਾ ਬਿਜ਼ਨਸ ਹੈ ਚੱਲਦਾ ਰਹਿਣਾ। ਇੱਦਾਂ ਹੀ ਸ਼ਾਇਦ ਰੀਟੇਲਰਸ ਦੇ ਵਿੱਚ ਵੀ ਇਹ ਆਸ ਹੋ ਗਈ ਸੀ ਵੀ ਸ਼ਾਇਦ ਇਸ ਤਰ੍ਹਾਂ ਹੀ ਬੂਮ ਆਇਆ ਰਹਿਣਾ ਹੈਗਾ ਜਾਂ ਇੱਦਾਂ ਹੀ ਚੀਜ਼ਾਂ ਚੱਲਦੀਆਂ ਰਹਿਣੀਆਂ। ਸੋ ਹੁਣ ਜਿਹੜੀ ਆ ਉਹ ਇੱਕ ਬਿਗ ਐਡਜਸਟਮੈਂਟ ਹੋਣ ਜਾ ਰਹੀ ਆ। ਬਿਗ ਐਡਜਸਟਮੈਂਟ ਜਿਹੜੀ ਹੋ ਰਹੀ ਹੈ ਇਸ ਵੇਲੇ ਆਲਮੋਸਟ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਇੰਡਸਟਰੀ ਦੇ ਵਿੱਚ ਕੀ ਹਾਲ ਹੈਗਾ ਇਸ ਵੇਲੇ, ਖਾਸ ਕਰਕੇ ਟਰੱਕਿੰਗ ਇੰਡਸਟਰੀ ਜੇ ਕਹਿ ਲਈਏ। ਤੇ ਟਰੱਕਿੰਗ ਇੰਡਸਟਰੀ ਦੇ ਨਾਲ ਨਾਲ ਟਰੱਕਿੰਗ ਇੰਡਸਟਰੀ ਦਾ ਤਾਂ ਹੈਗਾ ਕਿਉਂਕਿ ਇੱਦਾਂ ਦੇ ਜਿਹੜੇ ਰੀਟੇਲਰ ਹੈਗੇ ਆ, ਵਾਲਮਾਰਟ ਹੈਗੇ ਆ, ਈਵਨ ਐਮਾਜ਼ੋਨ ਵੀ ਜਿਹੜੇ ਵੇਅਰ ਹਾਊਸ ਕਲੋਜ਼ ਕਰ ਰਿਹਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਦੋਂ ਇੱਧਰਲੀ ਸਾਈਡ ਤੇ ਅਸਰ ਪੈਂਦਾ ਤੇ ਡੈਫੀਨੇਟਲੀ ਆਪਾਂ ਉਹ ਅਸਰ ਜਿਹੜਾ ਆਲਰੇਡੀ ਦੇਖ ਰਹੇ ਆ ਪਿਛਲੇ 7-8 ਮਹੀਨਿਆਂ ਤੋਂ। ਤੇ ਜਿਹੜੇ ਰੀਟੇਲਰਸ ਹੈਗੇ ਆ ਉਹ ਵੀ ਉਹ ਦੇਖ ਰਹੇ ਹੈਗੇ ਆ ਤੇ ਪਬਲਿਕ ਨੂੰ ਜਿਹੜਾ ਹੈ ਉਹ ਦੇਖਣਾ ਜੇ ਹੈਗਾ ਕਿ ਸਾਹਮਣੇ ਕੀ ਆਉਣ ਵਾਲੇ ਰਿਜ਼ਲਟਸ ਹੈਗੇ ਆ। ਪਰ ਡੈਫੀਨੇਟਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਜਦੋਂ ਹੁਣ ਰੀਟੇਲਰ ਆਰਡਰ ਹੀ ਨਹੀਂ ਕਰ ਰਿਹਾ ਪਿੱਛੋਂ ਸਮਾਨ ਆ ਹੀ ਨਹੀਂ ਰਿਹਾ ਤੇ ਫਿਰ ਆਬਵੀਅਸਲੀ ਟਰੱਕਿੰਗ ਤਾਂ ਉੱਥੋਂ ਹੀ ਮੂਵ ਹੋਣੀ ਹੈ ਨਾ। ਸੋ ਇੱਕ ਆਸ ਜਿਹੜੀ ਹੈਗੀ ਹੁਣ ਇਸ ਵੇਲੇ ਕਿ ਜਿਹੜਾ ਹੌਲੀਡੇ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਹੁਣ ਅੱਗੇ ਅਗਲੇ ਮਹੀਨਿਆਂ ਦੇ ਵਿੱਚ ਉਹਦੇ ਵਿੱਚ ਜਿਹੜੀ ਥੋੜੀ ਬਹੁਤ ਜਿਹੜੀ ਮਤਲਬ ਕਿ ਇੰਡਸਟਰੀ ਆ ਥੋੜੀ ਮੂਵ ਕਰੇ ਸ਼ਾਇਦ। ਪਰ ਡੈਫੀਨੇਟਲੀ ਆ ਜਿਹੜਾ ਸਾਲ ਹੈਗਾ ਇਹ ਕਾਫੀ ਜਿਹੜਾ ਨਿਰਾਸ਼ਾਜਨਕ ਰਹੂਗਾ ਟਰੱਕਿੰਗ ਵਾਸਤੇ। ਜੀ। ਸੋ ਇੱਥੇ ਫਿਰ ਨਾਲ ਹੀ ਰਮਨ ਜੀ ਹਰਜੋਤ ਜੀ ਸਵਾਲ ਇਹ ਵੀ ਆ ਜਾਂਦਾ ਵੀ ਜਿਨ੍ਹਾਂ ਨੇ ਹੁਣ ਲੇਟੈਸਟ ਇਸ ਇੰਡਸਟਰੀ ਦੇ ਵਿੱਚ ਪੈਰ ਧਰੇ। ਆਪਾਂ ਕਈ ਵਾਰੀ ਇਸ ਦੇ ਉੱਤੇ ਉੱਦਾਂ ਚਰਚਾ ਕੀਤੀ ਹੈ ਪਰ ਚਲੋ ਚਰਚਾ ਕਰਦੇ ਰਹਿਣਾ ਚਾਹੀਦਾ ਆ। ਕਿਸੇ ਨੂੰ ਕੋਈ ਨਵੀਂ ਜਾਣਕਾਰੀ ਮਿਲ ਜਾਂਦੀ ਬੰਦਾ ਉਸ ਹਿਸਾਬ ਦੇ ਨਾਲ ਸੋਚ ਲੈਂਦਾ। ਜਿਨ੍ਹਾਂ ਨੇ ਹੁਣ ਕਾਫੀ ਐਕਸਪੈਂਸਿਵ ਮਹਿੰਗੇ ਭਾਅ ਦੇ ਉੱਤੇ ਜਾਂ ਮਹਿੰਗੇ ਇੰਟਰਸਟ ਰੇਟਸ ਦੇ ਉੱਤੇ ਇਕਵਿਪਮੈਂਟ ਜਿਹੜਾ ਉਹ ਬਾਏ ਕੀਤਾ ਆ, ਜਦੋਂ ਇੱਦਾਂ ਦੀ ਖਬਰ ਸੁਣਦੇ ਆ ਵੀ ਨਿਰਾਸ਼ਾਜਨਕ ਰਹੂਗਾ। ਆਲਰੇਡੀ ਜਿਹੜਾ ਉਹਨਾਂ ਦਾ ਲੋਡ ਦਾ ਜਿਹੜਾ ਪਰ ਮਾਈਲ ਦਾ ਪ੍ਰਾਈਸ ਆ ਉਸ ਤੋਂ ਜੇ ਘੱਟ ਜਾਂ ਉਸ ਤੋਂ ਬਹੁਤ ਥੋੜ੍ਹੀ ਵੱਧ ਕੀਮਤ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ। ਤੇ ਇਹਦਾ ਮਤਲਬ ਇਹ ਆ ਵੀ ਲੋਡ ਹੋਰ ਪ੍ਰਾਈਸਿਸ ਜਿਹੜੇ ਉਹ ਘਟਣ ਦੇ ਆਸਾਰ ਹੈਗੇ ਆ। ਉਹ ਵਿਚਾਰੇ ਕੀ ਜਿਹੜੇ ਉਹ ਕਰਨ ਉਹ ਕਿੱਧਰਲੇ ਪਾਸੇ ਨੂੰ ਕੀ ਕਰ ਸਕਦੇ ਆ? ਦੇਖੋ ਰਾਜਕਰਨ, ਜਿਹੜੀ ਪ੍ਰੋਬਲਮ ਹੈਗੀ ਆ ਇਹ ਰਾਈਜ਼ ਹੋ ਰਹੀ ਸੀ ਪਿਛਲੇ 8-9 ਮਹੀਨਿਆਂ ਤੋਂ ਰਾਈਜ਼ ਹੋ ਰਹੀ ਸੀ, ਪ੍ਰੋਬਲਮ ਖੜੀ ਹੋ ਰਹੀ ਸੀ। ਸੋ ਇਸ ਪ੍ਰੋਬਲਮ ਨੂੰ ਆਪਾਂ ਕਾਫੀ ਪਿਛਲੇ ਸਾਲ ਵੀ ਆਪਾਂ ਉਜਾਗਰ ਕਰਦੇ ਰਹੇ ਹਾਂ ਕਿ ਇਸ ਦੌੜ ਦੇ ਵਿੱਚ ਚੀਜ਼ ਮਤਲਬ ਦੂਰ ਅੰਦੇਸ਼ੀ ਵਾਲੀ ਨਹੀਂ ਹੈਗੀ ਆ, ਟੋਟਲੀ ਲੌਂਗ ਟਰਮ ਨਹੀਂ ਹੈਗੀ। ਤੇ ਇਹ ਜਿਹੜੀ ਚੀਜ਼ ਹੈਗੀ ਆ ਇਹ ਆਪਾਂ ਨੂੰ ਸੋਚ ਕੇ ਚੱਲਣਾ ਪੈਣਾ ਆ ਕਿ ਇਹ ਚੀਜ਼ਾਂ ਜਿਹੜੀਆਂ ਆ ਇਸ ਇਕਨੋਮੀ ਦੇ ਵਿੱਚ ਉਹ ਅਪ ਐਂਡ ਡਾਊਨ ਜਿਹੜੇ ਆ ਅਗਰੈਸਿਵਲੀ ਚੱਲਦੇ ਆ। ਅਪ ਵੀ ਬਹੁਤ ਅਗਰੈਸਿਵਲੀ ਹੁੰਦਾ ਤੇ ਡਾਊਨ ਵੀ ਬਹੁਤ ਅਗਰੈਸਿਵਲੀ ਹੁੰਦਾ। ਇਹ ਜਿਹੜਾ ਮੌਸਮ ਹੈਗਾ ਹੁਣ ਜਿਹੜਾ ਬਣ ਰਿਹਾ ਹੈਗਾ, ਜੋ ਇਨਗਰੀਡੀਅੰਟਸ ਆ ਰਹੇ ਹੈਗੇ ਆ, ਸਾਰਾ ਕੁਝ ਹੋ ਰਿਹਾ ਹੈਗਾ, ਇਹ ਚੀਜ਼ ਜਿਹੜੀ ਆ ਡੈਫੀਨੇਟਲੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਿਸੈਸ਼ਨ ਦੀ ਗੱਲ ਚੱਲ ਰਹੀ ਹੈਗੀ ਆ। ਹੁਣ ਆਪਾਂ ਨੂੰ ਇੱਕ ਗੱਲ ਤਾਂ ਕਨਫਰਮ ਹੈਗੀ ਕਿ ਇਹ ਚੀਜ਼ ਹੋ ਰਹੀ ਆ, ਬਈ ਆ ਰਿਹਾ ਇਹ ਚੀਜ਼ ਜਿਹੜਾ ਸਾਹਮਣੇ ਆ ਸਾਡੇ। ਹੁਣ ਇਹਦੇ 'ਚ ਦੇਖਣ ਵਾਲਾ ਕਿ ਇਹਦੇ ਵਿੱਚ ਅਸੀਂ ਸੌਫਟ ਲੈਂਡਿੰਗ ਕਰਾਂਗੇ ਜਾਂ ਇਹ 'ਚ ਹਾਰਡ ਲੈਂਡਿੰਗ ਹੋਊਗੀ, ਹਾਰਡ ਹਿੱਟ ਹੋਊਗਾ। ਸੋ ਇਹ ਚੀਜ਼ ਜਿਹੜੀ ਆ ਇਹ ਦੇਖਣ ਵਾਲੀ ਆ। ਬਾਕੀ ਜਿਹੜੀ ਆਪਣੀ ਇੰਡਸਟਰੀ ਦੇ ਵਿੱਚ ਅਗੇਨ ਅਸੀਂ ਬਾਰ-ਬਾਰ ਇਹ ਚੀਜ਼ ਕਹਿੰਦੇ ਆ ਕਿ ਤੁਸੀਂ ਇਕੱਲੀ ਟਰੱਕਿੰਗ ਇੰਡਸਟਰੀ ਨਹੀਂ ਹੈਗੀ, ਕੋਈ ਵੀ ਇੰਡਸਟਰੀ ਹੈਗੀ ਆ, ਉਹਦੇ ਵਿੱਚ ਤੁਸੀਂ ਜੇ ਐਂਟਰ ਕਰਨਾ ਹੈਗਾ, ਉਹਦੇ ਵਿੱਚ ਤੁਸੀਂ ਜੇ ਕੰਮ ਸ਼ੁਰੂ ਕਰਨਾ ਹੈਗਾ ਤਾਂ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਜਾਣੋ, ਸਮਝੋ, ਫਿਰ ਉਹਦੇ ਵਿੱਚ ਆਉਣ ਦੀ ਕੋਸ਼ਿਸ਼ ਕਰੋ। ਨਾ ਕਿ ਉਹਨੂੰ ਇੱਕਦਮ ਕੋਈ ਹੋਰ ਕਰ ਰਿਹਾ ਹੈਗਾ ਇਸ ਕਰਕੇ ਤੁਸੀਂ ਸਕਦਾ ਉਹਦੇ ਸਰਕਮਸਟੈਂਸਿਸ ਹੋਰ ਹੋਣ, ਹੋ ਸਕਦਾ ਉਹਦਾ ਟਰੱਕ ਪੇਡ ਆਫ ਜੋ ਮਨੀ ਬਣਾ ਰਿਹਾ ਹੈਗਾ, ਤੁਸੀਂ ਤੁਹਾਡੇ ਟਰੱਕ ਦੀਆਂ ਪੇਮੈਂਟਸ ਹੈਗੀਆਂ, ਇੰਸ਼ੋਰੈਂਸ ਆਈ ਹੈਗੀ। ਸੋ ਹੁਣ ਜਦੋਂ ਤੁਸੀਂ 2 ਸਾਲ ਤੋਂ ਪਹਿਲਾਂ ਜਿਹੜਾ ਵੀ ਕੋਈ ਨਵਾਂ ਡਰਾਈਵਰ ਆਉਂਦਾ, ਜੇ ਉਹ 2 ਸਾਲ ਦੀ
ਡਰਾਈਵਿੰਗ ਤੋਂ ਪਹਿਲਾਂ ਆਪਣੀ ਕੰਪਨੀ ਖੋਲ ਕੇ ਆਪਣਾ ਟਰੱਕ ਲੈਂਦਾ ਹੈਗਾ, ਡੈਫੀਨੇਟਲੀ ਉਹਦੇ ਜਿਹੜੇ ਐਕਸਪੈਂਸਿਸ ਆ ਉਹ ਵੇ ਹਾਈ ਹੋਣੇ ਆ, ਉਹਦੇ ਲਈ ਬਹੁਤ ਹਾਰਡ ਹੋ ਜਾਣਾ ਆ ਮੇਨਟੇਨ ਕਰਕੇ ਰੱਖਣਾ ਆਪਣੇ ਆਪ ਨੂੰ, ਕਿਉਂਕਿ ਉਹਦੇ ਅਜੇ ਨਾ ਤਾਂ ਐਕਸਪੀਰੀਅੰਸ ਹੈਗਾ ਇੰਨਾ ਔਰ ਨਾ ਹੀ ਉਹਨੂੰ ਅਜੇ ਜਿਹੜਾ ਉਹ ਟਰੱਕਿੰਗ ਦਾ ਪਤਾ ਲੱਗਾ ਹੈਗਾ। ਸੋ ਮੈਂ ਕਈ ਜਿਹੜੇ ਆਪਣੇ ਗਰੁੱਪਸ ਹੈਗੇ ਉਹਨਾਂ ਦੇ ਵਿੱਚ ਪੜ੍ਹਦਾ ਹਾਂ ਕਿ ਕਈ ਵਾਰੀ ਇਹ ਮੈਸੇਜ ਲਿਖਿਆ ਹੁੰਦਾ ਕਿ ਅਸੀਂ ਦੋ ਟ੍ਰਿਪ ਲਵਾਤੇ ਨਿਊ ਜਰਸੀ ਦੇ, ਬੰਦਾ ਟ੍ਰੇਨਡ ਹੋ ਗਿਆ ਤੇ ਹੁਣ ਡਰਾਈਵਰ ਚਾਹੀਦਾ ਸੀ। ਇਹ 2 ਟ੍ਰਿਪ ਦੇ ਵਿੱਚੋਂ ਕੀ ਉਹਨੇ ਸਿੱਖ ਲਿਆ? 2 ਟ੍ਰਿਪ ਦੇ ਵਿੱਚ ਕੀ ਕਰ ਲਿਆ? ਤੂੰ ਤਾਂ ਜਿਹੜਾ ਲੈ ਕੇ ਗਿਆ ਡਰਦੇ ਨੇ ਉਹਨੂੰ ਟਰੱਕ ਨਹੀਂ ਫੜਾਇਆ ਹੋਣਾ ਦੋ ਗੇੜਿਆਂ 'ਚ ਵੀ ਕਿਤੇ ਮੈਨੂੰ ਨਾ ਮਾਰ ਦੇਵੇ, ਤੇ ਉਹਨੇ ਕੀ ਸਿੱਖਿਆ ਹੋਊਗਾ? ਤੇ ਕਿਉਂ ਤੁਸੀਂ ਉਹਦੀ ਵੀ ਜ਼ਿੰਦਗੀ ਖਤਰੇ 'ਚ ਪਾ ਰਹੇ ਆ ਤੇ ਬਾਕੀ ਸਾਰਿਆਂ ਦੀ ਜਿਹੜੀ ਸੜਕ 'ਤੇ ਚੱਲਣ ਉਹਨਾਂ ਦੀ ਖਤਰੇ 'ਚ ਪਾ ਰਹੇ। ਸੋ ਪਲੀਜ਼, ਇਹ ਟਰੱਕ ਡਰਾਈਵਿੰਗ ਇੱਕ ਤਮਾਸ਼ਾ ਨਹੀਂ ਆ, ਇਹ ਕੋਈ ਇੱਕ ਖੇਡ ਨਹੀਂ ਹੈਗੀ, ਬਿਗ ਰਿਸਪੌਂਸਿਬਿਲਿਟੀ, ਹਿਊਜ ਲਾਈਫ ਤੇ ਰਿਸਕ ਹੈਗਾ। ਸੋ ਇਹਨੂੰ ਫੁੱਲ ਟ੍ਰੇਨਿੰਗ ਜਿਹੜੀ ਹੈ ਨਾ ਉਹ ਲਓ। ਪਹਿਲਾਂ ਤਾਂ ਸਕੂਲਾਂ 'ਚ ਅਸੀਂ ਟ੍ਰੇਨਿੰਗ ਜਿਹੜੀ ਆ ਉਹ ਉਨੀ ਕੀ ਹੁੰਦੀ ਆ ਲੋਕਾਂ ਦੀ, ਤੇ ਉਸ ਤੋਂ ਬਾਹਰ ਆਣ ਕੇ ਵੀ ਆਹ ਜੇ ਕੰਮ ਆ ਤੇ ਫਿਰ ਆਟੋਮੈਟਿਕਲੀ ਇਹ ਤਾਂ ਫਿਰ ਇੰਗਰੀਡੀਐਂਟਸ ਹੀ ਆ ਨਾ ਫੇਲ ਹੋਣ ਦੇ। ਜੀ ਬਿਲਕੁਲ। ਤੇ ਇੱਕ ਖਬਰ ਕੈਨੇਡਾ ਤੋਂ ਆ ਰਹੀ ਆ, ਬੜਾ ਟਰੱਕ ਡਰਾਈਵਰ ਜੋ ਪੰਜਾਬੀ ਸੀਗਾ ਆਪਣੀ ਮੈਥ ਲੈ ਕੇ ਜਾ ਰਿਹਾ ਸੀ ਪਿਛਲੇ ਸੰਨ 2018 ਦੇ ਵਿੱਚ, ਤੇ ਉਹਦਾ ਟਰਾਇਲ ਚੱਲ ਰਿਹਾ ਸੀ ਤੇ ਉਸਨੇ ਬੜਾ ਅਜੀਬ ਕਹਾਣੀ ਘੜੀ। ਕਹਿੰਦਾ ਵੀ ਮੈਂ ਤਾਂ ਡਰੱਗ ਢੋ ਰਿਹਾ ਸੀ ਕਿਉਂਕਿ ਮੈਨੂੰ ਡੈਥ ਥ੍ਰੈਟ ਆਈ ਸੀ, ਵੀ ਮੈਨੂੰ ਇਹ ਕਿਸੇ ਨੇ ਥ੍ਰੈਟ ਕੀਤਾ ਸੀ ਵੀ ਤੈਨੂੰ ਮਾਰ ਦਿੱਤਾ ਜਾਊਗਾ ਜੇ ਤੂੰ ਡਰੱਗ ਲੈ ਕੇ ਨਹੀਂ ਜਾਊਗਾ ਐਜ਼ ਏ ਕੋਰੀਅਰ। ਏਵੀਸੀ ਟਰੱਕ ਡਰਾਈਵਰ 33 ਕਿਲੋਗ੍ਰਾਮ ਪਿਓਰ ਮੈਥ ਲੈ ਕੇ ਜਾ ਰਿਹਾ ਸੀ ਕੈਨੇਡਾ ਨੂੰ USA ਤੋਂ। ਸਰਬਜੀਤ ਸਿੰਘ ਚਾਹਲ, ਸਰੀ BC ਕੈਨੇਡਾ ਦਾ, ਤੇ ਨਵੰਬਰ 18 2018 ਦੀ ਇਹ ਗੱਲ ਆ, ਤੇ ਉਹਦਾ ਟਰਾਇਲ ਪਿਛਲੇ ਵੀਕ ਚੱਲ ਰਿਹਾ ਸੀ। ਹੁਣ ਇਸ ਨੂੰ ਜਿਹੜੀ ਆ ਉਸ ਟਰਾਇਲ ਦੇ ਵਿੱਚ 4 ਸਾਲ ਦੀ ਸਜ਼ਾ ਹੋਈ ਹੈਗੀ ਆ। ਪੈਸੀਫਿਕ ਹਾਈਵੇ ਬਾਰਡਰ ਕ੍ਰਾਸਿੰਗ ਦੇ ਉੱਤੇ ਇਹ ਫੜਿਆ ਗਿਆ ਸੀ ਜਦੋਂ USA ਤੋਂ ਕੈਨੇਡਾ ਨੂੰ ਮੈਥ ਲੈ ਕੇ ਜਾ ਰਿਹਾ ਸੀ। ਜੀ ਬਿਲਕੁਲ, ਇਹ ਚੀਜ਼ਾਂ ਪਿਛਲੇ ਵੀਕ ਦੇ ਵਿੱਚ ਵੀ ਰਾਜਨ ਨੇ ਚੀਜ਼ ਆਪਾਂ ਸਾਂਝੀ ਕੀਤੀ ਸੀ ਸਾਰਿਆਂ ਨੂੰ, ਤੇ ਮੈਂ ਫਿਰ ਇੱਕ ਵਾਰੀ ਸਾਂਝੀ ਕਰਦੇ ਹਾਂ ਚੀਜ਼ ਕਿ ਇਹ ਜਿਹੜੀ ਚੀਜ਼ ਹੈਗੀ ਆ ਬਹੁਤ ਡੇਂਜਰਸ ਹੈਗੀ ਔਰ ਅੱਜ ਕੱਲ੍ਹ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਹੈਗੀ ਆ। ਤੁਹਾਨੂੰ ਕਿਸੇ ਨੂੰ ਵੀ ਰਸਤੇ ਦੇ ਵਿੱਚ ਪੈਕੇਜ ਦਿੱਤਾ ਜਾਂਦਾ ਹੈ ਕਿ ਸਾਡਾ ਪਾਰਟਸ ਹੈਗਾ ਜਾਂ ਕੁਛ ਇੱਦਾਂ ਦਾ ਹੈਗਾ, ਉਹਨੂੰ ਪਲੀਜ਼ ਖੋਲ ਕੇ ਜ਼ਰੂਰ ਚੈੱਕ ਕਰ ਲਓ। ਸਾਡੇ ਕੋਲ ਕਾਫੀ ਜਿਹੜੀਆਂ ਰਿਪੋਰਟਸ ਆਈਆਂ ਹੈਗੀਆਂ ਜਾਂ ਕਾਲਸ ਆਈਆਂ ਹੈਗੀਆਂ ਕਹਿ ਲਓ ਕਿ ਜਿਹਦੇ ਵਿੱਚ ਇਹ ਦੱਸਿਆ ਗਿਆ ਹੈਗਾ ਕਿ ਇਹ ਜਿਹੜੀ ਸਿਚੁਏਸ਼ਨ ਹੈ ਬਣ ਰਹੀ ਹੈਗੀ ਆ। ਔਰ ਮਤਲਬ ਕਿ ਇੱਕ ਕੇਸ ਐਸਾ ਵੀ ਹੈਗਾ ਕਿ ਇੱਕ ਸਟੇਟ ਤੋਂ ਦੂਜੀ ਸਟੇਟ, ਅਜੇ ਪਹਿਲੀ ਸਟੇਟ 'ਚੋਂ ਹੀ ਸਮਾਨ ਲਿਆ ਸੀਗਾ ਤੇ ਦੂਜੀ ਸਟੇਟ ਦੇ ਵਿੱਚ ਹੀ ਜਿਹੜਾ ਆ ਉਹ ਜਾਂਦਿਆਂ ਨੂੰ ਵੀ ਉਹਨਾਂ ਨੂੰ ਪਿਕ ਕਰ ਲਿਆ ਤੇ ਮਤਲਬ ਕਾਫੀ ਹੈਵੀ ਬਾਉਂਡ ਹੋਇਆ, ਸਾਰੇ ਟਰੱਕ ਦੇ ਕੇ ਘਰ ਵੀ ਸੇਲ ਤੇ ਲੱਗ ਗਿਆ। ਸੋ ਕਾਫੀ ਜਿਹੜੀ ਆ ਇਸ਼ੂ ਹੈਗੀ ਆ। ਔਰ ਇਹ ਜਿਹੜਾ ਪ੍ਰੋਬਲਮ ਆਈ ਸੀਗੀ ਉਹਦੇ ਵਿੱਚ ਹਰਜੋਤ ਭਾਜੀ ਜਿਹੜਾ ਪੈਕੇਜ ਡਿਲੀਵਰ ਕਰਨ ਵਾਲਾ ਸੀ UPS ਦੀ ਐਡਰੈਸ 'ਚ ਆਇਆ ਸੀਗਾ। UPS ਦੇ ਪੈਕੇਜ ਦੇ ਸਟਿੱਕਰ ਲੱਗੇ ਸੀ ਵੀ ਸਿੱਧਾ UP ਆਈ ਹੁੰਦੀ ਆ। ਸੋ ਉਹ ਜਿਹੜੇ ਪੈਕੇਜ ਸੀਗੇ ਉਹਨਾਂ 'ਚ ਸਿੱਧਾ ਡਰੱਗ ਸੀਗਾ। ਸੋ ਇਸ ਚੀਜ਼ ਨੂੰ ਪਲੀਜ਼ ਧਿਆਨ 'ਚ ਰੱਖੋ, ਇਹ ਬੜੀ ਆਕਵਰਡ ਸਿਚੁਏਸ਼ਨ ਹੈਗੀ ਆ। ਕਈ ਵਾਰੀ ਤੁਸੀਂ ਨਾ ਜਾਣਦੇ ਹੋਏ, ਨਾ ਸਮਝਦੇ ਹੋਏ, ਨਾ ਸੋਚਦੇ ਹੋਏ ਵੀ ਤੁਸੀਂ ਉਸ ਜੁਰਮ ਦੇ ਭਾਗੀਦਾਰ ਬਣ ਜਾਂਦੇ ਆ ਜਿਹੜਾ ਕਿ ਤੁਸੀਂ ਸੁਪਨੇ 'ਚ ਨਹੀਂ ਸੋਚ ਸਕਦੇ ਤੁਸੀਂ ਕਰਨਾ ਹੈ, ਪਰ ਤੁਸੀਂ ਕਰ ਲੈਂਦੇ ਆ। ਸੋ ਇਹ ਜਿਹੜੀ ਨਿਊ ਜਨਰੇਸ਼ਨ ਸਾਡੀ ਜਿਹੜੀ ਆਈ ਹੈ ਟਰੱਕਿੰਗ ਦੇ ਵਿੱਚ, ਨਿਊ ਵੀਜ਼ ਆਏ ਆ, ਇਹਨਾਂ ਨੂੰ ਖਾਸ ਕਰਕੇ ਤਾਕੀਦ ਆ ਕਿ ਤੁਸੀਂ ਇਹ ਜਿਹੜੀ ਚੀਜ਼ ਆ ਇਹਦੇ ਤੋਂ ਬਚ ਕੇ ਰਹੋ, ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਆ ਇਹ ਮਤਲਬ ਕਿ ਇਸ ਵੇਲੇ ਕੰਮ ਚੱਲ ਰਿਹਾ ਹੈਗਾ ਔਰ ਅਨਨੋਇੰਗਲੀ ਬਹੁਤ ਜਾਣੇ ਕਰ ਰਹੇ ਹੈਗੇ। ਜੀ। ਸੋ ਬਈ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ, ਧਿਆਨ ਰੱਖਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਰਹਿੰਦੀ ਆ। ਰਗੜ ਹੋ ਜਾਂਦੇ ਆ ਜਿੱਦਾਂ ਤੁਸੀਂ ਦੱਸਿਆ ਵੀ ਇਸ ਦੇ ਤਾਂ ਸਭ ਕੁਛ ਹੀ ਫਿਰ ਵਿਕਣ ਵਿਕਾਉਣ ਵਾਲੇ ਉੱਤੇ ਜਿਹੜੀ ਗੱਲ ਪਹੁੰਚ ਜਾਂਦੀ ਆ। ਸਰੋਤੇ ਤੁਹਾਡੇ ਵੀ ਜੇ ਕੋਈ ਕਾਲ ਆ, ਤੁਸੀਂ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ ਨੰਬਰ 408 272 52 100 4082725200 ਦੇ ਉੱਤੇ। ਓਂਕਾਰ ਸਿੰਘ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ ਓਂਕਾਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਤਿੰਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਟ੍ਰੇਨ ਦੀ ਗੱਲ ਕੀਤੀ ਹੈ ਭਾਜੀ। ਟ੍ਰੇਨ ਦੇ ਬਾਰੇ ਮੈਂ ਤੁਹਾਨੂੰ ਕੁਝ, ਇਹ ਜਿਹੜੀ ਟ੍ਰੇਨ ਦਾ ਕੰਮ ਹੈ ਜੀ, ਇਹ ਪਹਿਲਾਂ ਨਾ ਇਕੱਲੇ ਡਰਾਈ ਲੋਡ ਹੀ ਲੈ ਕੇ ਜਾਂਦੇ ਹੁੰਦੇ, ਅੱਜ ਤੋਂ ਇਹ 15 ਸਾਲ ਪਹਿਲਾਂ। ਫਿਰ ਜੀ ਇਹਨਾਂ ਨੇ ਪ੍ਰੋਡਿਊਸ ਵੀ ਸ਼ੁਰੂ ਕੀਤਾ। ਇਹ ਟ੍ਰੇਨ ਵਾਲਿਆਂ ਨੇ ਸਾਨੂੰ ਡੋਬਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜੀ। ਇਹ $1500 ਦੇ ਵਿੱਚ ਕੰਟੇਨਰ ਇੱਥੋਂ ਲੈ ਕੇ ਜਾਂਦੇ ਆ ਜੀ ਮਿਡ ਵੈਸਟ ਤੱਕ ਜੀ। ਤੇ ਮਤਲਬ ਇਹਨਾਂ ਨੇ
ਵੀ ਟਰਕਿੰਗ ਕੰਪਨੀ ਜੇ ਮੰਨ ਲਓ ਹੁਣ ਇਹਨਾਂ ਦੇ ਰੇਟ ਵੱਧਦੇ ਆ ਤੇ ਇਹ ਡੈਫੀਨਿਟਲੀ ਸਾਨੂੰ ਵੀ ਇਹਦਾ ਫਾਇਦਾ ਹੋਣਾ ਆ, ਕਿਉਂਕਿ ਇਹ ਸਸਤੇ ਹੁਣ ਜਿਹੜਾ ਬ੍ਰੋਕਰ ਆ ਜਾਂ ਕਸਟਮਰ ਆ ਉਹਨੇ ਤਾਂ ਚਾਹਣਾ ਹੀ ਆ ਵੀ ਮੇਰਾ ਜਿਹੜੀ ਹੌਲ ਆ ਮੇਰੇ ਸਸਤੇ ਦੇ ਵਿੱਚ ਹੋਵੇ। ਇਹਨਾਂ ਨੇ ਸਾਡਾ ਨੁਕਸਾਨ ਕਰਦੇ ਆ ਕਰਕੇ ਇਹਨਾਂ ਨੇ ਕਾਫੀ ਜ਼ਿਆਦਾ ਮਤਲਬ ਘੱਟ ਰੇਟ ਤੇ ਔਰ ਵੱਧ ਗਰੋਥ, ਜਿੱਦਾਂ ਲੱਖ ਪਾਉਂਡ ਤੱਕ ਵੀ ਇਹ ਹੌਲ ਕਰਦੇ, ਨਾ ਇਹ ਤੋਲਦੇ ਸੀ ਨਾ ਕੋਈ ਕਰਦੇ ਸੀਗੇ। ਤੇ ਇਸ ਕਰਕੇ ਜੀ ਮੇਰੇ ਜਿੱਦਾਂ ਹੁਣ ਪਿਛਲੇ ਸਾਲ ਜਿੱਦਾਂ ਪ੍ਰਾਈਸ ਵਧੀ ਰਹੀ ਆ ਲੋਡਾਂ ਦੀ, ਉਹ ਸਾਡਾ ਹੱਕ ਬਣਦਾ ਹੈ ਜੀ, ਕਿਉਂਕਿ ਤੁਸੀਂ ਹਿਸਾਬ ਲਾ ਲਓ ਹੁਣ ਇਕਵਿਪਮੈਂਟ ਕਿੰਨੀ ਮਹਿੰਗੀ ਹੋ ਗਈ ਜੀ, ਹਰ ਚੀਜ਼ ਲੇਬਰ ਕਿੰਨੀ ਮਹਿੰਗੀ ਆ। ਹੁਣ ਤੇਲ ਤੁਸੀਂ ਹਿਸਾਬ ਲਾ ਲਓ ਜੀ, ਤੇਲ ਹੁਣ ਜੇ ਇੱਥੇ ਕੋਈ ਸੁਣਵਾਈ ਹੈ ਨਹੀਂ ਕਿ ਮੇਰੇ ਹਿਸਾਬ ਨਾਲ ਜਿੱਦਾਂ ਹੁਣ $87 86 ਤੱਕ ਬੈਰਲ ਆਈ ਹੋਈ ਆ। ਤਿੰਨ ਜਿਹੜੀਆਂ ਪ੍ਰਾਈਜ਼ਾਂ ਆ ਕੈਲੀਫੋਰਨੀਆ ਦੀ ਦੇਖ ਲਓ ਵੀ $5 ਤੋਂ ਮੇਜਰ ਟਰੱਕਾਂ ਪੰਪਾਂ ਦਾ $6 ਦੇ ਨੇੜੇ ਹੈਗੀਆਂ ਜੀ, ਹੈ ਨਾ। ਮਤਲਬ ਜਦੋਂ ਪਿੱਛੇ ਜੀ ਇੱਕ ਵਾਰੀ ਸਟਰਾਈਕ ਹੋਈ ਸੀ ਤਾਂ ਜਦੋਂ ਆਪਣਾ ਪ੍ਰੈਜ਼ੀਡੈਂਟ ਟਰੰਪ ਨੇ ਥੋੜਾ ਦਬਕਾ ਜਿਹਾ ਮਾਰਿਆ, ਉਹ ਕਹਿੰਦਾ ਵੀ ਜਿਹੜੇ ਏਸੀਆਂ 'ਚ ਬੈਠੇ ਆ ਇਹ ਮੋਰ ਮਨੀ ਕਮਾ ਰਹੇ ਆ, ਬ੍ਰੋਕਰਾਂ ਥੋੜ੍ਹਾ ਉਦੋਂ ਖਿੱਚ ਹੋਈ ਸੀ ਬ੍ਰੋਕਰ। ਹੁਣ ਜਿੱਦਾਂ ਮੇਰੇ ਹਿਸਾਬ ਨਾਲ ਜਿਹੜੀ ਬਾਈਡਨ ਸਰਕਾਰ ਆ ਇਹ ਬੜੀ ਢਿੱਲੀ ਆ, ਇਹ ਕੋਈ ਮੇਰੇ ਹਿਸਾਬ ਨਾਲ ਕੋਈ ਇਹਨਾਂ ਦਾ ਕੋਈ ਤੇਲ ਤੇ ਕੰਟਰੋਲ ਹੈ ਨਹੀਂਗਾ, ਕੁਝ ਨਹੀਂ ਹੈਗਾ ਜੀ। ਤੇ ਮੈਂ ਕਹਿਣਾ ਚਾਹੁੰਦਾ ਸੀ। ਥੈਂਕ ਯੂ ਜੀ। ਧੰਨਵਾਦ ਜੀ। ਬਿਲਕੁਲ ਗੱਲ ਤਾਂ ਤੁਹਾਡੀ ਸਹੀ ਆ, ਪਰ ਜਿਹੜੇ ਰੇਲ ਰੋਡ ਵਾਲੇ ਆ ਨਾ, ਉਹ ਉਹਨਾਂ ਦੇ EMPLOYEEਆਂ ਨੇ ਸਟ੍ਰਾਈਕ ਕੀਤੀ ਆ ਵੀ ਸਾਡੀ 24% ਤਨਖਾਹ ਵਧਾਈ ਜਾਵੇ। ਸੋ ਨੈਚੁਰਲੀ ਜਦੋਂ ਉਹਨਾਂ ਦੀ ਤਨਖਾਹ ਵਧੂਗੀ ਤੇ ਫਿਰ ਜੋ ਰੇਲ ਕੰਪਨੀਆਂ ਆ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਰੇਟਸ ਆ ਉਹ ਵਧਾਉਣਗੇ। ਸਰੋਤਿਆਂ ਨੂੰ ਇਹ ਵੀ ਰਿਮਾਈਂਡ ਕਰਦਾ ਜਾਵਾਂ ਵੀ ਬਰਨੀ ਸੈਂਡਰਸ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ। ਉਹਨਾਂ ਨੇ ਇਹ ਕਿਹਾ ਸੀ ਮੈਂ ਜੇ ਪ੍ਰੈਜ਼ੀਡੈਂਟ ਬਣਦਾ ਤੇ ਟਰੱਕਿੰਗ ਬੰਦੇ ਕਰ ਦੇਣੀ ਆ, ਵੀ ਰੇਲ ਨੂੰ ਹੀ ਵਰਤਾਂਗੇ ਆਪਾਂ ਕਲਾਈਮੇਟ ਚੇਂਜ ਕਰਕੇ। ਸੋ ਲੋਕਲ ਹੀ ਰਹਿ ਜਾਣੀ ਸੀ। ਸੋ ਇਹ ਇਸ ਕਰਕੇ ਆਪਾਂ ਰੌਲਾ ਪਾਉਂਦੇ ਆ ਰੇਡੀਓ ਤੇ ਵੀ ਭਾਈ ਪੋਲੀਟੀਕਲੀ ਇਨਵੋਲਵ ਹੋਇਆ ਕਰੋ। ਜਿਲੇ ਸਾਰਾ ਕੁਝ ਹੋ ਜਾਂਦਾ ਫਿਰ ਆਪਾਂ ਰੌਲਾ ਪਾਉਂਦੇ ਹੈਗੇ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਜਿਮੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਨਾ ਮਿਊਟ ਨਾ ਕਰਿਓ, ਕਿਉਂਕਿ ਕਈ ਵਾਰੀ ਨਾ ਫੋਲੋ ਅਪ ਕੁਐਸਚਨ ਹੁੰਦਾ ਉਹ ਫਿਰ ਉਹ ਰਹਿ ਜਾਂਦਾ ਜੀ। ਮੈਂ ਭਾਜੀ ਇਹ ਕਹਿਣਾ ਸੀ, ਪੁੱਛਣਾ ਸੀਗਾ ਕਿ ਜਿੱਦਾਂ ਹੁਣੀ ਭਾਜੀ ਨੇ ਦੱਸਿਆ ਕਿ ਏਦਾਂ ਆਪਣੇ ਦੇਸੀ ਭਾਈਚਾਰੇ ਦੇ ਵਿੱਚ ਏਦਾਂ ਹੋਇਆ, ਮੈਂ ਵੀ ਆਪਣੀ ਇੱਕ ਕਹਾਣੀ ਛੋਟੀ ਜਿਹੀ ਆ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਹੋਇਆ। ਮੈਂ ਅੱਗੇ ਕੀ ਕਰ ਸਕਦਾ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ। ਇੱਕ ਸ਼ਿਪਰ ਤੇ ਮੈਂ ਉੱਥੇ ਗਿਆ, ਉੱਥੇ ਮੈਂ ਹਮੇਸ਼ਾ ਏਦਾਂ ਹੀ ਲਿਖਦਾ ਹੁੰਦਾ ਸ਼ਿਪਰ ਲੋਡ ਕਾਊਂਟ ਐਂਡ ਸੀਲ, ਹਨਾ। ਜੇ ਨਹੀਂ ਸੀਲ ਉਹਨੇ ਕੀਤਾ ਤਾਂ ਫਿਰ ਮੈਂ ਆਪ ਕਰਦਾ। ਹੁਣ ਅਸੀਂ ਪਿੱਛੇ ਤੱਕ ਤਾਂ ਦੇਖ ਸਕਦੇ ਹਾਂ, ਅੱਗੇ ਕਈ ਵਾਰੀ ਸਾਡੇ ਕੋਲ ਨਹੀਂ ਦੇਖ ਹੁੰਦਾ। ਹੁਣ ਉਹ ਸ਼ਿਪਰ ਮੇਰੇ ਨਾਲ ਦੁਆਲੇ ਹੋ ਗਿਆ, ਕਹਿੰਦਾ ਲੇਜ਼ੀ ਐਜ਼ ਤੂੰ ਆਉਣਾ ਨਹੀਂ ਚਾਹੁੰਦਾ। ਮੈਂ ਕਿਹਾ ਕਿਉਂ, ਤੁਹਾਡੀ ਹੈ, ਤੁਸੀਂ ਮੈਨੂੰ ਇੰਸਟਰਕਸ਼ਨ ਦਿੱਤੀ ਕਿ ਜੇ ਤੁਸੀਂ ਆਉਣਾ ਚਾਹੁੰਦੇ ਹੋ ਪਿੱਛੇ ਚੈੱਕ ਕਰੋ, ਕੋਵਿਡ ਕਰਕੇ ਸਾਰਿਆਂ ਨੇ ਬੰਦ ਕੀਤੇ ਹੋਏ ਆ, ਹਨਾ। ਉਹ ਮੇਰੇ ਦੁਆਲੇ ਹੋ ਗਿਆ, ਕਿਉਂਕਿ ਕੋਈ ਸ਼ਿਪਰ ਤੁਹਾਨੂੰ ਏਦਾਂ ਦਾ ਲੱਭ ਜਾਂਦਾ ਆ ਕਿ ਤੁਹਾਡੇ ਨਾਲ ਏਦਾਂ ਕਰਦਾ। ਸੋ ਆਪਣੇ ਆਪ ਨੂੰ ਤੁਸੀਂ ਕਿੱਦਾਂ ਪ੍ਰੋਟੈਕਟ ਕਰ ਸਕਦੇ। ਮੈਂ ਤਾਂ ਹੁਣ ਜੇ SLC ਲਿਖਦਾ ਆ, ਕੀ ਲਿਖਣਾ ਚਾਹੀਦਾ, SLC ਲਿਖਣਾ ਚਾਹੀਦਾ ਆ ਕਿ ਸ਼ਿਪਰ ਲੋਡ ਕਾਊਂਟ ਲਿਖਣਾ ਚਾਹੀਦਾ ਆ? ਤੁਸੀਂ ਦੱਸੋਗੇ ਕੀ ਹੈਗਾ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਨੂੰ, ਕੀ ਕੀਤਾ ਜਾ ਸਕਦਾ ਹੈ? ਜੀ ਬਿਲਕੁਲ। ਪਹਿਲੀ ਗੱਲ ਤਾਂ ਹੈ ਕਿ ਤੁਹਾਡੀ ਇੱਕ ਆਪਣੀ ਪ੍ਰੋਟੋਕਾਲ ਹੋਣੀ ਚਾਹੀਦੀ। ਪ੍ਰੋਟੋਕਾਲ ਕੀ ਲੋਡ ਚੁੱਕਣ ਜਾਣਾ ਹੈਗਾ, ਤੁਸੀਂ ਪ੍ਰੋਟੋਕਾਲ ਦੱਸਣੀ ਹੈਗੀ ਆ, ਕਿਉਂਕਿ ਰਮਨ ਜੀ ਤੁਹਾਡੀ ਆਵਾਜ਼ ਵਿੱਚ ਨਾ ਕੱਟ ਰਹੀ ਆ। ਹੁਣ ਹੈਲੋ, ਹਾਂਜੀ ਜੀ ਹਾਂਜੀ ਹੁਣ ਠੀਕ ਆ। ਹੁਣ ਠੀਕ ਦੁਬਾਰਾ ਕੀ ਸਾਰਾ ਸ਼ੁਰੂ ਕਰਿਓ ਜੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਤੁਹਾਡਾ ਆਪਣਾ ਕੰਪਨੀ ਦਾ ਇੱਕ ਚਾਹੇ ਉਹ ਸਿੰਗਲ ਓਨਰਸ਼ਿਪ ਹੈ, ਚਾਹੇ ਤੁਹਾਡਾ ਵੱਡੀ ਕੰਪਨੀ ਹੈਗੀ ਹੈ, ਤੁਹਾਡੀ ਕੰਪਨੀ ਦੀ ਇੱਕ ਪ੍ਰੋਟੋਕਾਲ ਹੋਣੀ ਚਾਹੀਦੀ ਆ ਕਿ ਤੁਹਾਡੀ ਕੰਪਨੀ ਇੱਕ ਜਿਹੜੀ ਆ ਪਾਲਿਸੀ ਹੈਗੀ ਆ ਕਿ ਸਾਡੀ ਅਸੀਂ ਪਿੱਛੇ ਜਾ ਕੇ ਲੋਡ ਕਾਊਂਟ ਜਿਹੜਾ ਹੈਗਾ ਉਹ ਕਰਨਾ ਹੈਗਾ, ਟੈਂਪਰੇਚਰ ਦੇਖਣਾ ਹੈਗਾ। ਤੁਸੀਂ ਆਪਣੀ ਜਿਹੜੀ ਚੀਜ਼ ਆ ਉਹ ਦੱਸੋ ਕਿ ਆਹ ਕਰਨੀ ਹੈ। ਅਗਲਾ ਤੁਹਾਨੂੰ ਕੀ ਜਵਾਬ ਦਿੰਦਾ ਉਹ ਤੁਸੀਂ ਨੋਟ ਕਰ ਸਕਦੇ ਆ। ਜਿਹੜਾ ਤੁਹਾਡਾ ਬਿੱਲ ਆਫ ਲੀਡਿੰਗ ਹੈਗਾ, ਜਿੱਥੇ ਤੁਹਾਡੀ ਉਹਨਾਂ ਨੇ ਸਾਈਨ ਲਿਆ ਹੈਗਾ, ਸ਼ਾਰਟ ਫਾਰਮ 'ਚ ਨਾ ਲਿਖੋ ਜਿੱਦਾਂ ਤੁਸੀਂ ਕਹਿ ਰਹੇ ਹੈਗੇ SLT ਜਾਂ ਇੱਦਾਂ ਕੁਛ, ਉਹਦਾ ਨਹੀਂ, ਉਹਦਾ ਸਾਫ਼ ਲਿਖੋ ਸ਼ਿਪਰ ਲੋਡਡ ਸ਼ਿਪਰ ਕਾਊਂਟ, ਠੀਕ ਹੈ, ਜਾਂ ਸ਼ਿਪਰ ਲੋਡਡ ਡਰਾਈਵਰ ਕਾਊਂਟ, ਠੀਕ ਹੈ। ਉਹ ਕਲੀਅਰ ਲਿਖੋ, ਉਹਨੂੰ ਆਪਣੀ ਉਹਦੀ ਛੋਟੀ ਫਾਰਮ 'ਚ ਨਾ ਲਿਖੋ। ਬਾਕੀ ਜੇ ਤੁਸੀਂ ਕੁਛ ਇੱਦਾਂ ਦਾ ਲਿਖਦੇ ਹੈਗੇ ਆ ਉੱਤੇ ਜਾਂ ਕਹਿੰਦੇ ਹੈਗੇ ਆ, ਜੇ ਸ਼ਿਪਰ ਕੋਈ ਇਤਰਾਜ਼ ਕਰਦਾ ਹੈਗਾ ਤੇ ਦੈਟ ਮੀਨਸ ਕਿ ਸਮਵੇਅਰ ਸਮ ਪ੍ਰੋਬਲਮ ਹੈ ਨਾ।
ਤੇ ਸੋ ਆਈ ਡੋਂਟ ਥਿੰਕ ਸੋ ਕਿ ਤੁਹਾਨੂੰ ਕੋਈ ਵੀ ਸ਼ਿਪਰ ਇਦਾਂ ਕਹਿ ਸਕਦਾ ਹੈਗਾ, ਪਰ ਜੇ ਕਹਿੰਦਾ ਹੈਗਾ ਤੇ ਲਿਖ ਦਿਓ ਭਾਈ ਮੈਨੂੰ ਇਦਾਂ ਕਿਹਾ ਗਿਆ, ਮੈਨੂੰ ਰੋਕਿਆ ਗਿਆ, ਮੈਨੂੰ ਨਹੀਂ ਕਰਨ ਦਿੱਤਾ ਗਿਆ। ਐਟਲੀਸਟ ਤੁਸੀਂ ਕੱਲ ਨੂੰ ਜਦੋਂ ਤੁਹਾਡੀ ਕੋਈ ਵੀ ਜੇ ਕੋਈ ਕੰਮ ਇਦਾਂ ਦਾ ਹੋ ਜਾਂਦਾ ਤੇ ਯੂ ਆਰ ਸੇਫ। ਨਹੀਂ ਭਾਜੀ ਮੈਂ ਵੀ ਥੋੜੀ ਜਿਹੀ ਇਹ ਚਲਾਕੀ ਵਰਤੀ, ਮੈਂ ਫਿਰ ਡਿਸਪੈਚ ਨੂੰ ਲਿਖ ਦਿੱਤਾ ਕਿ ਇਹਨੇ ਮੈਨੂੰ ਏਦਾਂ ਲਿਖਣ ਨਹੀਂ ਦਿੱਤਾ, ਹਨਾ। ਸੋ ਉਹ ਠੀਕ ਹੈ ਕਿ ਜਦੋਂ ਏਦਾਂ ਸ਼ਿਪਰ ਨਹੀਂ ਲਿਖਣ ਦਿੱਤਾ, ਹਾਂ ਤੁਸੀਂ ਉਹ WhatsApp ਦਾ ਇੱਕ ਮੈਸੇਜ ਕਰ ਦਿਓ ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਠੀਕ ਹੈ ਕਿ ਹਾਂ ਇਹਨੇ ਮੈਨੂੰ ਏਦਾਂ ਨਹੀਂ ਲਿਖਣ ਦਿੱਤਾ। ਸੋ ਆਪਣੇ ਕੋਲ ਇੱਕ ਪ੍ਰੂਫ ਰਹਿ ਜਾਂਦਾ ਕਿ ਹਾਂ ਇਹਨੇ ਨਹੀਂ ਸ਼ਿਪਰ ਨੇ ਏਦਾਂ ਮੈਨੂੰ ਲਿਖਣ ਦਿੱਤਾ। ਜੀ ਬਿਲਕੁਲ, ਡੈਫੀਨੇਟਲੀ ਐਵਰੀਥਿੰਗ ਯੂ ਜਿਹੜੀ ਵੀ ਗੱਲ ਤੁਹਾਡੇ ਨਾਲ ਹੁੰਦੀ ਆਪਣੇ ਡਿਸਪੈਚਰ ਨਾਲ ਤੇ ਆਪਣੀ ਕੰਪਨੀ ਦੇ ਨਾਲ ਜ਼ਰੂਰ ਨੋਟੀਫਾਈ ਇਵਨ ਆਪਣੀ ਜਿਹੜੀ ERT ਹੈਗੀ ਆ, ਜੇ ਤੁਸੀਂ ਉੱਥੇ ਕੋਈ ਐਡਿਟ ਕਰਦੇ ਤੇ ਹਰ ਟਾਈਮ ਕਹਿੰਦੇ ਨੋਟਸ ਵਿੱਚ ਨਹੀਂ ਪਾਓ, ਕਿਉਂਕਿ ਨੋਟਸ ਜਿਹੜੇ ਉਦੋਂ ਪਾਏ ਹੈਗੇ ਜਾਂ ਉਦੋਂ ਤੁਸੀਂ ਨੋਟੀਫਾਈ ਕੀਤਾ ਹੈਗਾ ਉਹ ਚੀਜ਼ਾਂ ਜਿਹੜੀ ਉਹ ਡੈਫੀਨੇਟ ਤੁਹਾਨੂੰ ਉਸ ਚੀਜ਼ ਤੋਂ ਬਾਹਰ ਹੈਗੀ ਕੋਈ ਚੀਜ਼ ਹੈਗੀ। ਆਵਾਜ਼ ਕੱਟ ਰਹੀ ਹੈ ਤੁਹਾਡੀ। ਹਾਂਜੀ ਰਮਨ ਜੀ, ਫੇਰ ਉਹੀ ਪ੍ਰੋਬਲਮ ਤੁਹਾਡੀ ਆਵਾਜ਼ ਦੀ ਕਨੈਕਸ਼ਨ ਦੀ ਜਿਹੜੀ ਉਹ ਆ ਰਹੀ ਆ। ਹਾਂਜੀ ਹੁਣ ਕਿਸ ਤਰ੍ਹਾਂ ਜੀ? ਹਾਂਜੀ ਇੱਦਾਂ ਬੈਟਰ, ਥੋੜਾ ਲਾਗੇ ਹੋ ਗਏ ਫੋਨ ਦੇ, ਥੋੜਾ ਬੋਲੋ। ਹਾਂਜੀ ਹਾਂਜੀ ਲਾਗੇ। ਤੇ ਸੋ ਜਿੱਦਾਂ ਤੁਸੀਂ ਹੁਣ ਕੋਈ ਵੀ ਟਰੱਕਰ ਹੈਗਾ ਜਿਹੜਾ ਸਵੇਰੇ ਪ੍ਰੀ ਟ੍ਰਿਪ ਇੰਸਪੈਕਸ਼ਨ ਕਰਦਾ, ਪੋਸਟ ਟ੍ਰਿਪ ਇੰਸਪੈਕਸ਼ਨ ਕਰਦਾ ਹੈਗਾ, ਤੇ ਉਹਦੇ ਵਿੱਚ ਤੁਸੀਂ ਜਿਹੜੀ ਵੀ ਕੋਈ ਟਰੱਕ ਦੇ ਵਿੱਚ ਤੁਹਾਡੇ 'ਚ ਟਰਬਲ ਹੈਗੀ ਆ, ਪ੍ਰੋਬਲਮ ਹੈਗੀ ਆ, ਤੁਸੀਂ ਉਹਨੂੰ ਨੋਟੀਫਾਈ ਕਰਦੇ ਆ ਆਪਣੀ ਲੌਗਬੁੱਕ ਦੇ ਨੋਟਸ ਦੇ ਉੱਤੇ ਨੋਟੀਫਾਈ ਕਰਦੇ। ਜਿੱਦਾਂ ਪਹਿਲਾਂ ਆਪਾਂ ਪੇਪਰ ਲੌਗਬੁੱਕ ਦੇ ਪਿਛਲੇ ਬੰਨੇ ਆਪਾਂ ਸਾਰਾ ਭਰਦੇ ਹੁੰਦੇ ਸੀਗੇ। ਸੋ ਜੇ ਤੁਸੀਂ ਉਹ ਸਾਰਾ ਨੋਟੀਫਾਈ ਕੀਤਾ ਹੋਇਆ ਔਰ ਕੰਪਨੀ ਉੱਤੇ ਕੋਈ ਵੀ ਐਕਟ ਨਹੀਂ ਕਰ ਰਹੀ ਹੈਗੀ ਤਾਂ ਉਹ ਕੱਲ ਨੂੰ ਤੁਹਾਨੂੰ ਕੋਈ ਵੀ ਪ੍ਰੋਬਲਮ ਪੈ ਜਾਂਦੀ ਆ, ਰਸਤੇ 'ਚ ਕੁਝ ਵੀ ਹੋ ਜਾਂਦਾ ਹੈ, ਤੁਸੀਂ ਕਲੀਅਰ ਹੈਗੇ ਆ ਕਿ ਤੁਸੀਂ ਨੋਟੀਫਾਈ ਕੀਤਾ ਕੰਪਨੀ ਨੂੰ, ਕੰਪਨੀ ਨੇ ਐਕਸ਼ਨ ਲਿਆ ਨਹੀਂ ਲਿਆ ਉਹ ਕੰਪਨੀ ਦੀ ਰਿਸਪੌਂਸਿਬਿਲਿਟੀ ਹੈਗੀ ਆ। ਸੋ ਨੋਟਸ ਬਣਾਉਣੇ ਔਰ ਇਹ ਨੋਟੀਫਿਕੇਸ਼ਨ ਲਿਖਣੀ ਹਰ ਚੀਜ਼ ਦੀ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਆ ਟੂ ਸੇਵ ਯੋਰ ਸੈਲਫ। ਸੋ ਇਸ ਕਰਕੇ ਹਰ ਇੱਕ ਨੂੰ ਇਹ ਕਹਾਂਗੇ ਜਦੋਂ ਵੀ ਕੋਈ ਕੰਮ ਇਸ ਤਰ੍ਹਾਂ ਹੁੰਦਾ, ਜਦੋਂ ਡੌਕ 'ਤੇ ਜਾਂਦੇ ਕੋਲ ਜਾਂਦੇ ਆ, ਔਰ ਸਪੈਸੀਫਿਕਲੀ ਜੇ ਡਰਾਈਵਰਸ ਹੈਗੇ ਆ ਤੁਸੀਂ, ਤੇ ਜ਼ਰੂਰ ਆਪਣਾ ਜਿਹੜਾ ਆ ਉਹ ਬਾਹਰ ਨਿਕਲ ਕੇ ਥੋੜਾ ਜਿਹਾ ਇੱਕ ਐਕਸਰਸਾਈਜ਼ ਵੀ ਹੋ ਜਾਂਦੀ ਹੈ, ਇੱਕ ਬੰਦਾ ਬਾਹਰ ਤੁਰ ਫਿਰ ਲੈਂਦਾ, ਤੇ ਦੂਜਾ ਥੋੜਾ ਜਿਹਾ ਜਾ ਕੇ ਬਾਹਰ ਉਹਨਾਂ ਨੂੰ ਜ਼ਰੂਰ ਕਹੋ ਕਿ ਮੈਂ ਆਪਣਾ ਜਿਹੜਾ ਆ ਸਮਾਨ ਦੇਖਣਾ ਹੈਗਾ, ਮੈਂ ਲੈ ਕੇ ਜਾਣਾ, ਕੱਲ ਜਦੋਂ ਉੱਥੇ ਅਨਲੋਡ ਕਰਨਾ ਹੈ ਤਾਂ ਉਹ ਮੇਰੀ ਜ਼ਿੰਮੇਵਾਰੀ ਹੋਣੀ ਹੈ। ਸੋ ਜੇ ਤੁਸੀਂ ਮੈਨੂੰ ਨਹੀਂ ਕਰਨ ਦੇਣਾ ਕੁਝ ਵੀ, ਆਮ ਨੂੰ ਰਾਈਟ ਆਨ ਇਟ। ਸੋ ਇਹਦੇ 'ਚ ਉਹਨਾਂ ਦੀ ਰੋਕਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਥੈਂਕ ਯੂ ਜਿਮੀ, ਮਿਹਰਬਾਨੀ ਜੀ। ਸੋ ਬਿਲਕੁਲ ਇਹ ਜਿਹੜੇ ਪ੍ਰੋਟੋਕੋਲਸ ਦੀ ਰਮਨ ਜੀ ਗੱਲ ਕਰ ਰਹੇ ਆ, ਇਹ ਤੁਹਾਡੀ ਆਪਣੀ ਸੇਫਟੀ ਲਈ ਆ, ਤੁਹਾਡੀ ਆਪਣੀ ਪ੍ਰੋਟੈਕਸ਼ਨ ਦੇ ਲਈ ਬੇਸਿਕਲੀ ਹੈਗੇ ਆ। ਕੱਲ ਨੂੰ ਕੋਈ ਗਲਤ ਇਹ ਵੀ ਕਹਿ ਸਕਦੇ ਆ ਨਾ, ਫਿਰ ਬਹੁਤ ਵਾਰੀ ਹੋਇਆ ਹੀ ਹੋਣਾ ਹੈ ਰਮਨ ਜੀ ਵੀ ਲੋਡ ਖਰਾਬ ਹੋ ਗਿਆ, ਉਹਨਾਂ ਦੀ ਗਲਤੀ ਆ ਤੇ ਭਾਂਡਾ ਇਹਨਾਂ ਦੇ ਸਿਰ। ਦੇਖੋ ਜਦੋਂ ਤੁਸੀਂ ਲੋਡ ਚੱਕਦੇ ਹੈਗੇ ਆ, ਲੋਡ ਚੱਕਣ ਤੋਂ ਬਾਅਦ ਲੋਡ ਨੂੰ ਸਿਕਿਉਰ ਕਰਨਾ ਤੁਹਾਡੀ ਰਿਸਪੌਂਸਿਬਿਲਿਟੀ ਹੈਗੀ ਆ, ਲੋਡ ਦੇ ਉੱਤੇ ਲੋਡ ਲੌਕਸ ਲਾਉਣੇ ਤੁਹਾਡੀ ਰਿਸਪੌਂਸਿਬਿਲਿਟੀ ਹੈਗੀ ਆ। ਕਿਸ ਤਰ੍ਹਾਂ ਦੀ ਲੋਡ ਚੱਕਦੇ ਆ ਤੁਸੀਂ, ਹਰ ਲੋਡ ਵਾਸਤੇ ਡਿਫਰੈਂਟ ਲੋਡ ਲੌਕ ਜਿਹੜੇ ਹੁੰਦੇ ਆ। ਹਰ ਇੱਕ ਲੋਡ ਜਿਹੜਾ ਆ ਉਹ ਸੇਮ ਲੋਡ ਲੌਕਸ ਨਾਲ ਨਹੀਂ ਸਿਕਿਉਰ ਹੁੰਦਾ। ਸੋ ਤੁਹਾਡੀ ਕੰਪਨੀ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਦੇ ਲੋਡ ਤੁਸੀਂ ਚੱਕਦੇ ਹੈਗੇ ਆ ਤੇ ਕਿਸ ਤਰ੍ਹਾਂ ਦੇ ਲੋਡ ਲੌਕਸ ਤੁਹਾਨੂੰ ਦੇਣੇ ਹੈਗੇ ਆ। ਤੁਹਾਡੇ ਜਿਹੜੇ ਟਰੱਕ ਹੈ, ਟ੍ਰੇਲਰ ਹੈਗਾ ਜਿਹੜਾ, ਉਹ 'ਚ E-ਟਰੈਕ ਲੱਗੇ ਆ ਕਿ ਨਹੀਂ ਲੱਗੇ ਆ। E-ਟਰੈਕ ਦੇ ਲੋਡ ਲੌਕਸ ਡਿਫਰੈਂਟ ਹੁੰਦੇ ਆ, ਕਈ ਲੋਡ ਲੌਕਸ ਜਿਹੜੇ ਆ ਉਹ ਨਹੀਂ ਟਰੈਕ ਕਰਦੇ ਤੁਹਾਡੇ ਉੱਥੇ ਟ੍ਰੇਲਰ ਦੇ ਵਿੱਚ। ਸੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਲਰਨ ਕਰਨ ਦੀ ਲੋੜ ਹੈਗੀ ਆ ਕਿ ਤੁਹਾਡੀ ਜਿਹੜੀ ਜੇ ਤੁਸੀਂ ਰੀਫਰ ਕਰਦੇ ਹੈਗੇ, ਤੁਹਾਡੀ ਸ਼ੂਟ ਸਹੀ ਢੰਗ ਨਾਲ ਕੰਮ ਕਰਦੀ ਆ। ਮੰਨ ਲਓ ਤੁਹਾਡੀ ਸ਼ੂਟ ਫਟੀ ਹੋਈ ਆ ਫਰੰਟ ਤੋਂ ਜਾਂ ਲੀਕ ਕਰਦੀ ਆ, ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਏਅਰ ਪ੍ਰੈਸ਼ਰ ਆ ਸਾਰਾ ਫਰੰਟ ਤੇ ਲੀਕ ਹੋ ਜਾਣਾ ਆ। ਸੋ ਤੁਹਾਡੇ ਫਰੰਟ ਤੇ ਫਰੀਜ਼ ਹੋਣ ਦੀ ਡਰ ਹੈਗਾ ਕਿ ਤੁਹਾਡਾ ਪ੍ਰੋਡਿਊਸ ਜਿਹੜਾ ਫਰੰਟ ਤੇ ਫਰੀਜ਼ ਹੋ ਜਾਊਗਾ। ਜਦੋਂ ਤੁਸੀਂ ਕਈ ਵਾਰੀ ਆਪਾਂ ਫਰੇਟ ਚੱਕਦੇ ਆ, ਡਰਾਈ ਫਰੇਟ ਚੱਕਦੇ ਰੀਫਰ ਦੇ ਵਿੱਚ, ਉੱਥੇ ਡਬਲ ਸਟੈਕ ਕਰ ਦਿੰਦੇ ਆ। ਡਬਲ ਸਟੈਕ ਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਉੱਤੇ ਸ਼ੂਟ ਹੈਗੀ ਆ ਉਹ ਡੈਮੇਜ ਹੋ ਸਕਦੀ ਆ। ਸੋ ਮੇਕ ਸ਼ੋਰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਜਦੋਂ ਟਰੱਕਿੰਗ ਸਿਰਫ ਇਹ ਨਹੀਂ ਵੀ ਲੱਦ ਲਿਆ, ਚੱਕ ਲਿਆ ਤੇ ਤੁਰ ਪਏ। ਟਰੱਕਿੰਗ ਦੇ ਵਿੱਚ ਬਹੁਤ ਕੁਝ ਹੋਰ ਵੀ ਹੈਗਾ ਜਿਹੜਾ ਤੁਹਾਨੂੰ ਦੇਖਣ ਦੀ ਲੋੜ ਹੈਗੀ ਡਰਾਈਵਰਸ ਨੂੰ, ਔਰ ਜਿਹੜੇ ਕੰਪਨੀ ਓਨਰਸ ਹੈਗੇ ਉਹਨਾਂ ਨੂੰ ਵੀ ਇੰਸਟਰਕਟ ਕਰਨ ਦੀ ਲੋੜ ਹੈਗੀ ਆ। ਅਸੀਂ ਜਦੋਂ ਕੰਮ ਕਰਦੇ ਹੁੰਦੇ ਸੀਗੇ ਰਾਜਕਰਨ, ਇਹ ਖਾਸ ਕਰਕੇ ਜਦੋਂ ਵੀ ਲੋਡ ਤੁਸੀਂ ਚੱਕਦੇ ਆ ਉਹਦੇ ਵਿੱਚ ਲੋਡ ਜਿਹੜਾ ਹੈਗਾ ਉਹ ਲੋਡ ਕਿਵੇਂ ਕਰਨਾ ਹੈਗਾ, ਸਿੰਗਲ ਡਬਲ ਸਿੰਗਲ ਤੁਸੀਂ ਅੱਗੇ ਕਰਾਉਣੇ ਹੈਗੇ ਆ, ਸਾਈਡ ਵੇਜ਼ ਕਰਾਉਣੇ ਹੈਗੇ ਆ, ਕਿੱਦਾਂ ਤੁਸੀਂ ਲੋਡ ਚੁਕਵਾਉਣਾ ਤਾਂ ਕਿ ਤੁਹਾਡਾ ਜਿਹੜਾ ਵੇਟ ਆ ਉਹ ਜਦੋਂ ਤੁਸੀਂ ਸਕੇਲ ਤੇ ਜਾਓ ਤੁਹਾਡਾ ਵੇਟ ਠੀਕ ਰਵੇ। ਜੇ ਤੁਹਾਨੂੰ ਲੋਡ ਕਰਵਾਉਣ ਦਾ ਤਰੀਕਾ ਨਹੀਂ ਆਉਂਦਾ ਵੀ ਕਿਸ ਤਰ੍ਹਾਂ ਲੋਡ ਕਰਵਾਉਣਾ, ਫਿਰ ਤੁਹਾਡਾ ਜਿਹੜਾ ਆ ਉਹ ਵੇਟ ਦਾ
ਪ੍ਰੋਬਲਮ ਪਊਗੀ, ਤੁਹਾਨੂੰ ਹਰ ਵਾਰੀ ਜਾ ਕੇ ਸਕੇਲ ਤੇ ਤੁਹਾਡਾ weight ਉੱਤੇ ਥੱਲੇ ਆਊਗਾ, ਕਿਉਂਕਿ ਜਿਹੜਾ ਲੋਡ ਕਰਨ ਦਾ ਤਰੀਕਾ ਹੁੰਦਾ ਆ ਉਹ ਬਹੁਤ ਡਿਫਰੈਂਟ ਹੁੰਦਾ, ਹਰ ਇੱਕ ਕਮੋਡਿਟੀ ਵਾਸਤੇ ਡਿਫਰੈਂਟ ਤਰੀਕਾ ਹੁੰਦਾ ਅੰਦਰ ਲੋਡ ਕਰਨ ਦਾ। ਸੋ ਡਰਾਈਵਰਸ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੰਡਰਸਟੈਂਡ ਕਰਨੀਆਂ ਚਾਹੀਦੀਆਂ। ਜਦੋਂ ਤੁਸੀਂ ਲੋਡ ਚੱਕ ਲਿਆ ਹੈਗਾ, ਤੁਸੀਂ ਕਿਵੇਂ ਆਪਣੇ ਜਿਹੜੇ ਬੈਕ ਐਕਸਲ ਹੈਗੇ ਉਹਨੂੰ ਕਿਵੇਂ ਐਡਜਸਟ ਕਰੋਗੇ ਤਾਂ ਕਿ ਤੁਹਾਡਾ ਲੋਡ ਜਿਹੜਾ ਆ ਉਹ ਐਡਜਸਟ ਹੋ ਸਕੇ, ਤੁਹਾਡਾ ਲੋਡ ਜਿਹੜਾ ਆ ਉਹ weight ਜਿਹੜਾ ਐਡਜਸਟ ਹੋ ਸਕੇ। ਤੁਸੀਂ ਫਿਫਥ ਵੀਲ ਨੂੰ ਜੇ ਮੂਵ ਕਰਨਾ ਪੈਂਦਾ, ਫਿਫਥ ਵੀਲ ਨੂੰ ਅੱਗੇ ਨੂੰ ਮੂਵ ਕਰਦੇ ਕਿੱਥੇ ਫਰਕ ਪੈਂਦਾ, ਫਿਫਥ ਵੀਲ ਨੂੰ ਪਿੱਛੇ ਨੂੰ ਮੂਵ ਕਰਦੇ ਕਿੱਥੇ ਫਰਕ ਪੈਂਦਾ। ਸੋ ਇਹ ਚੀਜ਼ਾਂ ਸਾਰੀਆਂ ਹੀ ਡੀਟੇਲ ਦੇ ਵਿੱਚ ਤੁਹਾਨੂੰ ਸਿੱਖਣੀਆਂ ਚਾਹੀਦੀਆਂ, ਸਮਝਣੀਆਂ ਚਾਹੀਦੀਆਂ ਜੇ ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਮਯਾਬ ਹੋਣਾ। ਜੀ ਜੀ ਬਿਲਕੁਲ। ਤੇ ਰਮਨ ਜੀ ਇੱਕ ਹੋਰ ਨਿਊਕਲੀਅਰ ਵਰਡਿਕਟ ਕਿੰਨੇ ਵੀ ਫਲੀਟਸ ਦੇ ਉੱਤੇ ਜਿਹੜਾ ਹੈਗਾ ਆ ਉਹਦੇ ਨਾਲ ਕੀ ਅਸਰ ਹੈਗਾ ਆ, ਕੀ ਉਹਦੇ ਨਾਲ ਮੋਟਰ ਕੈਰੀਅਰਸ ਨੂੰ ਹੋਊਗਾ, ਇੰਸ਼ੋਰੈਂਸ ਰੇਟਸ ਦੇ ਉੱਤੇ ਕੀ ਫਰਕ ਹੋਊਗਾ? ਨਿਊਕਲੀਅਰ ਵਰਡਿਕਟ ਦੇ ਬਾਰੇ ਥੋੜਾ ਜਿਹਾ ਦੱਸਿਓ। ਬਿਲਕੁਲ ਰਾਜਕਰਨ, ਜਿਹੜਾ ਨਿਊਕਲੀਅਰ ਵਰਡਿਕਟ ਹੈ ਨਾ ਉਹ ਹੈਗਾ ਕਿ ਜਿਹੜੇ ਆ ਮੈਸਿਵ ਵਰਡਿਕਟ ਆਉਂਦੇ ਆ ਕਿ ਇੰਨੇ 100 ਮਿਲੀਅਨ ਦਾ ਜਿਹੜਾ ਵਰਡਿਕਟ ਆ ਗਿਆ ਟਰੱਕਿੰਗ ਕੰਪਨੀ ਦੇ ਅਗੇਂਸਟ, ਆ ਹੋ ਗਿਆ ਉਹ ਹੋ ਗਿਆ, ਠੀਕ ਹੈ ਨਾ। ਉਹ ਜਿਹੜੇ ਨਿਊਕਲੀਅਰ ਵਰਡਿਕਟ ਹੈ ਨਾ, ਨਿਊਕਲੀਅਰ ਵਰਡਿਕਟ ਜਿਹੜੇ ਆ ਉਹ ਐਕਚੁਅਲ ਦੇ ਵਿੱਚ ਬਿਗੇਸਟ ਪ੍ਰੋਬਲਮ ਹੈਗੀ ਆ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਵਿੱਚ। ਜਿਹੜੇ ਰੇਟਸ ਆਪਣੇ ਇੰਸ਼ੋਰੈਂਸ ਰੇਟਸ ਵਧ ਰਹੇ ਆ ਉਹਨਾਂ ਦੇ ਲਈ ਉਹ ਨਿਊਕਲੀਅਰ ਵਰਡਿਕਟ ਜਿਹੜੇ ਆ ਉਹ ਮੇਨ ਹੈਗੇ ਆ। ਸੋ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੱਕ ਟਰੱਕਿੰਗ ਕੰਪਨੀ ਜਿਹੜੀ ਆ ਉਹ ਇੱਕ ਲੈਵਲ ਤੇ ਚਲੀ ਜਾਂਦੀ ਆ, ਮੰਨ ਲਓ ਕਿ ਕੋਈ ਵੀ ਇੱਕ ਟਰੱਕਿੰਗ ਕੰਪਨੀ ਅੱਜ ਉਹਨੂੰ ਸਟਾਰਟ ਹੋਈ ਨੂੰ 4 ਸਾਲ ਹੋ ਗਏ, 5 ਸਾਲ ਹੋ ਗਏ, 10 ਸਾਲ ਬਾਅਦ ਉਹ ਟਰੱਕਿੰਗ ਕੰਪਨੀ ਜਿਹੜੀ ਆ ਉਹ ਇੱਕ ਲੈਵਲ ਅਟੇਨ ਕਰ ਲੈਂਦੀ ਹੈ ਜਿੱਥੇ ਉਹਨੂੰ ਸਮਝ ਆ ਜਾਂਦੀ ਸਾਰੇ ਪਾਸੇ ਦੀ। ਔਰ ਅੱਜ ਦੀ ਤਰੀਕ ਦੇ ਵਿੱਚ ਮੈਂ ਆਪਣੀਆਂ ਜਿਹੜੀਆਂ ਪੁਰਾਣੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਜਿਹੜੀਆਂ ਅੱਜ ਵੀ ਉਸ ਪਹਿਲੇ ਸਟਾਰਟਿੰਗ ਡੇਜ਼ ਵਾਲੇ ਹੀ ਟੈਕਟਿਕਸ ਵਰਤਦੀਆਂ ਹੈਗੀਆਂ, ਉਹ ਪਹਿਲੇ ਸਟਾਰਟਿੰਗ ਡੇਜ਼ ਵਾਲੇ ਹੀ ਕੰਮ ਵਰਤਦੀਆਂ, ਉੱਦਾਂ ਹੀ ਚੱਲ ਰਹੀਆਂ ਹੈਗੀਆਂ। ਆਪਣੇ ਉਹਨਾਂ ਨੇ ਬਿਜ਼ਨਸ ਜਿਹੜੀਆਂ ਆਪਣੀ ਐਕਟੀਵਿਟੀਜ਼ ਆ ਜਾਂ ਜਿਹੜੀਆਂ ਆਪਣੀਆਂ ਢੰਗ ਤਰੀਕੇ ਆ ਉਹ ਚੇਂਜ ਨਹੀਂ ਕੀਤੇ ਆ, ਮਤਲਬ ਕਿ ਉਹਨੂੰ ਕਲੀਨ ਅਪ ਨਹੀਂ ਕੀਤਾ। ਤੇ ਉਹ ਜਿਹੜਾ ਮੇਨ ਰੀਜ਼ਨ ਹੈਗਾ ਜਿਹੜੇ ਨਿਊਕਲੀਅਰ ਵਰਡਿਕਟ ਆ ਉਹ ਐਕਸੀਡੈਂਟ ਕਰਕੇ ਨਹੀਂ ਆਉਂਦੇ, ਉਹ ਨਿਊਕਲੀਅਰ ਵਰਡਿਕਟ ਆਉਂਦੇ ਆ ਕਿ ਕੰਪਨੀ ਦੇ ਬਿਹੇਵੀਅਰ ਤੇ, ਕਿ ਕੰਪਨੀ ਨੇ ਹਾਇਰਿੰਗ ਕਿੱਦਾਂ ਕੀਤੀ ਆ, ਕੰਪਨੀ ਨੇ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਉੱਥੇ ਕੰਪਨੀ ਨੇ ਕਿੰਨਾ ਕੁ ਧਿਆਨ ਦਿੱਤਾ ਹੈਗਾ, ਕਿ ਟ੍ਰੇਨਿੰਗ ਕਿੰਨੀ ਕੁ ਦਿੱਤੀ ਹੈਗੀ ਆ, ਲੈਕ ਆਫ ਡਿਫੈਂਸ ਆ, ਕੋਈ ਕੈਮਰਾ ਨਹੀਂ ਹੈਗਾ, ਕੋਈ ਰੈਕਡ ਕੀਪਿੰਗ ਨਹੀਂ ਹੈਗੀ। ਜਿਹੜੇ ਵੱਡੇ ਨਿਊਕਲੀਅਰ ਵਰਡਿਕਟ ਆ ਉਹ ਉੱਥੇ ਜਾ ਕੇ ਆਉਂਦੇ ਆ, ਨਾ ਕਿ ਇੱਕ ਸਿੰਪਲ ਐਕਸੀਡੈਂਟ ਦੇ ਉੱਤੇ। ਐਕਸੀਡੈਂਟ ਦੇ ਪਿੱਛੇ ਕੀ ਕਾਰਨ ਸੀਗੇ, ਕੰਪਨੀ ਨੇ ਇਸ ਐਕਸੀਡੈਂਟ ਦੇ ਵਿੱਚ ਕੀ ਕੰਟਰੀਬਿਊਟ ਕੀਤਾ। ਜਿੱਦਾਂ ਹੁਣ ਆਪਾਂ C.H. ਰੋਬਿਨਸਨ ਦਾ ਹੀ ਆ, ਠੀਕ ਹੈ ਨਾ। ਹੁਣ C.H. ਰੋਬਿਨਸਨ ਦਾ ਜਿਹੜਾ ਨਿਊਕਲੀਅਰ ਵਰਡਿਕਟ ਆਇਆ ਹੈਗਾ ਉਹ ਇਸ ਕਰਕੇ ਆਇਆ ਹੈ ਕਿ C.H. ਰੋਬਿਨਸਨ ਨੇ ਹਾਇਰਿੰਗ ਵੇਲੇ ਉਹ ਕੈਰੀਅਰ ਦਾ ਬੈਕਗਰਾਉਂਡ ਚੈੱਕ ਨਹੀਂ ਕੀਤਾ। ਜੀ ਠੀਕ ਹੈ। ਹੁਣ ਜਿਹਨੇ ਐਕਸੀਡੈਂਟ ਕੀਤਾ, ਜਿਹਨੇ ਬੰਦੇ ਨੇ ਉੱਥੇ ਟਰੱਕ ਮਾਰਿਆ, ਸਾਰਾ ਕੁਝ ਕੀਤਾ, ਉਹਦੀ ਤਾਂ ਗਲਤੀ ਜਿਹੜੀ ਹੈਗੀ ਉਹ ਇੰਸ਼ੋਰੈਂਸ ਨੇ ਕਵਰ ਕਰ ਲਈ। ਪਰ ਉਹਨੂੰ ਪਤਾ ਵੀ ਜਿਹੜੀ ਪਿੱਛੇ ਕੰਪਨੀ ਬੈਠੀ ਉਹਦਾ ਵੱਡਾ ਉਹਦੇ ਕੋਲ ਇੰਸ਼ੋਰੈਂਸ ਹੈਗੀ ਆ। ਸੋ ਨਿਊਕਲੀਅਰ ਵਰਡਿਕਟ ਜਿਹੜੇ ਆ ਉਹ ਕਿਸੇ ਵੀ ਕੰਪਨੀ ਦੇ ਉੱਤੇ ਜਾਂਦੇ ਆ। ਜਿੱਦਾਂ ਹੁਣ ਆਪਾਂ JB ਹੰਟ ਵਾਲੀ ਗੱਲ ਕਰਦੇ ਹੁੰਦੇ ਆ, ਜਿਹੜਾ ਟੈਕਸਸ ਦੇ ਵਿੱਚ ਹੋਇਆ ਸੀ, ਜਿਹੜਾ ਕੋਈ ਮਤਲਬ ਨਹੀਂ ਸੀ। ਉਹਦਾ ਕੀ ਸੀਗਾ ਕਿ ਇਹ ਜਿਹੜਾ ਇਹਨਾਂ ਦਾ ਡਿਸਪੈਚਰ ਬੈਠਾ ਆ ਉਹਨੂੰ ਪਤਾ ਹੋਣਾ ਚਾਹੀਦਾ ਸੀ ਐਜ਼ ਵੈਦਰ ਦੇ ਵਿੱਚ ਇਹ ਟਰੱਕ ਇੱਥੇ ਨਹੀਂ ਸੀ ਹੋਣਾ ਚਾਹੀਦਾ। ਸਿੰਪਲ, ਠੀਕ ਹੈ ਨਾ। ਨਿਊਕਲੀਅਰ ਵਰਡਿਕਟ ਜਿਹੜੇ ਆ ਸਾਡੀਆਂ ਜਿਹੜੀਆਂ ਇਸ ਵੇਲੇ ਪੁਰਾਣੀਆਂ ਕੰਪਨੀਆਂ, ਉਹਨਾਂ ਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਪਾਲਿਸੀ ਪ੍ਰੋਸੀਜਰ ਉਹ ਅੱਜ ਤੋਂ 10 ਸਾਲ ਪਹਿਲਾਂ ਵਰਤਦੇ ਸੀ ਨਾ, ਜਿਹੜੇ ਤਰੀਕੇ ਵਰਤਦੇ ਸੀ ਟੂ ਗੈਟ ਸਕਸੈਸਫੁਲ, ਨਾਓ ਦੇ ਆਰ ਸਕਸੈਸਫੁਲ, ਨਾਓ ਦੇ ਨੀਡ ਟੂ ਚੇਂਜ ਦੈਮਸੈਲਫ। ਉਹਨਾਂ ਨੂੰ ਹੁਣ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ, ਆਪਣੇ ਆਪ ਨੂੰ ਪਿਓਰੀਫਾਈ ਕਰਨਾ ਚਾਹੀਦਾ, ਆਪਣੇ ਆਪ ਨੂੰ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਤੋਂ ਪਰੇ ਹੋ ਕੇ ਸਿਸਟਮ ਕ੍ਰੀਏਟ ਕਰਨਾ ਚਾਹੀਦਾ ਜਿਹਦੇ ਨਾਲ ਕਿ ਕੰਪਨੀਆਂ ਜਿਹੜੀਆਂ ਐਸੇ ਨਿਊਕਲੀਅਰ ਵਰਡਿਕਟ ਤੋਂ ਬਚ ਸਕਣ। ਜੀ ਬਿਲਕੁਲ। ਪੇਪਰ ਵਰਕ ਦੀ ਗੱਲ ਕਰਦੇ ਜਾਈਏ ਰਮਨ ਜੀ, ਪੇਪਰ ਵਰਕ 'ਚ ਤਾਂ ਆਪਾਂ ਪੰਜਾਬੀ ਬਹੁਤ ਢਿੱਲੇ ਹੈਗੇ ਆ। ਇਹ ਵੀ ਜਰਾ ਦੱਸ ਜਾਓ ਵੀ ਜੇ ਤੁਹਾਡਾ ਡਰਾਈਵਰ ਛੱਡ ਜਾਵੇ ਤਾਂ ਉਹਦਾ ਕਿੰਨੇ ਕੁ ਚਿਰ ਤੱਕ ਜਿਹੜਾ ਰੈਕਡ ਆ ਰੱਖਣਾ ਚਾਹੀਦਾ। ਕਈ ਵਾਰ ਹਾਇਰ ਕਰਨ ਵੇਲੇ ਨਹੀਂ ਪੂਰਾ ਹੁੰਦਾ ਤੇ ਜਦੋਂ ਛੱਡ ਗਿਆ ਫਿਰ ਕਈ ਵਾਰੀ ਮੈਨੂੰ ਲੱਗਦਾ ਗਰਭ 'ਚ ਸਿੱਟ ਦਿੰਦੇ ਆ ਪੇਪਰ ਵਰਕ। ਬਿਲਕੁਲ ਜੀ ਬਿਲਕੁਲ। ਜਿਹੜਾ ਆਪਣਾ ਹੈਗਾ ਆ ਆਪਣੇ ਫਾਇਰਿੰਗ ਤੋਂ ਬਾਅਦ ਉਹਦਾ ਜਿਹੜਾ ਰੈਕਡ ਹੈਗਾ ਉਹ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦਾ ਉਹ ਤੁਹਾਡਾ ਇੰਪਲੋਈ ਹੈਗਾ। 3 ਤੋਂ 5 ਸਾਲ ਤੱਕ ਤੁਹਾਨੂੰ ਉਹਦਾ ਰੈਕਡ ਜਿਹੜਾ ਮੇਨਟੇਨ ਕਰਕੇ ਰੱਖਣਾ ਪੈਂਦਾ ਆ ਫਾਇਰਿੰਗ ਤੋਂ ਬਾਅਦ। ਜਿੰਨਾ ਚਿਰ ਤੱਕ ਉਹ ਕੰਮ ਕਰਦਾ ਉਦੋਂ ਤਾਂ ਰੱਖਣਾ ਹੀ ਰੱਖਣਾ ਹੈ, ਉਦੋਂ ਤਾਂ ਤੁਸੀਂ ਸਾਰਾ ਕੁਛ ਐਕਟਿਵ ਰੱਖਣਾ ਹੈਗਾ। ਉਸ ਤੋਂ ਬਾਅਦ ਵੀ ਤੁਹਾਨੂੰ ਜਿਹੜਾ ਰੈਕਡ ਹੈਗਾ ਉਹ ਐਕਟਿਵਲੀ ਤੁਹਾਨੂੰ ਸਾਂਭ ਕੇ ਰੱਖਣਾ ਪੈਂਦਾ ਹੈਗਾ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਚੀਜ਼ਾਂ ਦੇ ਵਿੱਚ ਅੱਜ ਕੱਲ੍ਹ ਟੈਕਨੋਲੋਜੀ ਜਿਹੜੀ ਆ ਉਹ ਬਹੁਤ ਹੀ ਐਕਟਿਵਲੀ ਵਧੀਆ ਰੋਲ ਪਲੇ ਕਰ ਰਹੀ ਹੈਗੀ ਆ।
ਬਹੁਤ ਈਜ਼ੀ ਹੋ ਗਿਆ ਹੈਗਾ। ਪਰ ਡੈਫੀਨੇਟਲੀ ਯੂ ਹੈਵ ਟੂ ਮੇਕ ਅਪ ਯੋਰ ਮਾਈਂਡ ਕਿ ਜਿਹੜੇ ਸਿਸਟਮ 'ਚ ਤੁਸੀਂ ਚਲੇ ਆ ਰਹੇ ਆ, ਜਿਹੜੀ ਬਣਤ ਦੇ ਵਿੱਚ ਤੁਸੀਂ ਬਣੇ ਹੋਏ ਆ, ਉਹਨੂੰ ਤੁਹਾਨੂੰ ਬ੍ਰੇਕ ਕਰਕੇ ਕਮ ਆਊਟ ਆਫ ਦਾ ਬਾਕਸ ਐਂਡ ਡੂ ਸਮਥਿੰਗ ਡਿਫਰੈਂਟ। ਤੁਹਾਨੂੰ ਕੁਛ ਨਾ ਕੁਛ ਆਪਣੇ ਆਪ ਨੂੰ ਅਗਾਂਹ ਵਧੂ ਜਿਹੜਾ ਉਹ ਕਰਨਾ ਪੈਣਾ ਹੈ, ਕਿਉਂਕਿ ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ, ਟੈਕਨੋਲੋਜੀ ਬੜੀ ਅੱਗੇ ਜਾ ਚੁੱਕੀ ਹੈ। ਤੇ ਜਿਹੜੀ ਆਪਾਂ ਇੱਥੇ ਰਾਜਨ ਇੱਕ ਹੋਰ ਗੱਲ ਕਰ ਦਈਏ ਕਿ ਟੈਕਨੋਲੋਜੀ ਜਿਹੜੀ ਆ ਉਹ ਬੜੀ ਅੱਗੇ ਵੀ ਚਲੀ ਗਈ ਤੇ ਟੈਕਨੋਲੋਜੀ ਦੇ ਨੁਕਸਾਨ ਜਿਹੜੇ ਆ ਡੈਫੀਨੇਟਲੀ ਆ ਪਿਛਲੇ ਵੀਕ ਦੇ ਵਿੱਚ ਸਾਡਾ ਜਿਹੜਾ ਨਾਪਟਾ ਦਾ ਫਿਊਲ ਕਾਰਡ ਹੈਗਾ ਉਹ ਜਿਹੜੀ ਕੰਪਨੀ ਦੇ ਨਾਲ ਹੈਗਾ ਉੱਤੇ ਸਾਈਬਰ ਅਟੈਕ ਹੋ ਗਿਆ ਹੈਗਾ। ਸੋ ਉਹ ਮੰਡੇ ਦਾ ਉਹਨਾਂ ਦਾ ਸਿਸਟਮ ਜਿਹੜਾ ਸਾਰਾ ਸ਼ਟ ਡਾਊਨ ਹੋ ਗਿਆ ਹੈਗਾ। ਸੋ ਇਹ ਟੈਕਨੋਲੋਜੀ ਦੇ ਡਰਾਬੈਕਸ ਵੀ ਹੈਗੇ ਆ ਕਿ ਟੈਕਨੋਲੋਜੀ ਜਦੋਂ ਇੱਦਾਂ ਦੇ ਕਿਤੇ ਅਸਰ ਹੁੰਦਾ ਜਾ ਕੇ ਇੱਦਾਂ ਦਾ ਪੰਗਾ ਪੈਂਦਾ ਤੇ ਉਹ ਜ਼ਰੂਰ ਜਿਹੜਾ ਆ ਫਰਕ ਪੈਂਦਾ ਸਾਰੇ ਕਾਸੇ ਤੇ। ਪਰ ਟੈਕਨੋਲੋਜੀ ਦੇ ਵਿੱਚ ਜਿਹੜੀ ਤੁਹਾਡੀ ਸਾਈਬਰ ਸਿਕਿਉਰਿਟੀ ਹੈਗੀ ਆ, ਪ੍ਰੋਟੈਕਸ਼ਨ ਹੈਗੀ ਆ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਬਹੁਤ ਜ਼ਿਆਦਾ ਰਿਕੁਆਇਰਡ ਹੈਗੀ ਆ ਇਸ ਵੇਲੇ। ਚਾਹੇ ਤੁਸੀਂ ਕਿਸੇ ਵੀ ਸਾਈਜ਼ ਦੀ ਕੰਪਨੀ ਹੈਗੀ ਆ, ਪਰ ਤੁਹਾਨੂੰ ਆਪਣਾ ਜਿਹੜਾ ਰੈਕਡ ਹੈਗੇ ਆਪਣਾ ਸਾਰਾ ਕੁਛ ਹੈਗਾ ਉਹ ਬਹੁਤ ਸਿਕਿਉਰ ਰੱਖਣ ਦੀ ਲੋੜ ਹੈਗੀ ਆ, ਕਿਉਂਕਿ ਕਿਸੇ ਟਾਈਮ ਵੀ ਕਿਤੇ ਵੀ ਜਿਹੜਾ ਆ ਇਹ ਚੀਜ਼ਾਂ ਹੋ ਸਕਦੀਆਂ ਹੈਗੀਆਂ। ਪਰ ਇਸ ਵੇਲੇ ਅਸੀਂ ਇਸ ਸਿਚੁਏਸ਼ਨ 'ਚ ਹੈਗੇ ਹਾਂ ਕਿ ਟੈਕਨੋਲੋਜੀ ਇੱਕ ਐਸੀ ਚੀਜ਼ ਹੈ, ਐਸੀ ਜਗ੍ਹਾ ਬਣ ਚੁੱਕੀ ਹੈ ਜਿਹਦੇ ਵਿੱਚ ਨਾ ਤਾਂ ਅਸੀਂ ਉਹਨੂੰ ਛੱਡ ਸਕਦੇ ਹਾਂ, ਨਾ ਹੀ ਉਹ ਤੋਂ ਬਿਨਾਂ ਜੀ ਸਕਦੇ ਹਾਂ। ਤੇ ਜੇ ਉਹਦੇ ਨਾਲ ਜੀਨੇ ਤਾਂ ਸਾਨੂੰ ਬਹੁਤ ਜਿਹੜੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ ਪੈਂਦਾ। ਜੀ ਜੀ, ਆਪਣੇ ਅਗਲੇ ਕਾਲਰ ਜੁੜੇ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹੁਣ ਭਾਜੀ ਹੁਣੀ ਲੋਡਿੰਗ ਦੀ ਗੱਲ ਕਰ ਰਹੇ ਸੀ ਨਾ, ਤਾਂ ਮੈਂ ਇੱਕ ਇਨਸੀਡੈਂਟ ਇੱਕ ਲੋਡ ਦਾ ਸ਼ੇਅਰ ਕਰਦਾ, ਹੋ ਸਕਦਾ ਇਹਦੇ ਨਾਲ ਕਈਆਂ ਦਾ ਫਾਇਦਾ ਹੋ ਜਾਏ। ਤੇ ਲੋਡ ਪਿਕ ਕੀਤਾ ਸੀਗਾ ਤੇ ਉਹ ਲੋਡ ਪਿਕ ਕਰਨ ਦੇ ਬਾਅਦ ਚ ਪੇਪਰ ਵਰਕ ਲਿਆ, ਉੱਤੇ ਲਿਖਿਆ ਜਿੱਦਾਂ ਸ਼ਿਪਰ ਲੋਡਡ, ਸ਼ਿਪਰ ਕਾਊਂਟ, ਡਰਾਈਵਰ ਨਾਟ ਅਲਾਉਡ ਔਨ ਦਾ ਡੌਕ ਕੋਵਿਡ ਕਰਕੇ। ਤੇ ਉਹਦੇ ਬਾਅਦ ਚ ਜਿਹੜਾ ਰਿਸੀਵਰ ਤੇ ਚਲਾ ਗਿਆ ਤਾਂ ਉਹਨਾਂ ਨੇ ਕੁਛ ਲੋਡ ਵਿੱਚੋਂ ਰਿਜੈਕਟ ਕਰ ਦਿੱਤਾ ਤੇ ਉਹ ਬਾਅਦ ਚ ਕਲੇਮ ਬਣ ਗਿਆ, ਯਾਨੀ ਕਿ ਇੰਸ਼ੋਰੈਂਸ ਦੇ ਉੱਤੇ। ਤੇ ਇੰਸ਼ੋਰੈਂਸ ਕੰਪਨੀ ਨੇ ਫਿਰ ਇੰਸ਼ੋਰੈਂਸ ਦੀ ਅਪਰੋਚ ਵੀ ਡਿਫਰੈਂਟ ਆ ਜਾਂਦਾ। ਇੰਸ਼ੋਰੈਂਸ ਕੰਪਨੀ ਕਹਿੰਦੀ ਕਿ ਅਸੀਂ ਫਾਈਟ ਆਊਟ ਨਹੀਂ ਕਰਨਾ ਚਾਹੁੰਦੇ ਇਹ ਕਲੇਮ। ਉਹਦੇ ਵਿੱਚ ਇੱਕ ਗਲਤੀ ਕੀ ਹੈ ਕਿ ਜਦ ਆਪਾਂ ਪੇਪਰ ਵਰਕ ਲੈਂਦੇ ਆ, ਰਿਸਪੌਂਸਿਬਿਲਿਟੀ ਤਾਂ ਉਹਨਾਂ ਦੀ ਹੁੰਦੀ ਕਿ ਉਹ ਸੀਲ ਲਾਉਣ ਟ੍ਰੇਲਰ ਦੇ ਉੱਪਰ। ਉਹ ਕਰਦੇ ਜ਼ਿਆਦਾਤਰ ਸ਼ਿਪਰ ਇਹੀ ਆ ਕਿ ਡਰਾਈਵਰ ਨੂੰ ਸੀਲ ਦੇ ਦਿੰਦੇ ਆ ਕਿ ਸੀਲ ਲਾ ਦੇ। ਉਹ ਡਰਾਈਵਰ ਨੇ ਸੀਲ ਕਰ ਦਿੱਤਾ, ਉਹਨੇ ਜਾ ਕੇ ਡਿਲੀਵਰ ਵੀ ਕਰਤਾ। ਪਰ ਉਹਨਾਂ ਨੇ ਇਸ ਗੱਲ ਨੂੰ ਇਸ਼ੂ ਬਣਾ ਲਿਆ ਕਿ ਡਰਾਈਵਰ ਨੂੰ ਸੀਲ ਦਿੱਤੀ ਸੀ, ਡਰਾਈਵਰ ਹੈਡ ਐਕਸੈਸ ਟੂ ਦਾ ਲੋਡ, ਉਹ ਖੋਲ ਕੇ ਦੇਖ ਸਕਦਾ ਸੀ। ਪ੍ਰੈਕਟੀਕਲੀ ਇੰਪੋਸੀਬਲ ਆ ਕਿ ਜੋ ਅੰਦਰ ਲੱਦਿਆ ਗਿਆ ਡੋਰ ਖੋਲ ਕੇ ਤਾਂ ਚੈੱਕ ਨਹੀਂ ਹੋਣਾ। ਫਿਰ ਇੰਸ਼ੋਰੈਂਸ ਕੰਪਨੀ ਦੀ ਅਪਰੋਚ ਇਹ ਆ ਗਈ, ਇੰਸ਼ੋਰੈਂਸ ਕੰਪਨੀ ਕਹਿੰਦੀ ਇਟਸ ਨਾਟ ਵਰਥ ਫਾਈਟਿੰਗ ਦਾ ਕਲੇਮ। ਕਹਿੰਦੀ ਕਿ ਅਸੀਂ ਵਕੀਲ ਨੂੰ ਜਿੰਨੇ ਪੈਸੇ ਦੇਣੇ ਆ ਉਹਦੇ ਬਾਅਦ ਉਹ ਕਲੇਮ ਨੂੰ ਫਾਈਟ ਆਊਟ ਕਰਨਾ $7,000 ਤਾਂ ਸਾਡਾ ਉਦਾਂ ਹੀ ਲੱਗ ਜਾਣਾ। ਸੋ ਵਿਲ ਜਸਟ ਪੇ ਆਊਟ ਦਾ ਕਲੇਮ ਵਿਚ ਇਜ਼ ਨਾਟ ਫੇਅਰ। ਜੇ ਟਰਕਿੰਗ ਦੇ ਹਿਸਾਬ ਨਾਲ ਦੇਖੋ ਤੁਹਾਡੇ ਉਹਦੇ ਉੱਤੇ ਤਾਂ ਕਲੇਮ ਸ਼ੋ ਹੋ ਜਾਣਾ ਕਿ, ਲੇਕਿਨ ਨਾ ਗਲਤੀ ਹੁੰਦੇ ਹੋਏ ਵੀ ਆਪਣੇ ਉੱਪਰ ਕਲੇਮ ਪੈ ਗਿਆ। ਕਿਉਂ? ਕਿਉਂਕਿ ਇੱਕ ਸੀਲ ਉਹਨਾਂ ਨੇ ਲਾਉਣੀ ਸੀ, ਉਹਨਾਂ ਨੇ ਨਹੀਂ ਲਾਈ। ਡਰਾਈਵਰ ਨੇ ਫੇਵਰ ਕੀਤਾ ਕਿ ਉਹਨੇ ਸੀਲ ਲਾਤੀ, ਲੇਕਿਨ ਉਹਨੂੰ ਐਜ਼ ਏ ਗਲਤੀ ਕਾਊਂਟ ਕੀਤਾ ਗਿਆ ਜਿਸ ਨਾਲ ਕਲੇਮ ਦਾ ਇਸ਼ੂ ਆ ਗਿਆ। ਦੂਜੀ ਇੰਸ਼ੋਰੈਂਸ ਕੰਪਨੀ ਦੀ ਅਪਰੋਚ ਕਿ ਸਾਨੂੰ ਫਾਈਟ ਆਊਟ ਕਰਨ 'ਚ ਫਾਇਦਾ ਨਹੀਂ ਹੈਗਾ ਜੀ। ਨਹੀਂ, ਐਬਸੋਲੂਟਲੀ ਇਹ ਹੈਗਾ ਆ ਕਿ ਬਹੁਤ ਜਿਹੜੇ ਕਲੇਮਸ ਹੈਗੇ ਉਹ ਇਸੇ ਕਰਕੇ ਹੀ ਜਿਹੜੇ ਆ ਪੇ ਕਰ ਦਿੱਤੇ ਜਾਂਦੇ ਆ ਕਿ ਰਾਦਰ ਦੈਨ ਫਾਈਟਿੰਗ ਕਿ ਏਡਾ ਵੱਡਾ ਕਲੇਮ ਨਹੀਂ ਹੈਗਾ। ਸੋ ਪਰ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ ਕਿ ਉਹਨਾਂ ਛੋਟੇ ਕਲੇਮ ਜਿਹੜੇ ਆ ਉਹ ਪੈਂਦੇ ਰਹਿੰਦੇ ਆ ਤੇ ਇੰਸ਼ੋਰੈਂਸ ਰੇਟ ਜਿਹੜੇ ਵੱਧ ਜਾਂਦੇ ਆ। ਔਰ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਨਾ, ਇਹ ਇੱਕ ਰੀਅਲ ਪ੍ਰੋਬਲਮਸ ਹੈਗੀਆਂ। ਇਹਨਾਂ ਦਾ ਹਰ ਸਿਚੁਏਸ਼ਨ ਡਿਫਰੈਂਟ ਹੈਗੀ ਆ, ਹਰ ਸਿਚੁਏਸ਼ਨ ਦੇ ਵਿੱਚ ਡਿਫਰੈਂਟ ਪ੍ਰੋਬਲਮਸ ਆਉਂਦੀਆਂ ਹੈਗੀਆਂ। ਜਿਹੜੇ ਆਪਣੇ ਫੇਸਬੁੱਕ ਤੇ ਵੀ ਗੱਲ ਚੱਲ ਰਹੀ ਹੈਗੀ, ਜਿਹੜੀ ਕਿ ਸੈਮ ਟੂਰ ਹੁਣੀ ਵੀ ਗੱਲ ਕਰਦੇ ਹੈਗੇ ਆ, ਔਰ ਆਪਣੇ ਦੂਸਰੇ ਹਰਭੁਪਿੰਦਰ ਸਿੰਘ ਹੁਣੀ ਵੀ ਗੱਲ ਕਰ ਰਹੇ ਆ ਕਿ ਲੋਡ ਲੌਕਸ ਦੇ ਬਾਰੇ ਦੇ ਵਿੱਚ। ਜਾਂ ਡੈਫੀਨੇਟਲੀ ਇਹ ਚੀਜ਼ਾਂ ਹੁੰਦੀਆਂ ਹੈਗੀਆਂ, ਇਹ ਨੋਰਮਲ ਸਾਰਾ ਕੰਮ ਹੈਗਾ ਆ। ਔਰ ਜਿਹੜਾ ਸਿਆਣਾ ਡਰਾਈਵਰ ਹੈਗਾ, ਜਿੱਦਾਂ ਕਿ ਸੈਮ ਟੂਰ ਹੁਣੀ ਕਹਿ ਰਹੇ ਆ ਕਿ ਸਿਆਣਾ ਡਰਾਈਵਰ ਜਿਹੜਾ ਹੈਗਾ ਉਹ ਇੰਨਾ ਕੁ ਸਿਆਣਾ ਹੋਣਾ ਚਾਹੀਦਾ ਕਿ ਕਈ ਵਾਰੀ ਤੁਹਾਡਾ ਜਿਹੜਾ ਲੋਡ ਲੌਕ ਨਾ ਵੀ ਲੱਗਾ ਹੋਵੇ ਤੇ ਲੋਡ ਨੂੰ ਇੱਦਾਂ ਉਹਨੇ ਕੈਰੀ ਕਰਕੇ ਲੈ ਕੇ ਜਾਂਦਾ ਵੀ ਲੋਡ ਡਿੱਗਣਾ ਨਹੀਂ ਚਾਹੀਦਾ। ਔਰ ਉਹ ਬਹੁਤ ਵਾਜਿਬ ਗੱਲਾਂ ਹੈਗੀਆਂ। ਔਰ ਜਿਹੜੇ ਪੁਰਾਣੇ ਸਮਝਦਾਰ ਡਰਾਈਵਰ ਹੈਗੇ ਆ, ਉਹ ਲੋਡ ਦੀ ਕਮੋਡਿਟੀ ਜਦੋਂ ਉਹਨੂੰ ਦੱਸ ਦਿੱਤੀ ਜਾਂਦੀ ਆ, ਉਹਦੇ ਟਰੱਕ ਡਰਾਈਵਿੰਗ ਦਾ ਵਰਤੀਰਾ ਉੱਥੇ ਹੀ ਬਦਲ ਜਾਂਦਾ ਹੈਗਾ। ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਲੈ ਕੇ ਜਾ ਰਿਹਾ, ਮੈਂ ਕਿੱਦਾਂ ਇਹਨੂੰ ਹੈਂਡਲ ਕਰਨਾ, ਕਿੱਦਾਂ ਇਹਨੂੰ ਟੈਕਲ ਕਰਨਾ। ਮੈਂ ਅਚਾਨਕ ਬ੍ਰੇਕ ਨਹੀਂ ਮਾਰਨੀ, ਅਚਾਨਕ ਰੇਸ ਨਹੀਂ ਦੇਣੀ, ਅਚਾਨਕ ਮੈਂ ਕੱਟ ਮਾਰ ਕੇ ਮੋੜਨਾ ਨਹੀਂਗਾ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਇਸ ਚੀਜ਼ ਦੇ ਵਿੱਚ ਜਿਹੜੀਆਂ ਉਹ ਬੈਨੀਫਿਟ ਕਰਦੀਆਂ ਤੇ ਕਈ ਚੀਜ਼ਾਂ ਨੁਕਸਾਨ ਕਰਦੀਆਂ। ਬਾਕੀ ਡੈਫੀਨੇਟਲੀ ਜਦੋਂ ਤੁਸੀਂ ਰੋਡ ਤੇ ਹੈਗੇ ਆ, ਡੋਂਟ ਟਰਾਈ ਟੂ ਬੀ ਹਰੀ ਨਾ ਕਰੋ ਟਰੱਕ ਦੇ ਵਿੱਚ, ਕਾਹਲੀ ਨਾ ਕਰੋ, ਕਿਉਂਕਿ ਕਾਹਲੀ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਆ। ਤੁਸੀਂ ਕਿਤੇ ਮੁੜਨਾ ਆ, ਮੋੜ ਕੱਟਣਾ ਆ, ਕੋਈ ਖੰਭਾ ਲਾਗੇ ਛਾਗੇ ਹੈਗਾ, ਕੁਛ ਵੀ ਹੈਗਾ,
ਧਿਆਨ ਕਰੋ, ਉਹਦੇ ਵੱਲ ਨੂੰ ਧਿਆਨ ਕਰੋ। ਜੇ ਤੁਹਾਨੂੰ ਲੱਗਦਾ ਕਿ ਨਹੀਂ ਕੱਟ ਸਕਦੇ, ਰੁਕ ਜਾਓ, ਦੂਜੀਆਂ ਕਾਰਾਂ ਮੂਵ ਹੋ ਲੈਣ ਦਿਓ, ਵਾਈਡ ਟਰਨ ਲੈ ਕੇ ਮੁੜ ਜਾਓ, ਕੁਛ ਕਰੋ, ਪਰ ਲੇਕਿਨ ਆਪਣਾ ਜਿਹੜੀ ਡਰਾਈਵਰਿੰਗ ਆ ਉਹਦੇ ਵਿੱਚ ਇਹ ਧਿਆਨ ਜ਼ਰੂਰ ਰੱਖੋ ਕਿ ਜਿਹੜੇ ਪਿੱਛੇ ਤੁਹਾਡੇ ਲੋਡ ਪਿਆ ਹੈਗਾ ਉਹ ਪ੍ਰੈਸ਼ੀਅਸ ਕਮੋਡਿਟੀ ਹੈਗੀ ਆ ਔਰ ਤੁਹਾਡੇ ਸੈਕਟਰ ਦੀ ਜ਼ਿੰਮੇਵਾਰੀ ਹੈ। ਜੀ ਜੀ ਬਿਲਕੁਲ, ਥੈਂਕ ਯੂ ਅਮਰੀਕ ਜੀ ਕਾਲ ਲਈ। ਓਕੇ, ਥੈਂਕ ਯੂ, ਮਿਹਰਬਾਨੀ। ਇਹ ਤਾਂ ਹਰਜੋਤ ਸਿੰਘ ਜੀ ਇੰਸ਼ੋਰੈਂਸ ਦੇ ਪੱਖ ਤੋਂ ਤਾਂ ਤੁਸੀਂ ਦੱਸ ਹੀ ਸਕਦੇ ਆ ਵੀ ਉਹ ਓਬਵੀਅਸਲੀ ਉੱਥੇ ਉਹ ਵੱਧ ਪੈਸਾ ਤਾਂ ਕੋਈ ਵੀ ਜਿਹੜੀ ਕਾਰਪੋਰੇਸ਼ਨ ਉਹ ਖਰਚਣਾ ਵਾਜਿਬ ਨਹੀਂ ਸਮਝਦੀ, ਜਿੱਥੇ ਉਹਨੂੰ ਪਤਾ ਹੋਵੇ ਵੀ ਉਹਨੂੰ ਇਵੈਂਚੁਅਲੀ ਜਿਹੜਾ ਉਹ ਨੁਕਸਾਨ ਹੋਣਾ। ਜਦੋਂ ਛੋਟੇ ਕਲੇਮ ਆ ਨਾ 15-20 ਹਜ਼ਾਰ ਦਾ, ਉਹ ਕਹਿੰਦੇ ਕੀ ਫਾਈਟ ਕਰਨਾ, ਵੀ ਵਕੀਲ ਜਾਊਗਾ, ਕਿੱਥੇ ਹੋਊਗਾ, ਪੇ ਕਰ ਦਿਓ। ਪਰ ਚੱਕਰ ਇਹ ਆ ਵੀ ਉਹਨਾਂ ਦੀ ਜਦੋਂ ਜਿਹੜਾ ਰੈਕਡ ਤੇ ਆ ਜਾਂਦਾ ਰੈਗੂਲਰ ਟਰੱਕਰ ਆ ਉਹਦੇ ਕਲੇਮ ਸ਼ੋ ਹੋ ਜਾਣਾ ਉਹਦੀ ਲਾਸ ਰਿਪੋਰਟ ਦੇ ਉੱਤੇ, ਤੇ ਹੁਣ ਜਦੋਂ ਇੰਸ਼ੋਰੈਂਸ ਲੈਣੀ ਆ ਤਾਂ ਫਿਰ ਉਹਨੂੰ ਮਹਿੰਗੀ ਮਿਲਣੀ ਆ। ਤੇ ਸੋਤੋ ਜੀ ਤੁਹਾਡਾ ਵੀ ਕੋਈ ਹੋਰ ਸਵਾਲ ਹੈਗਾ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ 408-272 5200 4082725200। ਟਰੱਕਿੰਗ ਲੋਡ ਰੇਟਸ ਬਾਰੇ ਜਤਿੰਦਰ ਹੁਣੀ ਪੁੱਛਦੇ ਨੇ ਵੀ, ਨਾਲੇ ਪੁੱਛ ਰਹੇ ਨੇ ਵੀ ਐਰੀਜ਼ੋਨਾ ਦਾ ਜਿਹੜਾ ਸੀਜ਼ਨ ਆ ਪ੍ਰੋਡਿਊਸ ਵਾਲਾ ਉਹ ਕਦੋਂ ਸਟਾਰਟ ਹੁੰਦਾ। ਦੇਖੋ ਜੀ, ਐਰੀਜ਼ੋਨਾ ਦਾ ਜਿਹੜਾ ਸੀਜ਼ਨ ਹੈਗਾ ਬੇਸਿਕਲੀ ਤਾਂ ਉਹ ਸੀਜ਼ਨ ਆਪਣਾ ਥੱਲੇ ਹੈਗਾ, ਉਹਦਾ ਮੈਕਸੀਕੋ ਦਾ ਹੈਗਾ ਟਾਈਮ ਹੈਗਾ। ਸੋ ਜਦੋਂ ਥੋੜ੍ਹੇ ਜਿਹੇ ਇੱਥੇ ਸਿਆਲ ਸ਼ੁਰੂ ਹੋ ਜਾਂਦੇ ਆਪਣੇ ਇੱਧਰੋਂ ਸਟੋਨ ਫਰੂਟ ਵਗੈਰਾ ਤੇ ਸੰਤਰੇ ਤੇ ਆਪਣੀ ਕਲੀਨਸ ਜਿਹੜੀ ਆ ਉਹ ਸ਼ਟ ਡਾਊਨ ਹੁੰਦੀ ਆ, ਉਹ ਸਾਈਨ ਹੁੰਦਾ ਵੀ ਹੁਣ ਆਪਣਾ ਜਿਹੜਾ ਮੂਵ ਹੈਗਾ ਇਹ ਥੱਲੇ ਮੂਵ ਹੋ ਗਿਆ ਹੈਗਾ ਯੂਮਾ ਤੇ ਨੋਵੈਲਸ ਵੱਲ ਨੂੰ। ਸੋ ਉਦੋਂ ਜਾ ਕੇ ਸੀਜ਼ਨ ਸ਼ੁਰੂ ਹੁੰਦਾ ਜਦੋਂ ਇੱਧਰਲੀ ਸਾਈਡ ਤੋਂ ਬੰਦ ਹੋਣਾ ਸ਼ੁਰੂ ਹੁੰਦਾ, ਰੈਪ ਅਪ ਹੋਣਾ ਸ਼ੁਰੂ ਹੁੰਦਾ। ਸੋ ਇਹ ਸਾਰੇ ਸੀਜ਼ਨ ਇਹ ਵੀ ਜ਼ਰੂਰ ਟਰੱਕਰ ਜਿਹੜੇ ਵੀਰ ਹੈਗੇ ਆ, ਟਰੱਕਿੰਗ ਇੰਡਸਟਰੀ ਹੈਗੀ, ਉਹਨਾਂ ਨੂੰ ਲਰਨ ਕਰਨੇ ਚਾਹੀਦੇ ਆ ਕਿ ਇਹ ਜਿਹੜੇ ਆ ਕਦੋਂ ਸ਼ੁਰੂ ਤੇ ਕਿੱਥੇ ਹੁੰਦੇ ਆ, ਕਿਉਂਕਿ ਉੱਥੇ ਹੀ ਤੁਹਾਡੀ ਫਿਰ ਟਰੱਕਾਂ ਦੀ ਜਿਹੜੀ ਰਿਕੁਆਇਰਮੈਂਟ ਆ ਜਾਂ ਟਰੱਕਾਂ ਦੀ ਜਿਹੜੀ ਆ ਉਹ ਚੀਜ਼ ਸ਼ੁਰੂ ਹੋ ਜਾਂਦੀ ਹੈ। ਜੀ ਥੈਂਕ ਯੂ। ਸੁਖਚੈਨ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਸੁਖਚੈਨ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡੇ ਤੇ ਰੇਡੀਓ ਤੇ ਪਹਿਲੀ ਵਾਰੀ ਕਾਲ ਕਰਨ ਲੱਗਾ ਤੇ ਮੈਂ 2015 ਦੇ ਵਿੱਚ ਅਮਰੀਕਾ ਆਇਆ ਤੇ ਮੈਂ ਸਿਰਫ ਇੱਕ ਮੈਸੇਜ ਹੀ ਦੇਣਾ ਤੁਹਾਡੇ ਰੇਡੀਓ ਦੇ ਥਰੂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ। ਪੰਜਾਬੀ ਵੀਰ ਤਾਂ ਚਲੋ ਹੋਰ ਵੀ ਕਮਿਊਨਿਟੀ 'ਚ ਹੁੰਦੇ ਆ, ਗੱਲ ਕਰਕੇ ਵੀ ਅੱਜ ਸਿਰਫ ਟਰੈਕਿੰਗ ਦਾ ਪ੍ਰੋਗਰਾਮ ਆ, ਇਸ ਕਰਕੇ ਕੁਦਰਤੀ ਮੈਨੂੰ ਮੌਕੇ ਤੇ ਪਹਿਲੀ ਕਾਲ ਹੀ ਲੱਗ ਗਈ। ਚਲੋ ਮੈਂ ਟਰਾਈ ਵੀ ਪਹਿਲੀ ਵਾਰ ਕੀਤਾ ਤੇ ਪਹਿਲੀ ਵਾਰੀ ਲੱਗ ਗਈ। ਤੇ ਮੇਰਾ ਮੈਸੇਜ ਇਹ ਹੈ ਸਾਰੇ ਟਰੱਕ ਡਰਾਈਵਰ ਵੀਰਾਂ ਨੂੰ, ਮੈਂ ਇੱਥੇ ਨੋਰਮਲ ਆਵਾਜ਼ ਕੱਟ ਰਹੀ ਹੈ ਤੁਹਾਡੀ ਜੀ। ਹਾਂਜੀ ਕੰਟੀਨਿਊ ਕਰੋ ਜੀ, ਕੰਟੀਨਿਊ ਕਰੋ ਜੀ। ਹਾਂਜੀ, ਮੈਂ ਕਿਹਾ ਜਿਸ ਤਰ੍ਹਾਂ ਰੇਡੀਓ ਤੇ ਤੁਹਾਨੂੰ ਦੱਸਿਆ ਜਾਂਦਾ ਵੀ ਲਾ ਐਂਡ ਸਿਸਟਮ ਇੱਥੇ ਅਮਰੀਕਾ ਦੇ ਵਿੱਚ ਕੀ ਆ, ਜਿਵੇਂ ਰਮਨ ਵੀਰ ਜੀ ਦੱਸਦੇ ਆ, ਬਹੁਤ ਵਧੀਆ ਤਰੀਕੇ ਨਾਲ ਦੱਸਦੇ ਆ। ਤੇ ਮੈਂ ਵੀ ਇਹੀ ਸੁਜੈਸ਼ਨ ਬਸ ਮੇਰਾ ਇੰਨਾ ਕੀ ਮੈਸੇਜ ਆ ਵੀ ਲਾ ਨੂੰ ਫੋਲੋ ਕਰੋ, ਕਿਸੇ ਦੇ ਕੰਪੀਟੀਸ਼ਨ 'ਚ ਨਾ ਪਾਓ, ਕਿਸੇ ਨੂੰ ਨਾ ਦੇਖੋ ਵੀ ਕੌਣ ਕੀ ਕਰਦਾ ਕਿਵੇਂ ਕਰਦਾ। ਬਸ ਮੇਰਾ ਇੰਨਾ ਕੀ ਮੈਸੇਜ ਆ, ਜੇ ਤੁਸੀਂ ਲਾ ਨੂੰ ਫੋਲੋ ਕਰਦੇ ਹੋ ਤੁਸੀਂ ਆਲਵੇਜ਼ ਤੁਸੀਂ ਅਮਰੀਕਾ 'ਚ ਗਰੋ ਅਪ ਕਰੋਗੇ, ਥੱਲੇ ਨਹੀਂ ਜਾਓਗੇ। ਥੈਂਕ ਯੂ ਸੁਖਚੈਨ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਸੋ ਬਿਲਕੁਲ ਸਹੀ ਜੀ ਰਮਨ ਜੀ। ਬਿਲਕੁਲ ਸਹੀ ਗੱਲ ਹੈਗੀ ਆ ਕਿ ਇੱਥੇ ਲੰਮੀ ਰੇਸ ਦੇ ਘੋੜੇ ਬਣਨ ਦੀ ਲੋੜ ਆ, ਆਪਾਂ ਜਿਹੜਾ ਕੁਇਕ ਆ ਉਹ ਨਹੀਂ ਹੁੰਦਾ। ਜੀ ਸੋਹਤਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਸੋਹਤਾ ਬੋਲ ਰਿਹਾ ਜੀ। ਮੈਂ ਕੁਐਸਚਨ ਸੀਗਾ, ਮੇਰਾ ਟਰੱਕ ਲੈਂਡ ਸਟਾਰ ਦਾ ਲੋਡ ਚੱਕਿਆ ਹੋਇਆ ਸੀਗਾ ਤੇ ਉਹ ਜਿੱਥੇ ਖਾਲੀ ਹੋਣਾ ਸੀ ਆਰਮੀ ਬੇਸ 'ਚ ਖਾਲੀ ਹੋਣਾ ਸੀ, 9 ਘੰਟੇ ਟਰੱਕ ਉੱਤੇ ਖੜਾ ਰਿਹਾ। ਉਹ ਕਹਿੰਦੇ ਸੀ ਸਟੈਂਡ ਬਾਈ ਦੇਵਾਂਗੇ। ਬਾਅਦ 'ਚ ਜੀ ਉਹ ਕਿੱਥੇ ਕੰਪਲੇਂਟ ਕਰਨੀ ਹੁੰਦੀ ਆ, ਉਹ ਜਿਹੜਾ ਲੋਨ ਆਪਣਾ ਲੈਂਡ ਸਟਾਰ ਦਾ ਰਿਪਰੈਜ਼ੈਂਟੇਟਿਵ ਸੀਗਾ ਉਹ ਫੋਨ ਹੀ ਨਹੀਂ ਚੱਕਦਾ। ਉਹਨੂੰ ਮੈਂ ਈਮੇਲਾਂ ਕੀਤੀਆਂ, ਮੈਸੇਜਿਸ ਕੀਤੇ ਆ ਤੇ ਹੀ ਇਜ਼ ਨਾਟ ਆਨਸਰਿੰਗ ਐਨੀਥਿੰਗ। ਸੋ ਵਾਟ ਸ਼ੁਡ ਆਈ ਡੂ? ਜੀ ਰਮਨ ਜੀ। ਸੋ ਤੁਸੀਂ ਲੋਡ ਆਲਰੇਡੀ ਅਨਲੋਡ ਕਰ ਦਿੱਤਾ ਹੈਗਾ? ਹਾਂਜੀ ਜੇ ਤਾਂ ਆਲਰੇਡੀ ਲੋਡ ਅਨਲੋਡ ਹੋ ਗਿਆ ਹੈਗਾ, ਤੁਸੀਂ ਜਿਹੜੀ ਆਪਣੀ ਰਿਪੋਰਟ ਹੈਗੀ ਆ ਉਹ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਦੇ ਉੱਤੇ ਜਾ ਕੇ ਕਰ ਸਕਦੇ ਹੈਗੇ। ਇਹਦੇ ਬਾਰੇ ਦੇ ਵਿੱਚ ਹੋਲਡ ਅਪ ਦੇ ਬਾਰੇ ਦੇ ਵਿੱਚ ਯੂਜ਼ਲੀ ਕੀ ਹੁੰਦਾ ਕਿ ਬਹੁਤ ਸਾਰੀਆਂ ਕੰਪਲੇਂਟਸ ਆਉਣ ਤੋਂ ਬਾਅਦ ਹੀ ਇਹਦਾ ਜਿਹੜਾ ਇਸ ਸਾਈਡ ਤੋਂ ਜਿਹੜਾ ਐਕਸ਼ਨ ਹੁੰਦਾ ਆ ਉਹ ਹੁੰਦਾ ਆ। ਜੇ ਕੋਈ ਸੀਰੀਅਸ ਕੰਪਲੇਂਟ ਹੋਵੇ ਤਾਂ ਉਹਦਾ ਜਿਹੜਾ ਰਿਐਕਸ਼ਨ ਹੈ ਉਹ ਜਲਦੀ ਹੋ ਸਕਦਾ ਹੈ। ਪਰ ਡੈਫੀਨੇਟਲੀ ਜਿਹੜੀ ਹੈ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਜਿਹੜਾ ਹੈਗਾ ਉਹ ਇੱਕੋ ਇੱਕ ਜਗ੍ਹਾ ਹੈਗੀ ਹੈ ਜਿੱਥੇ ਸਾਰੀਆਂ ਜਿਹੜੀਆਂ ਕੰਪਲੇਂਟਸ ਹੋ ਸਕਦੀਆਂ। ਉਹ ਜੀ ਇਹਨਾਂ ਦੀ ਸਾਈਟ ਹੈਗੀ ਨੈਸ਼ਨਲ ਕੰਪਲੇਂਟ
ਅਸੀਂ ਜਿਹੜਾ ਮੈਂ ਤੇ ਫੇਸਬੁੱਕ ਤੇ ਆਪਣੇ ਫੇਸਬੁੱਕ ਤੇ ਉੱਤੇ ਅਪਡੇਟ ਕਰ ਦਿੰਦਾ ਜੀ ਤੁਹਾਨੂੰ ਨਾ, ਤੇ ਲਿੰਕ ਤੁਸੀਂ ਉੱਤੇ ਜਾ ਕੇ ਦੇਖ ਸਕਦੇ ਲਿੰਕ ਮੈਂ ਆਲਰੇਡੀ ਉਹਦੇ ਤੇ ਪਾ ਦਿੱਤਾ, ਜਿਹੜੇ ਵੀ ਦੇਖ ਰਹੇ ਆ ਫੇਸਬੁੱਕ ਤੇ YouTube ਦੇ ਉੱਤੇ nccdb.fmcsa.tot.gov ਇਹਦੇ ਤੇ ਚਲੋ ਜਾ ਜੀ, ਕੇ ਮੈਂ ਤਾਂ ਹੁਣ ਕਾਰ ਚਲਾ ਰਿਹਾ ਸੀ, ਹਾਂਜੀ ਲਿੰਕ ਕੋਈ ਨਹੀਂ, ਅਸੀਂ ਪਰ ਉੱਤੇ ਚਲੋ ਮੈਂ ਜਿਹੜਾ ਫੇਸਬੁੱਕ ਲਾਈਵ ਚੱਲ ਰਿਹਾ ਨਾ ਜਾਂ YouTube ਲਾਈਵ ਜਿਹੜਾ ਅੱਜ ਵਾਲਾ ਚੱਲ ਰਿਹਾ, ਤੁਸੀਂ ਉਸ ਦੇ ਵਿੱਚ ਬਾਅਦ ਚ ਹੇਠਾਂ ਕਮੈਂਟਸ ਦੇ ਵਿੱਚ ਜਾ ਕੇ ਉੱਥੋਂ ਤੁਸੀਂ ਲਿੰਕ ਚੱਕ ਲਿਓ ਜੀ। ਓਕੇ ਜੀ, ਥੈਂਕ ਯੂ, ਐਪਰੀਸ਼ੀਏਟ। ਮਿਹਰਬਾਨੀ। ਥੈਂਕ ਯੂ। ਰਮਨ ਜੀ, ਚਲੋ ਡਾਟਾਬੇਸ ਦੀ ਇਸ ਕੰਪਲੇਂਟ ਡਾਟਾਬੇਸ ਦੀ ਗੱਲ ਚੱਲਦੀ ਸੀ ਲਾਸਟ ਟਾਈਮ ਜਦੋਂ ਤੁਹਾਡੀ ਵੀ FMCSA ਨਾਲ ਗੱਲ ਹੋਈ ਸੀ, ਉਹਨਾਂ ਨੇ ਇਸ ਦੇ ਉੱਤੇ ਥੋੜੀ ਜਿਹੀ ਕੁਝ ਕਿਹਾ ਸੀਗਾ ਵੀ ਸ਼ਾਇਦ ਇਸ ਦੇ ਵਿੱਚ ਅਸੀਂ ਤਬਦੀਲੀਆਂ ਲਿਆਵਾਂਗੇ, ਬੈਟਰ ਕਰਨਾ ਹੈ ਕੁਝ ਸਿਸਟਮ ਇਸ ਦੇ ਵਿੱਚ। ਹਾਲ ਦੀ ਘੜੀ ਹੈ ਇਹਨਾਂ ਦੀ ਪ੍ਰਾਇੋਰਟੀ ਦੇ ਵਿੱਚ ਜਾਂ ਜੇ ਬੈਕ ਆਫ ਦਾ ਲਾਈਨ ਹੀ ਹੈ ਇਹ ਕੰਮ? ਅਜੇ ਬੈਕ ਆਫ ਦਾ ਲਾਈਨ ਹੀ ਹੈਗਾ ਯਾਰ, ਆਖਰ ਮੇਰੀ ਕੋਈ ਉਹਦੇ ਬਾਰੇ ਦੇ ਵਿੱਚ ਕੋਈ ਵੀ ਫੀਡਬੈਕ ਵਾਪਸ ਨਹੀਂ ਆਈ ਹੈਗੀ ਜਾਂ ਕੋਈ ਵੀ ਵਿਚਾਰ ਵਾਪਸ ਨਹੀਂ ਆਇਆ ਹੈਗਾ। ਡੈਫੀਨੇਟਲੀ ਅੱਜ ਕੁਝ ਅੱਗੇ ਕੱਲ ਵੀ ਸਾਡੀ ਗੱਲ ਹੋਈ ਸੀ, 1-2 ਕੇਸਿਸ ਹੈਗੇ ਆ ਉਹਨਾਂ ਦੀ ਕੰਪਲੇਂਟ ਵਗੈਰਾ ਚੱਲ ਰਹੀਆਂ ਸੀਗੀਆਂ, ਤਾਂ ਉਹਦੇ ਤੇ ਫਿਰ ਡੈਫੀਨੇਟਲੀ ਫਿਰ ਇੱਕ ਵਾਰੀ ਦੁਬਾਰਾ ਈਮੇਲ ਉਹਨਾਂ ਨੂੰ ਕਰ ਦਿਆਂਗੇ, ਪਰ ਅਜੇ ਤੱਕ ਕੋਈ ਵਿਚਾਰ ਨਹੀਂ ਹੈਗਾ ਲੱਗਦਾ। ਤੇ ਇਦਾਂ ਨਾ ਕਰੀਏ ਰਮਨ ਜੀ ਵੀ ਇਸੇ ਕੰਪਲੇਂਟ ਦੇ ਉੱਤੇ ਇਹਨਾਂ ਦੀ ਕੰਪਲੇਂਟ ਹੀ ਕੀਤੀ ਜਾਵੇ ਵੀ ਭਾਈ ਠੀਕ ਕਰੋ। ਬਿਲਕੁਲ ਕਰ ਸਕਦੇ ਹਾਂ ਜੀ, ਇਹਦੇ 'ਤੇ ਕੋਈ ਵੱਡੀ ਗੱਲ ਨਹੀਂ ਹੈਗੀ। ਕੰਪਲੇਂਟ ਜਿਹੜੀ ਆ, ਅਸੀਂ ਹਮੇਸ਼ਾ ਸਾਰਿਆਂ ਨੂੰ ਇਹ ਚੀਜ਼ ਕਰਨ ਵਾਸਤੇ ਅਸੀਂ ਉਤਸ਼ਾਹਿਤ ਕਰਦੇ ਹਾਂ ਕਿ ਜਿਹੜੀ ਕੰਪਲੇਂਟ ਹੈਗੀ ਚਾਹੇ ਛੋਟੀ ਆ ਵੱਡੀ ਆ, ਕੰਪਲੇਂਟ ਜਿਹੜੀਆਂ ਆ ਉਹ ਹੀ ਇੱਥੇ ਸੁਣੀਆਂ ਜਾਂਦੀਆਂ ਆ। ਕੰਪਲੇਂਟ ਰਿਟਨ ਜਿਹੜੀਆਂ ਹੈਗੀਆਂ ਉਹ ਹੀ ਵਰਥਿਟ ਹੁੰਦੀਆਂ। ਸੋ ਜੇ ਕੋਈ ਵੀ ਬ੍ਰੋਕਰ ਹੈਗਾ, ਜੇ ਉਹ ਤੁਹਾਡੇ ਨਾਲ ਗਲਤ ਕਰ ਰਿਹਾ, ਉਹ ਕਈਆਂ ਨਾਲ ਹੋਰ ਨਾਲ ਵੀ ਗਲਤ ਕਰ ਰਿਹਾ ਹੋਊਗਾ। ਸੋ ਜੇ ਸਾਰੇ ਜਣੇ ਰਲ ਕੇ ਕੰਪਲੇਂਟਸ ਤੇ ਬੇਸਿਸ ਦੇ ਉੱਤੇ ਜਾਂਦੇ ਹੈਗੇ ਆ, ਔਰ ਕਈ ਵਾਰੀ ਸਾਡਾ ਜਿਹੜਾ ਹੈ ਨਾ ਉਹ ਇੱਕ ਸਾਡੇ ਇੱਕ ਮਾਈਂਡ ਸੈੱਟ ਬਣਿਆ ਹੁੰਦਾ ਕਿ ਮੈਂ ਅੱਜ ਕੰਪਲੇਂਟ ਕੀਤੀ ਤੇ ਕੱਲ ਨੂੰ ਇਹਨਾਂ ਨੂੰ ਹੱਥਕੜੀਆਂ ਲਾ ਕੇ ਇਹਨਾਂ ਨੂੰ ਲੈ ਆਉਣਾ। ਉੱਦਾਂ ਮਾਹੌਲ ਨਹੀਂ ਬਣਦਾ ਇੱਥੇ, ਉੱਦਾਂ ਨਹੀਂ ਹੁੰਦਾ। ਪਰ ਡੈਫੀਨੇਟਲੀ ਕੰਪਲੇਂਟ ਕਰਨ ਦਾ ਬੈਨੀਫਿਟ ਤਾਂ ਹੁੰਦਾ ਹੀ ਹੈ ਕਿਸੇ ਨਾ ਕਿਸੇ ਟਾਈਮ ਤੇ। ਉਹ ਜਿਹੜਾ ਬੰਦਾ ਖਰਾਬ ਕਰਨ ਵਾਲਾ ਉਹ ਹਟਦਾ ਨਹੀਂਗਾ, ਪਰ ਜੇ ਉਹਦੀਆਂ ਕੰਪਲੇਂਟ ਹੋਈ ਜਾਣ ਤੇ ਫਿਰ ਉਹਨੂੰ ਡੈਫੀਨੇਟਲੀ ਸ਼ਟ ਡਾਊਨ ਕੀਤਾ ਜਾਂਦਾ। ਜੀ ਜੀ, ਸੋ ਬਿਲਕੁਲ ਇਹ ਨਾ ਆਪਣੇ ਇਹ ਜ਼ਰੂਰੀ ਆ। ਜਦੋਂ ਆਪਾਂ ਕਿਤੇ ਵੀ ਜਾਂਦੇ ਹਾਂ, ਜੇ ਐਟਲੀਸਟ ਆਪਾਂ ਨੂੰ ਪਤਾ ਵੀ ਇੱਥੇ ਸੁਣਵਾਈ ਹੋ ਸਕਦੀ ਆ ਜਾਂ ਹੁੰਦੀ ਆ, ਤਾਂ ਆਪਾਂ ਨੂੰ ਡੈਫੀਨੇਟਲੀ ਇਹਦੇ ਵਿੱਚ ਕੰਪਲੇਂਟ ਕਰਨੀ ਚਾਹੀਦੀ ਆ, ਬੋਲਣਾ ਚਾਹੀਦਾ ਆ, ਆਪਣੇ ਹੱਕ ਜਿਹੜੇ ਉਹ ਲੈਣੇ ਚਾਹੀਦੇ ਆ। ਨਹੀਂ ਤਾਂ ਆਪਾਂ ਇੱਕ ਦੂਜੇ ਨਾਲ ਜਾਂ WhatsApp ਗਰੁੱਪਾਂ 'ਤੇ ਜਾਂ Facebook ਲਾਈਵ ਕਰਕੇ ਜਾਂ ਉੱਦਾਂ ਕਰਕੇ ਮਸਲੇ ਫਿਰ ਜਿਹੜੇ ਉਹ ਹੱਲ ਨਹੀਂ ਹੁੰਦੇ। ਕਈ ਵਾਰੀ ਉਹਦੇ ਨਾਲ ਵੀ ਹੋ ਜਾਂਦੇ, ਮੈਂ ਨਹੀਂ ਕਹਿੰਦਾ ਵੀ ਉਹਦੇ ਨਾਲ ਨਹੀਂ ਹੁੰਦੇ, ਵੀ ਤੁਸੀਂ ਉਹ ਨਾ ਕਰੋ, ਉਹ ਵੀ ਕਰੋ। ਜਿੰਨੀ ਐਨਰਜੀ ਤੁਸੀਂ ਉੱਥੇ ਲਾਉਂਦੇ ਆ, ਥੋੜ੍ਹੀ ਜਿਹੀ ਹੋਰ ਐਕਸਟਰਾ ਲਾ ਕੇ ਅਜਿਹੀਆਂ ਜਿਹੜੇ ਲੀਗਲ ਉਹਨਾਂ ਨੇ ਰੱਖਿਆ ਆ ਔਰਗਨਾਈਜ਼ ਤਰੀਕੇ ਦੇ ਨਾਲ ਜਿਹੜੇ ਕੰਪਲੇਂਟ ਇੱਦਾਂ ਬਣਾਏ ਆ, ਉਹਦੇ ਵਿੱਚ ਵੀ ਥੋੜ੍ਹਾ ਟਾਈਮ ਸਪੈਂਡ ਕਰਕੇ ਚੀਜ਼ਾਂ ਕਰੋ। ਜਾਂ ਜਦੋਂ ਲਾਅ ਬਣਦੇ ਆ, ਹਰਜੋਤ ਸਿੰਘ ਜੀ, ਆਪਾਂ ਦੇਖਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਉਹ ਕਮੈਂਟ ਲੈਂਦੇ ਆ, ਵੀ ਉਹਦੇ ਵਿੱਚ ਜਿਹੜਾ ਉਹ ਕਰੋ, ਆਪਣੀ ਰਾਏ ਉਸ ਦੇ ਵਿੱਚ ਜਿਹੜੀ ਉਹ ਰੱਖੋ। ਮੰਨਦੇ ਆ ਨਹੀਂ ਮੰਨਦੇ ਉਹ ਡਿਫਰੈਂਟ ਗੱਲ ਆ, ਪਰ ਇੱਕ ਰਿਟਨ ਦੇ ਵਿੱਚ ਉਹ ਚੀਜ਼ ਆ ਜਾਂਦੀ, ਉਸ ਕਾਨੂੰਨ ਦੇ ਨਾਲ ਉਹ ਚੀਜ਼ ਤੁਹਾਡੀ ਪੱਕੀ ਜੁੜ ਜਾਂਦੀ ਆ। ਜੇ ਉਹ ਨਹੀਂ ਮੰਨਦੇ ਇੰਨੀਆਂ ਜ਼ਿਆਦੀਆਂ ਲੋਕਾਂ ਦੇ ਕਹਿਣ ਦੇ ਬਾਵਜੂਦ, ਫਿਰ ਬੰਦਾ ਇੱਕ ਅਗਲੇ ਸਟੈਪ ਵੱਲ ਨੂੰ ਜਿਹੜਾ ਉਹ ਵੱਧ ਸਕਦਾ। ਸੋ ਇਹ ਜ਼ਰੂਰੀ ਆ ਵੀ ਇੱਦਾਂ ਦੇ ਕੰਮ ਤੁਸੀਂ ਡੈਫੀਨੇਟਲੀ ਕਰਦੇ ਰਿਹਾ ਕਰੋ। ਤੇ ਰਮਨ ਜੀ, ਪ੍ਰਭਜੋਤ ਹੁਣੀ ਪੁੱਛਦੇ ਨੇ, ਤੁਸੀਂ ਪੜ੍ਹ ਹੀ ਲਿਆ ਹੋਣਾ ਵੀ ਲੋਡ ਪ੍ਰਾਈਸ ਜਿਹੜੇ ਆ ਉਹ ਲੋ ਹੋ ਰਹੇ ਆ, ਵੀ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਨਵੇਂ ਟ੍ਰੇਲਰ ਦੀਆਂ ਪੇਮੈਂਟ, ਹਾਊਸ ਪੇਮੈਂਟ ਆ, ਉਹ ਕਿੱਦਾਂ ਦੇਣੀ ਹੈ? ਜਿੱਦਾਂ ਬੇਸਿਕਲੀ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਥੋੜ੍ਹੀ ਕੀਤੀ ਸੀ। ਬਿਲਕੁਲ ਜੀ, ਇਹ ਤਾਂ ਹੁਣ ਦੇਖੋ ਇੰਡਸਟਰੀ ਹੈਗੀ ਆ, ਮਾਰਕੀਟ ਹੈਗੀ ਆ, ਇਹਦੇ ਵਿੱਚ ਮੈਂ ਇਹੋ ਹੀ ਕਹੂੰਗਾ ਕਿ ਆਪਾਂ ਬਾਰ-ਬਾਰ ਇੱਕੋ ਹੀ ਚੀਜ਼ ਕਹਿੰਦੇ ਹੁੰਦੇ ਹਾਂ, ਹਮੇਸ਼ਾ ਹਰ ਵਾਰੀ ਕਹਿੰਦੇ ਆ ਕਿ ਡਾਊਨ ਸਾਈਜ਼ਿੰਗ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਆਉਣੀ ਚਾਹੀਦੀ ਹੈ। ਡਾਊਨ ਸਾਈਜ਼ ਕਿਵੇਂ ਕਰਨਾ ਆ? ਜੇ ਕਿਸੇ ਮੌਕੇ ਤੁਹਾਨੂੰ ਕੋਈ ਪ੍ਰੋਬਲਮ ਇੱਦਾਂ ਦੀਆਂ ਖੜੀਆਂ ਹੋ ਜਾਂਦੀਆਂ ਤੇ ਡਾਊਨ ਸਾਈਜ਼ ਕਰਨਾ ਆਉਣਾ ਚਾਹੀਦਾ ਹੈ। ਸੋ ਜੇ ਇਹ ਸਿਚੁਏਸ਼ਨਸ ਹੈਗੀਆਂ ਤੇ ਇਸ ਤੋਂ ਪਹਿਲਾਂ ਕਿ ਜ਼ਬਰਦਸਤੀ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਕੋਲੋਂ ਚਲੀਆਂ ਜਾਣ, ਡਾਊਨ ਸਾਈਜ਼ਿੰਗ ਕਰ ਸਕਦੇ ਹਾਂ ਆਪ, ਆਪਣੇ ਆਪ ਜਿਹੜਾ ਆ ਉਹਨੂੰ ਉਹਦੇ ਚੋਂ ਨਿਕਲ ਸਕਦੇ ਹੋ ਸਿਚੁਏਸ਼ਨ ਚੋਂ। ਪਰ ਜੇ ਤੁਹਾਨੂੰ ਡਾਊਨ ਸਾਈਜ਼ਿੰਗ ਨਹੀਂ ਕਰਨੀ ਆਉਂਦੀ ਦੈਨ ਇਟਸ ਵੈਰੀ ਡਿਫੀਕਲਟ। ਬਟ ਇਸੇ ਕਰਕੇ ਕਹੀਦਾ ਕਿ ਜਦੋਂ ਸ਼ੁਰੂ 'ਚ ਤੁਸੀਂ ਆਪਣੇ ਖਰਚੇ ਵਧਾਉਣ ਲੱਗਦੇ ਆ, ਇਕੁਇਪਮੈਂਟ ਲੈਣ ਲੱਗਦੇ ਆ, ਉਦੋਂ ਬਹੁਤ ਸੋਚ ਸਮਝ ਕੇ ਉਦੋਂ ਸਟੈਪ ਅੱਗੇ ਕਰੋ ਤਾਂ ਕਿ ਜਿਹੜਾ ਆ ਇਸ ਸਿਚੁਏਸ਼ਨ 'ਚ ਤੁਹਾਨੂੰ ਨਾ ਆਉਣਾ ਪਵੇ। ਜਿਹੜੀ ਆਪਣੀ ਬਿਜ਼ਨਸ ਪਲਾਨ ਹੁੰਦੀ ਆ ਉਹਦੇ ਵਿੱਚ ਇਹ ਬਹੁਤ ਜ਼ਰੂਰੀ ਗੱਲਾਂ ਜਿਹੜੀਆਂ ਅਟੈਚ ਕੀਤੀਆਂ ਹੁੰਦੀਆਂ ਕਿ ਵਟ ਇਫ ਦਿਸ ਹੈਪਨ, ਵਟ ਇਫ ਦਿਸ। ਸੋ ਇਹ ਵਟ ਇਫ ਜਿਹੜੀ ਆ ਉਹ ਆਪਾਂ ਸੋਚਦੇ ਨਹੀਂ ਗੇ ਉਦੋਂ। ਇਸ
ਕਰਕੇ ਜਿਹੜੀ ਆ ਐਗਜ਼ਿਟ ਪਲਾਨ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੇ ਇਹ ਕੰਮ ਨਾ ਚੱਲੇ ਤੇ ਐਗਜ਼ਿਟ ਕਿਵੇਂ ਕਰਨਾ ਹੈ, ਇਹਦੇ ਚੋਂ ਕਿੱਦਾਂ ਨਿਕਲਣਾ ਹੈ ਤੇ ਹੋਰ ਕੀ ਕਰਨਾ ਹੈ। ਸੋ ਇਹ ਪਲਾਨ ਬਿਜ਼ਨਸ ਪਲਾਨ ਦੇ ਵਿੱਚ ਹੋਣਾ ਚਾਹੀਦਾ। ਸੋ ਡੈਫੀਨੇਟਲੀ ਤੁਸੀਂ ਯੂਲ ਬੀ ਫਾਈਨ, ਤੁਸੀਂ ਨਿਕਲ ਸਕੋਗੇ, ਪਰ ਥੋੜਾ ਇਹ ਆ ਵੀ ਮਸ਼ੱਕਤ ਕਰਨੀ ਪੈਣੀ ਹੈ, ਥੋੜੇ ਕੱਟਸ ਕਰਨੇ ਪੈਣੇ ਆ, ਐਕਸਪੈਂਸ ਕੱਟ ਕਰਨੇ ਪੈਣੇ ਆ। ਸੋ ਟੂ ਬੀ ਫਾਈਨ। ਜੀ ਬਿਲਕੁਲ ਰਮਨ ਜੀ, ਇਹ ਆਪਾਂ ਪਹਿਲਾਂ ਟੈਕਨੋਲੋਜੀ ਦੀ ਗੱਲ ਕੀਤੀ ਸੀ। ਅੱਜ ਓਵਰ ਫਰੇਟ ਦਾ ਜੋ ਹੈਡ ਹੈਗਾ ਆ, ਉਸਨੇ ਇਹ ਕਿਹਾ ਵੀ ਆਟੋਨੋਮਸ ਟਰੱਕਿੰਗ ਫਿਊਚਰ ਆਲਮੋਸਟ ਅਪੋਨ ਅਸ, ਵੀ ਸਾਡੇ ਲਗਭਗ ਉੱਪਰ ਹੀ ਆ। ਆਲਰੇਡੀ ਉਹਨਾਂ ਨੇ ਟੈਕਸਸ ਦੇ ਵਿੱਚ ਟੈਸਟ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ, ਤੇ ਕਹਿੰਦੇ ਵੀ ਆਟੋਨੋਮਸ ਟੈਕ ਪਾਰਟਨਰਸ ਵੇਮੋ, ਗੂਗਲ ਤੇ ਅਰੋਰਾ ਇਹ ਫਿਊਚਰ ਨੈਟਵਰਕ ਬਣਾ ਰਹੇ ਹੈਗੇ ਆਲਰੇਡੀ। ਇਹ ਕੱਲ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ, ਕਹਿੰਦੇ ਭਈ ਅਸੀਂ ਕਪਲ ਆਫ ਲੋਡਸ ਵੀਕਲੀ ਬੇਸਿਸ ਉੱਥੇ ਉਹ ਰਨ ਵੀ ਕਰ ਰਹੇ ਹੈਗੇ ਆ। ਸੋ ਜੇ ਇਹੀ ਕੁਝ ਚੱਲਦਾ ਰਿਹਾ ਤੇ ਉਹਨਾਂ ਨੇ ਇਹ ਕਿਹਾ ਆ ਵੀ ਜਿਸ ਹਿਸਾਬ ਨਾਲ ਟੈਕਨੋਲੋਜੀ ਮੈਚਿਓਰ ਹੁੰਦੀ ਜਾ ਰਹੀ ਆ ਟਰੱਕਿੰਗ ਦੇ ਵਿੱਚ, ਤੇ ਮੈਂ ਯਕੀਨ ਕਰਦਾ ਵੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਆਟੋਨੋਮਸ ਟਰੱਕ US ਹਾਈਵੇਜ਼ ਤੇ ਤੁਸੀਂ ਦੇਖੋਗੇ। ਜੀ ਬਿਲਕੁਲ ਭਾਜੀ, ਜਿਸ ਹਿਸਾਬ ਦੇ ਨਾਲ ਸਿਚੁਏਸ਼ਨ ਚੱਲ ਰਹੀ ਹੈਗੀ ਹੈ, ਜਿਸ ਹਿਸਾਬ ਦੇ ਨਾਲ ਸਾਰਾ ਕੁਝ ਕਰ ਰਹੇ ਹੈਗੇ ਆ, ਉਹ ਤਾਂ ਲੱਗਦਾ ਹੈਗਾ ਕਿ ਇਹ ਸਿਚੁਏਸ਼ਨ ਜਿਹੜੀ ਆ ਇਹ ਆਉਣ ਵਾਲੀ ਹੈਗੀ ਆ। ਦੇਖੋ ਹੁਣ ਤੁਹਾਡੇ ਸਾਹਮਣੇ ਇੱਧਰ ਐਮਾਜ਼ੋਨ ਦੇ ਲੋਡ ਦੀ ਗੱਲ ਹੋ ਰਹੀ ਹੈ ਕਿ $47 ਤੇ ਪਿਕ ਕਰਦੇ ਹੈਗੇ ਆ, ਤੇ ਆਟੋਨੋਮਸ ਜਿਹੜਾ ਆ ਉਹ ਫਿਰ ਤੋਂ ਸਸਤਾ ਪੈਣਾ ਨਾ, ਕਿਉਂਕਿ ਉਹਦੇ ਵਿੱਚ ਡਰਾਈਵਰ ਤਾਂ ਹੋਣਾ ਨਹੀਂ ਹੈ, ਤਾਂ ਉਹ ਡਰਾਈਵਰ ਦੀ ਪੇ ਨਿਕਲ ਜਾਣੀ ਹੈ। ਆਊਟ ਆਫ ਸਰਵਿਸ ਵਾਲਾ ਵੀ ਰੌਲਾ ਨਹੀਂ ਰਹਿਣਾ। ਹਾਂ ਨਹੀਂ, ਆਊਟ ਆਫ ਬਿਲਕੁਲ। ਸੋ ਇਨਗਰੀਡੀਐਂਟਸ ਕਈ ਹੈਗੇ ਆ। ਪਿੱਛੇ ਜੇ ਹੁਣ ਟੈਕਸਸ ਦੇ ਵਿੱਚ ਜਿਹੜਾ ਆ ਉਹ ਆਟੋਨੋਮਸ ਟਰੱਕ ਜਿਹੜਾ ਸੀਗਾ ਉਹ ਜਾ ਰਿਹਾ ਸੀਗਾ, ਤੇ ਆਟੋਨੋਮਸ ਟਰੱਕ ਨੂੰ ਪੁਲਿਸ ਵਾਲੇ ਨੇ ਪੁੱਲ ਕੀਤਾ, ਪੁੱਲ ਕਰਕੇ ਉਹਨੂੰ ਜਿਹੜੀ ਉਹਦੀਆਂ ਬਣਦੀਆਂ ਵਾਇਲੇਸ਼ਨ ਸੀਗੀਆਂ ਦਿੱਤੀਆਂ ਉਹ, ਤੇ ਉਹਦੇ ਬਾਅਦ ਸਕਰੀਨ ਲਗਾਇਆ, ਸਕਰੀਨ ਤੇ ਸਾਰਾ ਕੁਝ ਆ ਗਿਆ ਵੀ ਕੌਣ ਆ, ਕਿੱਥੋਂ ਆ, ਕੀ ਆ। ਸੋ ਉਹ ਜਿਹੜੀ ਚੀਜ਼ ਆ ਉਹ ਮਤਲਬ ਕਿ ਇਟਸ ਔਨ ਦਾ ਵੇ ਹੈਗੀ ਆ। ਪਰ ਇਹ ਆ ਡੈਫੀਨੇਟਲੀ ਜਿਹੜੀ ਗੱਲ ਹੈਗੀ ਆ ਕਿ ਇਹ ਜਿਹੜੇ ਇੰਗਰੀਡੀਅੰਟਸ ਆ ਇਹ ਚੱਲ ਰਹੇ ਹੈਗੇ ਆ। ਸੋ ਸਾਨੂੰ ਇਹ ਸਮਝਣਾ ਚਾਹੀਦਾ ਕਿ ਤੁਸੀਂ ਜਦੋਂ ਬਿਜ਼ਨਸ ਕਰਦੇ ਆ, ਬਿਜ਼ਨਸ ਦੇ ਵਿੱਚ ਤੁਸੀਂ ਮੂਵ ਫਾਰਵਰਡ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਬਿਜ਼ਨਸ ਪਲਾਨ ਨਹੀਂ ਹੈਗੀ, ਤੁਸੀਂ ਸਹੀ ਢੰਗ ਦੇ ਨਾਲ ਸਾਰਾ ਕੁਝ ਐਸਟੈਬਲਿਸ਼ ਨਹੀਂ ਕੀਤਾ ਹੈਗਾ, ਉਹ ਸਮਝਦੇ ਨਹੀਂ ਹੈਗੇ। ਅਸੀਂ ਖਰਚੇ ਜਿਹੜੇ ਆ ਜਦੋਂ ਸ਼ੁਰੂ ਕਰਦੇ ਆ, ਸਾਰੇ ਖਰਚੇ ਨਹੀਂ ਗਿਣਦੇ। ਜੇ ਅਸੀਂ, ਮੈਂ ਇੱਕ ਗੱਲ ਦੀ ਅਰਜੋਤ ਭਾਜੀ ਗਰੰਟੀ ਦਿੰਦਾ, ਜੇ ਟਰੱਕਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਨਵਾਂ ਓਨਰ ਆਪਰੇਟਰ ਹੈਗਾ, ਜੇ ਉਹ ਸਾਰੇ ਖਰਚੇ ਨੂੰ ਇੱਕ ਵਾਰੀ ਧਿਆਨ ਦੇ ਨਾਲ ਦੇਖ ਲਵੇ, ਤਾਂ ਸ਼ਾਇਦ 50% ਬੰਦੇ ਜਿਹੜੇ ਉਹ ਨਾ ਕਰ ਦੇਣ ਵੀ ਅਸੀਂ ਓਨਰ ਆਪਰੇਟਰ ਨਹੀਂ ਬਣਨਾ। ਸੋ ਇਹ ਇੱਕ ਸੱਚਾਈ ਆ, ਠੀਕ ਆ। ਆਪਣਾ ਢਿੱਡ ਕੱਟ ਕੇ ਤੇ ਆਪਣਾ ਐਕਸਟਰਾ ਮਾਈਲ ਚਲਾ ਕੇ ਜੇ ਤੁਸੀਂ 4 ਪੈਸੇ ਬਣਾਉਣੇ ਵੀ ਆ, ਤੇ ਉਹ ਦੇਖੋ ਵੀ ਉਹਦਾ ਫਾਲ ਆਊਟ ਕਿੱਥੇ ਹੈਗਾ। ਸੋ ਪਰ ਪ੍ਰੋਬਲਮ ਇਹੋ ਹੀ ਆ ਕਿ ਅਸੀਂ ਉਸ ਚੀਜ਼ ਨੂੰ ਪਹਿਲਾਂ ਨਹੀਂ ਦੇਖਦੇ, ਨਹੀਂ ਸੋਚਦੇ ਉਹਦੇ ਬਾਰੇ 'ਚ, ਤੇ ਧੜਾ ਧੜ ਜਿਹੜਾ ਆ ਉਹ ਕੰਮ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ। ਜੀ 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 ਬਿਲਕੁਲ। ਆਪਣੇ ਮੈਂ ਹਰਜੋਤ ਭਾਜੀ ਇੱਕ ਚੀਜ਼ ਰਾਜਕਰ ਮੈਂ ਕਹਿਣੀ ਸੀਗੀ ਯਾਰ, ਮੈਂ ਮਤਲਬ ਲਿਟਰਲੀ ਮੈਂ ਨਾ ਜਿਹੜਾ ਕਿ ਇੱਕ ਸਵਾਲ ਆ ਰਿਹਾ ਹੈਗਾ ਕਿ 26 ਫੁੱਟ ਬਾਰੇ, ਮੈਨੂੰ ਉਹ ਬੰਦੇ ਦਾ ਜਿਹੜੀ ਫੇਸਬੁੱਕ ਆਈਡੀ ਆ ਉਹ ਪਸੰਦ ਨਹੀਂ ਹੈਗੀ, ਮੈਂ ਇਹਦਾ ਜਵਾਬ ਨਹੀਂ ਦੇ ਸਕਦਾ, ਬਾਕੀ ਬਾਅਦ ਦੀਆਂ ਗੱਲਾਂ। ਹਾਂ ਏਦਾਂ ਦੇ ਤੁਸੀਂ ਆਪਣੀ ਭਾਜੀ ਓਰੀਜਨਲ ਤੋਂ ਜਿਹੜੇ ਵੀ ਸਵਾਲ ਪੁੱਛਦੇ ਆ ਨਾ, ਉਸ ਨਾਂ ਤੋਂ ਜਿਹੜਾ ਮਤਲਬ ਤੁਸੀਂ ਆਪਣੀ ਓਰੀਜਨਲ ਆਈਡੀ ਤੇ ਆਓ, ਆਪਣੀ ਮਤਲਬ ਕਿ ਥੋੜਾ ਜਿਹਾ ਠੀਕ ਨਹੀਂ ਲੱਗਦਾ ਏਦਾਂ ਦੀ ਜਿਹੜੀ ਚੀਜ਼। ਤੁਸੀਂ ਚਲੋ ਕਿਸੇ ਨੂੰ ਕਮੈਂਟ ਕਿਤੇ ਹੋਰ ਕਰਨਾ, ਉਹ ਚਲੋ ਤੁਹਾਡੀ ਮਰਜ਼ੀ ਆ, ਪਰ ਏਦਾਂ ਜਿਹੜਾ ਥੋੜਾ ਜਿਹਾ ਆਪਾਂ ਹਿਸਾਬ ਦੇ ਨਾਲ ਜਿਹੜਾ ਉਹ ਰੱਖੀਏ, ਸਭਿਅਕ ਵਾਲੀ ਗੱਲ ਜਿਹੜੀ ਆ ਉਹ ਆਪਾਂ ਨਾਲ ਦੇ ਨਾਲ ਜਿਹੜਾ ਉਹ ਰੱਖੀਏ। ਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਤੇ ਰਮਨ ਜੀ, ਆਪਾਂ ਸਰੋਤੇ ਨੂੰ ਦੱਸ ਜਾਈਏ ਵੀ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦੁਆਰਾ ਟਰੱਕਰਸ ਦੇ ਲਈ ਇੱਕ ਵਿਸ਼ੇਸ਼ ਸੈਮੀਨਾਰ / ਐਜੂਕੇਸ਼ਨਲ ਪ੍ਰੋਗਰਾਮ ਆਪਾਂ ਲੈ ਕੇ ਆ ਰਹੇ ਹਾਂ। ਆ ਰਿਹਾ ਸ਼ਨੀਚਰਵਾਰ ਨਹੀਂ, ਉਸ ਤੋਂ ਅਗਲੇ 27 ਅਗਸਤ ਨੂੰ ਜਿਹੜਾ ਸ਼ਨੀਚਰਵਾਰ ਨੂੰ ਪੰਜਾਬੀ ਕਲਚਰਲ ਸੈਂਟਰ ਦੇ ਹੀ ਜਿਹੜਾ ਸੈਮੀਨਾਰ ਹਾਲ ਹੈਗਾ ਆ, ਉੱਥੇ ਇਹ ਕੀਤਾ ਜਾਊਗਾ। ਰਮਨ ਹੁਣੀ ਆਉਣਗੇ। ਟਰੱਕਿੰਗ ਬਿਜ਼ਨਸ ਦੇ ਬਾਰੇ ਕੀ ਕੁਛ ਜਾਣਕਾਰੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਕਿੱਦਾਂ ਆ, ਕਿਵੇਂ ਆ, ਉਹ ਆਪਾਂ ਜ਼ਰੂਰ ਉਸ ਦੇ ਵਿੱਚ ਸਾਂਝੇ ਕਰਾਂਗੇ। ਰਮਨ ਜੀ, ਜੇ ਤੁਸੀਂ ਥੋੜਾ ਜਿਹਾ ਇਸ ਦੇ ਉੱਤੇ ਇਲੈਬੋਰੇਟ ਕਰਨਾ ਚਾਹੋ। ਬਿਲਕੁਲ ਜੀ, ਇਹਦੇ ਵਿੱਚ ਆਪਾਂ ਸਾਰੇ ਜਿਹੜੇ ਐਕਸਪਰਟਸ ਹੈਗੇ ਆ, ਟਾਈਮ ਟੂ ਟਾਈਮ ਜਿਹੜੇ ਐਕਸਪਰਟਸ ਹੈਗੇ ਆ ਉਹ ਲੈ ਕੇ ਆਵਾਂਗੇ। ਆਪਾਂ ਇਹ ਮੰਥਲੀ ਸ਼ੁਰੂ ਕਰਨ ਜਾ ਰਹੇ ਹਾਂ ਕਿ ਐਵਰੀ ਮੰਥ ਅਸੀਂ ਇੱਕੋ ਟਾਈਮ ਰੱਖਿਆ ਕਰਾਂਗੇ, ਜਿਹੜਾ ਕਿ ਫਿਕਸ ਹੋਊਗਾ ਕਿ ਐਵਰੀ 3rd ਸੈਟਰਡੇ ਜਾਂ 2nd ਸੈਟਰਡੇ ਆ। ਸੋ ਆਪਾਂ
ਜਿਹੜਾ ਪਹਿਲਾਂ ਸ਼ੁਰੂ ਕਰਦੇ ਹੈਗੇ, ਇਹਦੇ 'ਚ ਆਪਾਂ ਤੁਹਾਡਾ ਰਿਸਪੌਂਸ ਦੇਖਣਾ ਹੈਗਾ ਕਿ ਤੁਸੀਂ ਕਿੰਨੇ ਕੁ ਰਿਸਪੌਂਸ ਦੇ ਨਾਲ ਆਉਂਦੇ ਆ। ਜਿੱਦਾਂ ਕਿ ਹਰਜੋਤ ਭਾਜੀ ਨੇ ਉਦੋਂ ਕਿਹਾ ਸੀਗਾ ਕਿ ਨਾਟ ਓਨਲੀ ਟਰੱਕਰਸ ਆ, ਟਰੱਕਰਸ ਦੀ ਫੈਮਲੀਜ਼ ਵੀ ਆ, ਭੈਣ ਭਰਾ ਜਿਹੜੇ ਹੈਗੇ ਜਿਹੜੇ ਘਰੇ ਕੰਮ ਕਰਦੇ ਹੈਗੇ, ਬੱਚੇ ਆ, ਕਈਆਂ ਦੇ ਸਪੋਰਟ ਕਰਦੇ ਆ, ਹੈਲਪ ਕਰਦੇ ਆ, ਉਹ ਵੀ ਆ ਸਕਦੇ ਹੈਗੇ ਆ, ਉਹ ਵੀ ਬੈਠ ਸਕਦੇ ਹੈਗੇ ਆ। ਸਾਡੇ ਕੋਲ ਲਿਮਿਟਿਡ ਸੀਟਿੰਗ ਹੈਗੀ ਆ, ਸੋ ਇਸ ਕਰਕੇ ਅਸੀਂ ਜਲਦੀ ਹੀ ਤੁਹਾਨੂੰ ਜਿਹੜੀ ਆ ਇਹਦੀ ਸਾਡੇ ਜਿਹੜੇ ਆਪਣੇ ਸੋਸ਼ਲ ਮੀਡੀਆ ਹੈਗਾ ਉਹਦੇ 'ਤੇ ਅਸੀਂ ਤੁਹਾਡੀ ਜਿਹੜੀ ਆ ਉਹ ਦੇਵਾਂਗੇ ਜ਼ਰੂਰ ਤੁਹਾਨੂੰ ਕਿ ਤੁਸੀਂ ਕਲਾਸ ਦੇ ਵਿੱਚ ਸਾਈਨ ਅਪ ਕਰ ਸਕਦੇ ਹੈਗੇ ਆ, ਔਰ ਪ੍ਰੀ ਸਾਈਨ ਅਪ ਦੇ ਵਿੱਚ ਹੀ ਤੁਹਾਡੀ ਸੀਟ ਜਿਹੜੀ ਆ ਉਹ ਰਿਜ਼ਰਵ ਹੋ ਸਕਦੀ ਆ। ਔਨ ਦਾ ਸਪੌਟ ਤੁਸੀਂ ਜਿਹੜਾ ਉਹ ਚੀਜ਼ ਟਰਾਈ ਕਰੋ ਕਿ ਪਹਿਲਾਂ ਰਜਿਸਟਰ ਕਰੋ, ਅਤੇ ਰਜਿਸਟਰ ਕਰਨ ਤੋਂ ਬਾਅਦ ਫਿਰ ਤੁਹਾਨੂੰ ਜਿਹੜੀ ਆ ਫਿਊਚਰ ਜਿਹੜੀ ਡਿਟੇਲ ਆ ਉਹ ਸਾਰੀ ਮਿਲ ਜੂਗੀ। ਅਤੇ ਜਿਹੜਾ ਬਾਕੀ ਜਿਹੜੇ ਵੀ ਐਕਸਪਰਟਸ ਹੈਗੇ ਆ, ਚਾਹੇ ਉਹ ਲੋਨਸ ਲੈਣੇ ਹੈਗੇ ਆ, ਚਾਹੇ ਉਹ ਤੁਹਾਡਾ ਪਰਮਿਟਿੰਗ ਹੈਗੀ ਆ, ਚਾਹੇ ਉਹ ਤੁਹਾਡੀ ਇੰਸ਼ੋਰੈਂਸ ਹੈਗੀ ਆ, ਸੋ ਉਹਦੇ ਲਈ ਜਿਹੜਾ ਆ ਉਹ ਅਸੀਂ ਮਤਲਬ ਕਿ ਉੱਥੇ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਕਿ ਸਟਾਰਟ ਟੂ ਫਿਨਿਸ਼ ਕਿਵੇਂ ਕਰਨਾ ਹੈਗਾ। ਸੋ ਭਾਈ ਸਾਹਿਬ ਹੁਣਾਂ ਦਾ ਫੇਰ ਆਇਆ ਕਿ ਅਸੀਂ ਇੱਥੇ ਫਾਈਟ ਕਰਨ ਵਾਸਤੇ ਨਹੀਂ ਆਏ ਵੀਰ ਜੀ, ਫਾਈਟ ਕਰਨ ਵਾਸਤੇ ਅਸੀਂ ਵੀ ਨਹੀਂ ਇੱਥੇ ਬੈਠੇ, ਪਰ ਸਾਨੂੰ ਥੋੜੀ ਜਿਹੀ ਸੰਗ ਲੱਗਦੀ, ਸ਼ਰਮ ਆਉਂਦੀ ਆ ਵੀ ਇਦਾਂ ਦੀ ਅਸੀਂ ਨਾਂ ਨਹੀਂ ਲਿਆ ਜਾ ਸਕਦਾ ਨਾ ਉਹ ਵਾਲਾ, ਹਾਂ ਨਾਂ ਨਹੀਂ ਲਿਆ ਜਾ ਸਕਦਾ। ਤੁਸੀਂ ਉਸ ਚੀਜ਼ ਨੂੰ ਤੁਸੀਂ ਸਾਡੇ ਚੀਜ਼ ਨੂੰ ਸਮਝੋ, ਅਸੀਂ ਫਾਈਟ ਨਹੀਂ ਕਰਦੇ, ਨਾ ਅਸੀਂ ਕਿਸੇ ਨਾਲ ਫਾਈਟ ਕਰਦੇ, ਨਾ ਸਾਡਾ ਕੋਈ ਮਨਸ਼ਾ ਕਿਸੇ ਨਾਲ ਫਾਈਟ ਕਰਨ ਦਾ, ਪਰ ਜਿਹੜੀ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ ਉਹਦੇ ਤੇ ਇੱਕ ਸ਼ਰਮ, ਇੱਕ ਹਯਾ, ਇੱਕ ਜਿਹੜੀ ਤੁਹਾਡੀ ਫੈਮਿਲੀ ਦੇ ਵਿੱਚ ਬੈਠੇ ਆ ਤੁਸੀਂ, ਉਹ ਚੀਜ਼ ਦਾ ਜਿਹੜਾ ਆ ਉਹ ਖਿਆਲ ਰੱਖੋ ਥੋੜਾ ਜਿਹਾ, ਬਸ ਹੋਰ ਤਾਂ ਕੋਈ। ਤੇ ਚਲੋ ਤੁਸੀਂ ਇਹਨਾਂ ਨੂੰ ਚਲੋ ਛੱਡੋ, ਆਪਾਂ ਉਦਾਂ ਕਿਸੇ ਦਿਨ ਇਹਨਾਂ ਦੇ ਜਿਹੜੇ ਰੀਅਲ ਆਈਡੀ ਤੇ ਆਓ ਸਿੱਧਾ। ਐਡਾ ਹੀ ਦਮ ਨਹੀਂ ਹੈਗਾ ਤਾਂ ਫਿਰ ਮੁੱਖ ਮੰਤਰੀ ਦਾ ਪਿਓ ਕਿੱਥੋਂ ਬਣ ਜਾਣਾ ਹੈ ਨਾ, ਬੰਦੇ 'ਚ ਦਮ ਤਾਂ ਹੋਣਾ ਚਾਹੀਦਾ ਨਾ, ਆਪਣੀ ਫੋਟੋ ਲਾਓ। ਨਹੀਂ ਚਲੋ ਛੱਡੋ ਇਸ ਚੀਜ਼ ਨੂੰ, ਆਪਾਂ ਇਹ ਜਿਹੜਾ ਦੇਖੀਏ ਵੀ 27 ਤਰੀਕ ਨੂੰ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਇੱਥੇ ਰੱਖਿਆ ਹੈ। ਸੋ ਅਸੀਂ ਸਾਰੇ ਟਰੱਕਰਸ ਜਿਹੜੇ ਆ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਉਸ ਦੇ ਵਿੱਚ ਆਇਓ, ਉਹ ਪਰਿਵਾਰਾਂ ਸਮੇਤ ਜਿਹੜਾ ਪਹੁੰਚੋ, ਵੀ ਐਜੂਕੇਸ਼ਨ ਇਸ ਦੇ ਲਈ ਵੱਖ-ਵੱਖ ਹਿਸਾਬ ਦੇ ਨਾਲ ਜਿਹੜੀ ਤੁਹਾਨੂੰ ਉਹਦੇ ਵਿੱਚ ਦੱਸੀ ਜਾਊਗੀ। ਟਰੱਕਿੰਗ ਦੇ ਨਾਲ ਕੀ ਕੁਛ ਜਿਹੜਾ ਉਹ ਜੁੜਿਆ ਹੋਇਆ ਆ, ਸਿੱਧਾ ਇਕੱਲਾ ਟਰੱਕ ਚਲਾਉਣਾ, ਜਿੱਦਾਂ ਪਹਿਲਾਂ ਵੀ ਕਿਹਾ ਵੀ ਲੋਡ ਚੱਕ ਕੇ ਲੈ ਗਏ ਤੇ ਆ ਗਏ, ਉਹੀ ਉੱਥੇ ਤੱਕ ਹੀ ਨਹੀਂ, ਉਹਦੇ ਨਾਲ ਹੋਰ ਬਹੁਤ ਕੁਛ ਜਿਹੜਾ ਜੁੜਿਆ ਹੁੰਦਾ ਹੈ। ਕਈ ਤਰੀਕੇ ਦਾ ਪੇਪਰ ਵਰਕ ਹੁੰਦਾ ਆ, ਕਈ ਚੀਜ਼ਾਂ ਦਾ ਤੁਹਾਨੂੰ ਖੁਦ ਧਿਆਨ ਜਿਹੜਾ ਉਹ ਜਿਹੜੀਆਂ ਰੱਖਣਾ ਪੈਂਦਾ ਆ। ਸੋ ਉਹ ਡੈਫੀਨੇਟਲੀ ਉਹਦੇ ਬਾਰੇ ਜਿਹੜੀਆਂ ਆਪਾਂ ਜਾਣਕਾਰੀਆਂ ਇਹ ਜਿਹੜੇ ਪ੍ਰੋਗਰਾਮ ਦੇ ਨਾਲ ਜਿਹੜਾ ਉਹਦੇ ਵਿੱਚ ਆਪਾਂ ਦਿਆ ਕਰਾਂਗੇ। ਸੋ 27 ਤਰੀਕ ਨੂੰ ਪਹਿਲਾ ਜਿਹੜਾ ਪ੍ਰੋਗਰਾਮ ਆ ਇਹ ਪੰਜਾਬੀ ਰੇਡੀਓ USA ਦਾ ਜਿਹੜਾ ਆਫਿਸ ਆ ਫਰੈਜ਼ਨੋ ਦੇ ਵਿੱਚ ਜਿਹੜਾ ਆ ਉੱਥੇ ਹੀ ਇਹ ਪੰਜਾਬੀ ਕਲਚਰ ਸੈਂਟਰ ਦਾ ਸੈਮੀਨਾਰ ਹਾਲ ਆ, ਉੱਥੇ ਜਿਹੜਾ ਉਹ ਹੋਵੇਗਾ 2125 ਨਾਰਥ ਬਾਰਟਨ ਐਵੀਨਿਊ ਦੇ ਵਿੱਚ। ਸੋ ਤੁਸੀਂ ਜ਼ਰੂਰ ਇਸ ਦੇ ਬਾਰੇ ਜੇ ਤੁਸੀਂ ਮੇਕ ਸ਼ੋਰ ਕਰਿਓ ਜ਼ਰੂਰ, ਆਪਣੀਆਂ ਭੈਣਾਂ ਵੀ ਆ ਸਕਦੀਆਂ। ਬਹੁਤ ਸਾਰੇ ਆਪਣੇ ਜਿਹੜੇ ਟਰੱਕਰਸ ਆ, ਮੈਰਿਡ ਆ, ਉਹਨਾਂ ਦੀਆਂ ਭੈਣਾਂ ਆ, ਉਹਨਾਂ ਦੀ ਵਾਈਫ ਆ, ਉਹ ਹੈਂਡਲ ਵੀ ਕਰਦੇ ਆ ਪੇਪਰ ਵਰਕ। ਆਉਣ ਵਾਲੇ ਸਮੇਂ ਜਿੱਦਾਂ ਰਮਨ ਨੂੰ ਹੀ ਦੱਸਿਆ ਆ ਵੀ ਆਪਾਂ ਵੱਖ-ਵੱਖ, ਚਾਹੇ ਇੰਸ਼ੋਰੈਂਸ ਆ, ਚਾਹੇ ਉਹ ਪਰਮਿਟਸ ਆ, ਚਾਹੇ ਈਵਨ ਡਾਕਟਰਸ ਵੀ, ਜਾਂ ਈਵਨ ਭੈਣਾਂ, ਈਵਨ ਖਾਣੇ ਲਈ ਵੀ ਉਹ ਵੀ ਡਿਸਕਸ ਕਰਾਂਗੇ ਆਉਣ ਵਾਲੇ, ਕਿਉਂਕਿ ਸਭ ਤੋਂ ਵੱਡਾ ਇਸ਼ੂ ਹੈਲਥ ਦਾ ਇਸ਼ੂ ਹੈ ਟਰੱਕਰਸ ਲਈ, ਉਹ ਬਹੁਤ ਘੱਟ ਡਿਸਕਸ ਹੁੰਦਾ ਆ। ਉਹ ਵੀ ਆਪਾਂ ਕੋਈ ਐਕਸਪਰਟ ਲਿਆਵਾਂਗੇ ਵੀ ਕਿਹੜਾ ਖਾਣਾ ਜਿਹੜਾ ਆ ਉਹ ਟਰੱਕਰਸ ਨੂੰ ਦੇਣਾ ਚਾਹੀਦਾ ਹੈਗਾ ਆ, ਤਾਂ ਕਿ ਜਿਹੜਾ ਉਹਨਾਂ ਨੂੰ ਕੋਈ ਸ਼ੂਗਰ ਦੀ, ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਜਾਂ ਹੋਰ ਬਿਮਾਰੀ ਜਿਹੜੀ ਆ ਉਹ ਘੱਟ ਲੱਗੇ। ਸੋ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਪਰਿਵਾਰਾਂ ਹੀ ਪ੍ਰੋਗਰਾਮ ਹੋਊਗਾ, ਪੰਜਾਬੀ, ਇੰਗਲਿਸ਼, ਹਿੰਦੀ 'ਚ ਮਿਕਸ ਹੋਊਗਾ। ਸੋ ਹਰਿਆਣਵੀ ਵੀਰ ਵੀ ਆ ਸਕਦੇ, ਸਾਰੇ ਜਿਹੜੇ ਵੀ ਜਿੰਨੇ ਲਿਸਨਰ ਆ ਸਾਰੇ ਆ ਸਕਦੇ। ਸੋ ਟਾਈਮਿੰਗ ਬਿਲਕੁਲ ਜੀ। ਆਪਣਾ ਰਾਜਕਿਰਨ ਆਪਣਾ ਸੁਖਵੰਤ ਸਿੰਘ ਤੇ ਲੋਨਾਂ ਦਾ ਇੱਕ ਕੁਐਸਚਨ ਹੈਗਾ, ਜਾਂਦੇ ਜਾਂਦੇ ਆਪਾਂ ਉਹ ਲੈ ਲਈਏ ਕਿ ਜਿਹੜੇ ਟਰੱਕ ਟ੍ਰੇਲਰਸ ਆ ਉਹਨਾਂ ਦੀ ਪ੍ਰਾਈਸਿਸ ਦੀ ਸਿਚੁਏਸ਼ਨ ਕੀ ਆ। ਸੋ ਪ੍ਰਾਈਸਿਸ ਜਿਹੜੀਆਂ ਡੈਫੀਨੇਟਲੀ ਹੌਲੀ ਹੌਲੀ ਘਟ ਰਹੀਆਂ ਹੈਗੀਆਂ, ਪਰ ਸਟਿਲ ਅੱਜ ਦੀ ਘੜੀ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਹੈਗੀਆਂ ਹਾਈ ਹੈਗੀਆਂ। ਸੋ ਪਰ ਜਿਸ ਤਰ੍ਹਾਂ ਟਾਈਮ ਚੱਲ ਰਿਹਾ ਹੈਗਾ, ਜਿਸ ਤਰ੍ਹਾਂ ਟਾਈਮ ਜਾ ਰਿਹਾ ਹੈਗਾ, ਪ੍ਰਾਈਸਿਸ ਜਿਹੜੀਆਂ ਹੌਲੀ ਹੌਲੀ ਥੱਲੇ ਆ ਰਹੀਆਂ ਹੈਗੀਆਂ। ਪਰ ਜੇ ਤੁਸੀਂ ਟਰੱਕਿੰਗ ਇੰਡਸਟਰੀ ਵਿੱਚ ਓਬਵੀਅਸਲੀ ਤੁਸੀਂ ਐਂਟਰ ਕਰਨਾ ਹੈਗਾ ਤੇ ਜ਼ਰੂਰ ਆ ਕਲਾਸ ਵੀ ਲਾਓ, ਤੇ ਬਾਕੀ ਜਿਹੜੀ ਆ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਸਿਚੁਏਸ਼ਨ ਹੈ, ਜਿਹੜੀ ਚੀਜ਼ ਆ, ਉਹ ਇੱਥੇ ਅਸੀਂ ਪ੍ਰੋਗਰਾਮ ਤੇ ਦਿੰਦੇ ਰਹਿੰਦੇ ਹਾਂ ਜੀ। ਸੋ ਜਲਦੀ ਹੀ ਜਿਹੜਾ ਇਸ ਦਾ ਪੋਸਟਰ ਬਣਾ ਕੇ ਅਸੀਂ ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਉਹ ਪਾਵਾਂਗੇ, ਉਸ ਦੇ ਵਿੱਚ ਟਾਈਮ, ਲੋਕੇਸ਼ਨ, ਐਡਰੈਸ ਜਿਹੜਾ ਸਾਰਾ ਕੁਛ ਉਸ ਦੇ ਨਾਲ ਇਨਕਲੂਡਡ ਹੋਊਗਾ। ਤੇ ਤੁਸੀਂ ਜ਼ਰੂਰ, ਪਰ ਇਹ ਆ ਵੀ ਟਾਈਮ ਜਿਹੜਾ ਉਹ ਰੱਖੋ ਤੁਸੀਂ 27 ਤਰੀਕ ਵਾਲਾ, 27 ਅਗਸਤ ਦਾ ਜਿਹੜਾ ਸ਼ਨੀਚਰਵਾਰ ਆ, ਉਸ ਦਿਨ ਤੁਸੀਂ ਟਾਈਮ ਕੱਢਣਾ। ਮੋਸਟ ਪ੍ਰੋਬਬਲੀ ਆਪਾਂ ਦੁਪਹਿਰੋਂ ਬਾਅਦ ਜਿਹੜਾ ਜਾਂ ਦੁਪਹਿਰ ਦੇ ਟਾਈਮ ਉਸ ਵਕਤ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਜਾਵੇਗਾ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਧੰਨਵਾਦ ਰਮਨ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ। ਜੀ ਪ੍ਰੋਗਰਾਮਾਂ ਦਾ ਜ਼ਰੂਰ ਦੱਸਦੇ ਜਾਓ ਅੱਜ ਹੁਣ ਤੋਂ ਬਾਅਦ ਕੀ ਹੋਣਾ, ਦੁਪਹਿਰ ਵਾਲਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹਨਾਂ 'ਚ ਕੀ ਹੋਣਾ ਹੈਗਾ। ਜੀ ਬਿਲਕੁਲ ਜੀ। ਸੋ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਤੱਕ ਆਵੇਗਾ ਜੀ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, ਤੇ ਫਿਰ ਪ੍ਰੋਗਰਾਮ ਆਊਗਾ ਜੀ 3 ਤੋਂ 4 ਵਜੇ ਤੱਕ ਸਾਂਝੀ ਸੱਥ, 4 ਤੋਂ 5:30 ਵਜੇ ਤੱਕ ਅੱਜ ਜਿਹੜਾ ਇਤਿਹਾਸ ਦੇ ਝਰੋਖੇ 'ਚੋਂ ਪ੍ਰੋਗਰਾਮ ਹੋਵੇਗਾ, ਤੇ ਉਸ ਤੋਂ ਉਪਰੰਤ 5:40 ਤੋਂ ਬਾਅਦ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਪ੍ਰੋਗਰਾਮ, 8:30 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਹੋਣਾ ਦੇ ਨਾਲ ਪ੍ਰੋਗਰਾਮ ਹੋਣਾ, ਤੇ ਫਿਰ ਪਾਣੀ 'ਚ ਮਦਾਨੀ ਥੋੜਾ ਹਲਕਾ ਫੁਲਕਾ ਪ੍ਰੋਗਰਾਮ ਬਾਤਾਂ ਬੁਝਾਰਤਾਂ ਵਾਲਾ, ਉਹ ਰਾਤ ਨੂੰ ਜਿਹੜਾ ਉਹ 9 ਤੋਂ 10 ਵਜੇ ਦੇ ਵਿੱਚ ਉਹ ਹੋਵੇਗਾ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US